ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 1 ਅਪ੍ਰੈਲ 2024 19 ਚੇਤ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਪਾਵਰਫੁਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਤੇ ਇਸ ਮਹੀਨੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਉਹ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਹਮੇਸ਼ਾ ਤਰ੍ਹਾਂ ਮੰਡੇ ਵਾਲੇ ਦਿਨ ਆਪਾਂ ਜਿੱਦਾਂ ਕਿ ਕਰੰਟ ਇਸ਼ੂ, ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਜੈ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਖਾਲਸਾ ਰੈਫਰੈਂਡਮ ਦੀ ਦੂਜੇ ਪੜਾਅ ਦੀ ਸੈਕਰੋਮੈਂਟ ਵਿਖੇ ਹੋਈ ਸਫਲ ਵੋਟਿੰਗ ਦੀ ਵਧਾਈ ਦਿੱਤੀ ਹੈ। ਸੋ ਖਾਲਿਸਤਾਨ ਦੇ ਪੱਖ ਵਿੱਚ ਵਧੀਆ ਮਾਹੌਲ ਬਣ ਰਿਹਾ ਹੈ ਔਰ ਕਾਫੀ ਵੱਡੀ ਗਿਣਤੀ ਵਿੱਚ ਲੋਕ ਸਪੋਰਟ ਕਰ ਰਹੇ ਹਨ ਔਰ ਭਾਰਤੀ ਹਕੂਮਤ ਦੇ ਪ੍ਰੋਪੇਗੈਂਡੇ ਦਾ ਵੀ ਨਾਲ ਨਾਲ ਜਿਹੜਾ ਪਰਦਾ ਫਾਸ਼ ਹੋ ਰਿਹਾ ਔਰ ਇਵੇਂ ਹੀ ਹੌਲੀ ਹੌਲੀ ਇੱਕ ਇੱਕ ਕਦਮ ਨਾਲ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਔਰ ਵਾਹਿਗੁਰੂ ਸਹਾਈ ਹੋਣ। ਸੋ ਅਸੀਂ ਵੀਰ ਜੈ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਕਰੰਟ ਇਸ਼ੂ ਦੇ ਹਵਾਲੇ ਨਾਲ ਅੱਜ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਐਰਿਕ ਗਾਰਸੇਟੀ ਨੇ ਭਾਰਤ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਮੁਲਕਾਂ ਦੇ ਸਬੰਧਾਂ ਵਿੱਚ ਇੱਕ ਲਾਲ ਲਕੀਰ ਹੁੰਦੀ ਹੈ ਜਿਸ ਨੂੰ ਪਾਰ ਕਰਨ ਦੀ ਕਦੇ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ। ਔਰ ਉਹਨਾਂ ਦੀ ਇਹ ਟਿੱਪਣੀ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਨੂੰ ਲੈ ਕੇ ਜਿਸ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਅਮਰੀਕਨ ਅੰਬੈਸਡਰ ਦਾ ਖੁੱਲ੍ਹ ਕੇ ਲਿਆ ਗਿਆ ਇਹ ਸਟੈਂਡ ਭਾਰਤ ਨੂੰ ਲਾਲ ਝੰਡੀ ਦਿਖਾਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜੈ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ, ਜਿਵੇਂ ਕਈ ਦਿਨਾਂ ਤੋਂ ਟੀਵੀ 84 ਦੇ ਉੱਤੇ ਵੀ ਇਹ ਐਡ ਚੱਲ ਰਹੀ ਸੀ ਔਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਫਾਈਨਲੀ ਸਭ ਨੂੰ ਇਹ ਕਾਲ ਵੀ ਦਿੱਤੀ ਸੀ ਔਰ ਇਹ ਵੱਡੀ ਇਵੈਂਟ ਸੀ ਜਿਹੜੀ 31 ਮਾਰਚ ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਔਰ ਬੜੇ ਆਈਡੀਅਲ ਪਲੇਸ ਜਿੱਥੇ ਕਿ ਉਸ ਰਾਜਧਾਨੀ ਦੇ ਵਿੱਚ ਮੇਨ ਇਮਾਰਤ ਹੈ ਉਸ ਦੇ ਸਾਹਮਣੇ ਖੁੱਲ੍ਹੇ ਟੈਂਟਾਂ ਦੇ ਥੱਲੇ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਵੀ ਚੱਲੇ ਔਰ ਧਾਰਮਿਕ ਸਮਾਗਮ ਤੋਂ ਬਾਅਦ ਵੋਟਿੰਗ ਜਿਹਦਾ ਆਗਾਜ਼ ਹੋਇਆ ਔਰ ਉਸ ਦੀ ਅਸੀਂ ਜਿਹੜਾ ਇਸ ਦੇ ਲਈ ਦੱਸਿਆ ਸੀ ਕਿ ਸਾਡੀ ਟੀਵੀ 84 ਦੀ ਟੀਮ ਉਸ ਨੂੰ ਕਵਰ ਕਰੇਗੀ। ਸੋ ਸਾਡੀ ਟੀਮ ਸੈਚਰਡੇ ਉਹਨਾਂ ਨੇ ਸ਼ਾਮ ਨੂੰ ਵੀ ਉਸ ਸਪੌਟ 'ਤੇ ਜਿੱਥੇ ਆਲਰੇਡੀ ਵੱਡੀ ਗਿਣਤੀ 'ਚ ਦੂਰ ਦੁਰਾਡਿਓਂ ਕੈਨੇਡਾ, ਅਮਰੀਕਾ ਦੀਆਂ ਅੱਡ-ਅੱਡ ਸਟੇਟਾਂ ਤੋਂ ਜਿਹੜੇ ਨੇ ਸਿੰਘ ਸਿੰਘਣੀਆਂ ਪਹੁੰਚੇ ਹੋਏ ਸੀ, ਉਹਨਾਂ ਦੇ ਨਾਲ ਇੰਟਰਵਿਊ ਦਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਨਸ਼ਰ ਕੀਤਾ। ਇਸੇ ਤਰ੍ਹਾਂ ਫਿਰ ਸੰਡੇ ਸਵੇਰ ਤੋਂ ਲੈ ਕੇ ਧਾਰਮਿਕ ਦੀਵਾਨ ਔਰ ਵੋਟਿੰਗ ਸਿਸਟਮ ਨੂੰ ਆਲਮੋਸਟ 3-4 ਘੰਟੇ ਦੀ ਉਸ ਦੀ ਲਾਈਵ ਕਵਰੇਜ ਸੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਗਿਆ ਔਰ ਜ਼ਾਹਰ ਹੈ
ਜਦੋਂ ਇਹ ਕਿਹਾ ਜਾਂਦਾ ਹੈ ਕਿ ਪਿਕਚਰ ਸੇਜ਼ 1000 ਵਰਡਸ, ਬਿਲਕੁਲ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਕਿ ਕਿੰਨੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ, ਔਰ ਇਹ ਦੂਸਰਾ ਪੜਾਅ ਸੀ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਬਾਹਰ ਜਿਹੜਾ ਹੈ ਵੋਟਿੰਗ ਹੋਈ, ਔਰ ਉਸ 'ਚ ਵੀ ਆਲਮੋਸਟ ਅੱਧੀ ਸੰਗਤ ਜਿਹੜੀ ਵੋਟਿੰਗ ਲਈ ਆਈ ਸੀ ਉਹ ਬਿਨਾਂ ਵੋਟ ਪਾਇਆ ਉਹਨਾਂ ਨੂੰ ਜਾਣਾ ਪਿਆ, ਕਿਉਂਕਿ ਇਹਦੇ ਬਾਵਜੂਦ ਕਿ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਔਰ ਅੰਦਰ ਵੀ ਪੂਰਾ ਪ੍ਰਬੰਧ ਸੀ, ਲੇਕਿਨ ਫਿਰ ਵੀ ਨੰਬਰ ਇੰਨਾ ਜ਼ਿਆਦਾ ਸੀ। ਔਰ ਇਸੇ 'ਚੋਂ ਹੀ ਦੂਸਰੇ ਪੜਾਅ ਦੀ ਵੋਟਿੰਗ ਦੇ ਲਈ ਸੈਕਰਾਮੈਂਟੋ ਨੂੰ ਚੁਣਿਆ ਗਿਆ, ਔਰ ਜਿਸ ਲੈਵਲ ਦਾ ਉਤਸ਼ਾਹ ਸੀ, ਔਰ ਇਹ ਬਿਲਕੁਲ ਠੀਕ ਕਿਹਾ ਵੀਰ ਜੈ ਸਿੰਘ ਹੋਰਾਂ ਨੇ ਕਿ ਭਾਰਤ ਸਰਕਾਰ ਦੇ ਜਿਹੜੇ ਇਸ ਕਿਸਮ ਦੇ ਪ੍ਰੋਪੇਗੈਂਡੇ ਦਾ ਪਰਦਾਫਾਸ਼ ਇਹ ਰੈਫਰੈਂਡਮ ਕਰਦੇ ਨੇ। ਔਰ ਇਹ ਗੱਲ ਈਵਨ ਜਦੋਂ TV84 ਦੀ ਟੀਮ ਨੇ ਇੰਟਰਵਿਊ ਕੀਤਾ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਜਿਹੜੇ ਇੰਚਾਰਜ ਨੇ, ਕਿ ਸਿੱਧੇ ਤੌਰ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਨਾਨ ਬਾਈਂਡਿੰਗ ਰੈਫਰੈਂਡਮ ਦੇ ਕੀ ਇੰਪੈਕਟ ਨੇ। ਸੋ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਨੂੰ ਸੁਪਰਵਾਈਜ਼ ਕੀਤਾ ਪਿਛਲੇ 2 ਸਾਲ ਤੋਂ ਅਰਾਊਂਡ, ਔਰ ਜਿਸ ਵੱਡੀ ਗਿਣਤੀ 'ਚ ਗਲੋਬਲੀ ਸਿੱਖ ਇਹਦੇ ਲਈ ਨਿਕਲ ਰਹੇ ਨੇ, ਇਹ ਅਲਟੀਮੇਟਲੀ ਬੇਸ਼ੱਕ ਇਹ ਨਾਨ ਬਾਈਂਡਿੰਗ ਹੈ ਔਰ ਵੈਲ ਵਿਦਨ ਦਾ ਜਿਹੜਾ UN ਚਾਰਟਰ ਹੈ, ਪਰ ਇਹ ਇੱਕ ਪ੍ਰੈਸ਼ਰ ਬਿਲਡਿੰਗ ਟੈਕਨੀਕ ਹੈ, ਇੱਕ ਅਵੇਅਰਨੈਸ ਕੈਂਪੇਨ ਹੈ ਗੈਰ ਸਿੱਖਾਂ ਦੇ ਲਈ ਵੀ। ਔਰ ਇਹੀ ਕਾਰਨ ਸੀ ਕਿ ਇਹ NPR ਰੇਡੀਓ ਹੋਏ ਜਾਂ KCRA TV ਔਰ ਦੂਸਰਿਆਂ ਨੇ ਵੀ ਜਿਹੜੇ ਮੇਨ ਸਟ੍ਰੀਮ ਅਮਰੀਕਨਾਂ ਦੇ ਚੈਨਲ ਨੇ ਰੇਡੀਓ ਔਰ TV, ਉਹਨਾਂ ਨੇ ਪਹਿਲਾਂ ਹੀ ਇਸ ਨੂੰ ਕਵਰ ਕੀਤਾ ਸੀ, ਕਿਉਂਕਿ ਆਲਰੇਡੀ ਇੱਕ ਤਾਂ ਸਾਡਾ ਵੈਸੇ ਹੀ ਕਲਰਫੁਲ ਝੰਡੇ ਔਰ ਜਿਹੜਾ ਸਿੱਖੀ ਸਰੂਪ ਹੈ ਇਹ ਆਪਣੇ ਆਪ 'ਚ ਅਟਰੈਕਟ ਕਰਦਾ। ਔਰ ਫਿਰ ਜਦੋਂ ਰੈਫਰੈਂਡਮ ਲਫ਼ਜ਼ ਕਿਹਾ ਜਾਂਦਾ ਹੈ, ਕਿਉਂਕਿ ਜਿੰਨਾ ਵੱਡਾ ਹਊਆ ਬਣਾ ਕੇ ਭਾਰਤ ਨੇ ਇਸ ਸਾਰੀ ਮੂਵਮੈਂਟ ਨੂੰ ਰੈਫਰੈਂਡਮ ਦੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ, ਅਮਰੀਕਾ ਈਵਨ ਕੈਲੀਫੋਰਨੀਆ ਦੇ ਵਿੱਚ ਵੀ ਰੈਫਰੈਂਡਮ ਹੁੰਦੇ ਰਹਿੰਦੇ ਨੇ। ਔਰ ਉਹ ਰੈਫਰੈਂਡਮ ਦਾ ਮਤਲਬ ਇਹ ਹੁੰਦਾ ਹੈ ਵੀ ਕਈ ਵਾਰ ਬੇਸ਼ੱਕ ਜਿਵੇਂ ਹੁਣ ਇਲੈਕਸ਼ਨਸ ਹੋਣੀਆਂ ਨੇ, ਉਹ ਸਿਵਿਕ ਇਲੈਕਸ਼ਨਸ ਹੋਣ ਆਮ ਜਿਹੜੀਆਂ ਕੌਂਸਲਮੈਨ ਜਾਂ ਦੂਜਿਆਂ ਦੀਆਂ, ਔਰ ਕਈ ਵਾਰ ਸਟੇਟ ਅਸੈਂਬਲੀ ਸੈਨੇਟ ਦੀਆਂ, ਉਹਦੇ 'ਚ ਵੀ ਕੋਈ ਪ੍ਰੋਵੀਜ਼ਨ ਜਿਹਦੇ ਬਾਰੇ ਕੋਈ ਸ਼ੱਕ ਹੋਏ, ਜਿਵੇਂ 3 ਸਟ੍ਰਾਈਕਸ ਐਂਡ ਗੋ ਸੀ ਕਿ ਜੀ ਜਿਹੜਾ 3 ਵਾਰ ਜਿਸ ਦੇ ਉੱਤੇ ਜਿਹੜਾ ਜੇਲ੍ਹ 'ਚ ਆਉਂਦਾ ਉਹ ਪੱਕਾ ਰਹੇਗਾ, ਉਹਨੂੰ ਵੀ ਰੈਫਰੈਂਡਮ ਦੇ ਲਈ ਉਹ ਜਿਹੜਾ ਨਾਲ ਵੋਟਿੰਗ ਦੇ ਪਾ ਦਿੰਦੇ ਨੇ ਕਿ ਵੀ ਜਿੱਥੇ ਉਹ ਆਪਣਾ ਅਸੈਂਬਲੀ ਮੈਨ ਜਾਂ ਸੈਨੇਟਰ ਚੁਣਨਗੇ ਉਹ ਆਪਣਾ ਵਿਊ ਦੇ। ਰੈਫਰੈਂਡਮ ਇੱਕ ਵਿਊ ਪੁਆਇੰਟ ਹੈ ਔਰ ਉਸ ਨੂੰ ਆਨਰ ਕੀਤਾ ਜਾਂਦਾ। ਔਰ ਅੱਜ ਦੇ ਇਹ ਠੀਕ ਹੈ ਵੀ ਈਵਨ ਡੈਮੋਕ੍ਰੇਸੀ 'ਚ ਵੀ, ਜਿਹਦੇ ਬਾਰੇ ਅਸੀਂ ਅਕਸਰ ਕਹਿੰਦੇ ਹਾਂ ਵੀ ਜਿਹਦੇ 'ਚ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੋਂ ਸਿਆਣੇ ਹੁੰਦੇ ਨੇ ਜਾਂ ਪਾਵਰਫੁਲ ਹੁੰਦੇ ਨੇ, ਜਾਂ 49 ਸ਼ੇਰਾਂ ਦੀ ਕਿਸਮਤ ਦਾ ਫੈਸਲਾ 51 ਗਧੇ ਕਰਦੇ ਨੇ। ਬੇਸ਼ੱਕ ਡੈਮੋਕ੍ਰੇਸੀ ਕੋਈ ਮੁਕੰਮਲ ਜਾਂ ਕੰਪਲੀਟ ਜਾਂ ਪਰਫੈਕਟ ਸਿਸਟਮ ਨਹੀਂ ਹੈ, ਪਰ ਜਿੰਨੇ ਸਿਸਟਮ ਐਗਜ਼ਿਸਟ ਕਰਦੇ ਨੇ ਉਹਨਾਂ ਦੇ ਵਿੱਚ ਤੁਸੀਂ ਜੇ ਲੋਕਾਂ ਦੀ ਰਾਏ ਜਾਣਨਾ ਚਾਹੁੰਦੇ ਹੋ ਤੇ ਹੋਰ ਕਿਹੜਾ ਤਰੀਕਾ ਹੈ। ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਜੇ ਸਰਬਸੰਮਤੀ ਹੋਏ, ਜਿਵੇਂ ਗੁਰਮਤ ਦਾ ਫਲਸਫਾ ਸਰਬਸੰਮਤੀ ਦਾ ਜਿਹੜਾ ਕਲੈਕਟਿਵ ਲੀਡਰਸ਼ਿਪ 'ਚੋਂ ਨਿਕਲਿਆ, ਇਹ ਵੱਡੇ ਪੈਮਾਨੇ ਤੇ ਜਦੋਂ ਸਾਡੇ ਕੋਲ ਆਪਣਾ ਮੁਲਕ ਹੋਏਗਾ, ਖਾਲਿਸਤਾਨ ਦੇ ਉਸ ਸਾਰੇ ਸਿਸਟਮ 'ਚ ਅਸੀਂ ਕਿਵੇਂ ਸਰਬਸੰਮਤੀ ਦੇ ਸਿਸਟਮ ਨੂੰ ਲਾਗੂ ਕਰਾਂਗੇ ਪੋਲੀਟੀਕਲ ਅਰੀਨਾ ਦੇ ਵਿੱਚ। ਧਾਰਮਿਕ ਅਰੀਨਾ ਦੇ ਵਿੱਚ ਤਾਂ ਹੁਣ ਸਾਡੇ 5 ਪਿਆਰੇ 3-2 ਦੇ ਨਾਲ ਵੋਟਾਂ ਨਹੀਂ ਨਾ ਪਾਉਂਦੇ ਹੈ, ਉਹ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਹੈ। ਲੇਕਿਨ ਅਦਰ ਦੈਨ ਦੈਟ ਜੇ ਤੁਸੀਂ ਗਵਰਨਿੰਗ ਸਿਸਟਮ 'ਚ ਦੇਖੋ, ਜਿੰਨੇ ਸਿਸਟਮ ਚੱਲਦੇ ਨੇ ਉਹਨਾਂ ਦੇ ਵਿੱਚ ਅੱਜ ਵੀ ਡੈਮੋਕ੍ਰੇਸੀ ਜਾਂ ਲੋਕਤੰਤਰ ਜਾਂ ਜਮਹੂਰੀਅਤ ਇਹੀ ਬੈਸਟ ਸਿਸਟਮ ਹੈ। ਤੇ ਜਦੋਂ ਤੁਸੀਂ ਕਿਸੇ ਕੌਮ ਨੂੰ ਉਸ ਦੀ ਰਿਪੀਟਡਲੀ ਪਰਸੀਕਿਊਸ਼ਨ ਕਰ ਰਹੇ ਹੋ, 1-2-3 ਜਨਰੇਸ਼ਨਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਹਿੱਸਾ ਸਾਡਾ 40% ਪਹਿਲਾਂ ਬੇਘਰ ਹੋਏ ਆਪਣੇ ਘਰਾਂ ਤੋਂ 47 ਦੇ ਪੀਰੀਅਡ 'ਚ, ਉਸ ਦੇ ਲਈ ਵੀ ਇਹੀ ਹਕੂਮਤ ਦੀਆਂ ਨੀਤੀਆਂ ਜ਼ਿੰਮੇਵਾਰ ਜਿਹੜੀ ਬ੍ਰਾਹਮਣਵਾਦੀਆਂ ਦੇ ਕੋਲ ਪਾਵਰ 47 ਦੇ ਵਿੱਚ ਆਈ। ਫਿਰ ਅਸੀਂ ਦੇਖਦੇ ਹਾਂ ਕਿ ਜੂਨ 84 ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਸਾਡੇ ਖਿਲਾਫ ਜੰਗ ਦਾ ਐਲਾਨ, ਫਿਰ ਨਵੰਬਰ 84 ਬਾਹਰਲੇ ਸੂਬਿਆਂ ਦੇ ਵਿੱਚ ਕਿਵੇਂ 30,000 ਤੋਂ ਜ਼ਿਆਦਾ ਸਿੱਖਾਂ ਦਾ ਕੋਲਡ ਬਲੱਡਡ ਮਰਡਰ, ਜੈਨੋਸਾਈਡ ਔਰ ਉਹਨਾਂ ਦਾ ਉਜਾੜਾ, ਔਰ ਫਿਰ ਜਿਹੜੇ ਉੱਥੋਂ ਉਜੜ ਕੇ ਉੱਥੋਂ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਉਣ ਲਈ ਆਏ, ਇਹਨਾਂ ਦੇ ਉੱਤੇ ਹੁਣ ਫਰਦਰ ਟਾਰਗੇਟ ਕਿਲਿੰਗ ਦੀ ਲਾਈਨ ਵੀ।
ਔਰ ਜਿਸ ਲੈਵਲ ਦਾ ਕਿਤੇ ਵੀਜ਼ੇ ਨੂੰ ਕਿਤੇ ਪਾਸਪੋਰਟ ਨੂੰ ਐਜ਼ ਅ ਵੈਪਨ ਇਸਤੇਮਾਲ ਕੀਤਾ ਜਾ ਰਿਹਾ। ਸੋ ਇਹਨਾਂ ਸਾਰੇ ਹਾਲਾਤਾਂ 'ਚ ਔਰ UN ਦੇ ਵਿੱਚ 193 ਮੁਲਕ ਨੇ, ਹੋਰ ਤਾਂ ਇਹੀ ਤਰੀਕਾ ਹੈ ਜਿਹਦੇ ਥੱਲੇ ਜਿਹੜੀ ਕੌਮ ਦਾ ਕੋਈ ਹੋਰ ਉਹਦੇ ਕੋਲ ਐਵਨਿਊ ਹੀ ਨਹੀਂ ਬਚਿਆ ਕਿ ਭਾਈ ਉਹ ਆਪਣੀ ਗੱਲ ਦੁਨੀਆ ਸਾਹਮਣੇ ਕਿਵੇਂ ਰੱਖੇ। ਔਰ ਜਿਹੜੇ ਉਸ ਸਟੇਟ ਟੈਰਰਿਜ਼ਮ ਦੇ ਪੀੜਤ ਸਿੱਖ ਨੇ ਉੱਥੇ ਹੋਣ, ਬਾਹਰ ਹੋਣ, ਟਾਰਗੇਟ ਕਿਲਿੰਗ ਦਾ ਸ਼ਿਕਾਰ ਬਣੇ ਹੋਣ, ਉਹਨਾਂ ਦੇ ਲਈ ਇਹੀ ਇੱਕ ਤਰੀਕਾ ਹੈ। ਔਰ ਉਹਦੇ 'ਚ ਬੜੇ ਆਰਡਰਲੀ ਅੰਦਾਜ਼ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ, ਔਰ ਹਾਲਾਂ ਅਸੀਂ ਦੇਖ ਰਹੇ ਹਾਂ ਕਿ ਲੰਡਨ ਤੋਂ ਲੈ ਕੇ ਜਦੋਂ ਕੈਨੇਡਾ 'ਚ ਵੀ ਹੁੰਦਾ ਹੈ, ਆਸਟ੍ਰੇਲੀਆ 'ਚ ਹੁੰਦਾ ਹੈ, ਔਰ ਅਮਰੀਕਾ 'ਚ ਵੀ ਸੈਨ ਫਰਾਂਸਿਸਕੋ ਤੋਂ ਬਾਅਦ ਦੂਸਰਾ, ਇਹਨਾਂ ਵੱਲੋਂ ਜਿਹੜਾ ਭਾਰਤੀ ਸਟੇਟ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਟਾਰਗੇਟ ਕਿਲਿੰਗ ਤਾਂ ਹੈ ਹੀ ਹੈ, ਲੇਕਿਨ ਕਿਵੇਂ ਖੁਦ ਮੰਦਰਾਂ ਦੀ ਵੈਂਡਲਾਈਜੇਸ਼ਨ ਉਸ ਨੂੰ ਸਿੱਖਾਂ ਦੇ ਖਾਤੇ 'ਚ ਪਾਉਣਾ, ਜਾਂ ਕੋਈ ਨਾ ਕੋਈ ਉਹ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹਦੇ 'ਚ ਕਿ ਈਵਨ ਵਾਇਲੈਂਸ ਦੇ ਲਈ ਸਿੱਖਾਂ ਨੂੰ ਜ਼ਿੰਮੇਵਾਰ ਦੱਸਣਾ, ਫੁੱਲ ਫਲੈਜਡ ਜਿਹੜਾ ਨੈਗੇਟਿਵ ਪ੍ਰੋਪੇਗੈਂਡਾ ਕੈਂਪੇਨ। ਪਰ ਇਹਦੇ ਬਾਵਜੂਦ ਜਿਵੇਂ ਵੀਰ ਜੈ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹ ਮਿੱਥ ਇਹਨਾਂ ਦਾ ਕਿ ਭਾਈ ਸਿੱਖ ਤਾਂ ਚਾਹੁੰਦੇ ਨਹੀਂ ਨੇ, ਜਾਂ ਐਵੇਂ ਢਾਈ ਟੋਟਰੂ ਨੇ, ਜਾਂ ਇਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ, ਇਸ ਮਿੱਥ ਨੂੰ ਵੀ ਬਸਟ ਕੀਤਾ। ਔਰ ਉਸ ਦੇ ਨਾਲ ਨਾਲ ਜਿਹੜੀ ਇਸ ਕੈਂਪੇਨ ਨੇ ਇੱਕ ਯੂਨੀਫਾਰਮਿਟੀ ਵੀ ਲਿਆਂਦੀ, ਕਿਉਂਕਿ ਇਹ ਅਕਸਰ ਸਾਡੇ 'ਚ ਵੀ, ਆਪਣਿਆਂ 'ਚ ਵੀ ਜਿਹੜੇ ਸਾਡੇ ਐਕਟਿਵਿਸਟ ਬਲਾਕ ਹੈ ਉਹਨਾਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਸੀ ਜੀ ਦੇਖੋ ਬੜਾ ਖਿੱਚ ਧੂ ਕੇ ਤਾਂ ਪ੍ਰੋਟੈਸਟ ਲਈ ਲੋਕ ਮੇਲਿਆਂ ਤੇ ਆ ਜਾਂਦੇ ਨੇ, ਤੁਸੀਂ ਕਬੱਡੀ ਟੂਰਨਾਮੈਂਟ ਰੱਖ ਲਓ ਉਹਦੇ ਤੇ ਆ ਜਾਂਦੇ ਨੇ, ਜਾਂ ਦੂਜੇ, ਪਰ ਪੋਲੀਟੀਕਲ ਰੈਲੀਜ਼ ਦੇ ਲਈ ਤਾਂ ਕਹਿ ਕਵਾ ਕੇ ਲਿਆਣੇ ਪੈਂਦੇ ਨੇ। ਲੇਕਿਨ ਹੁਣ ਇਸ ਮਿਥ ਨੂੰ ਵੀ ਇਸ ਰੈਫਰੈਂਡਮ ਕੈਂਪੇਨ ਨੇ ਤੋੜਿਆ ਕਿ ਕਿਵੇਂ ਆਜ਼ਾਦਾਨਾ ਤੌਰ ਦੇ ਉੱਤੇ ਪਰਿਵਾਰਾਂ ਦੇ ਨਾਲ ਕਿੰਨੇ ਘੰਟੇ ਦਾ ਵੇਟ ਟਾਈਮ ਜਿਹੜਾ ਇਹ ਹੁੰਦਾ ਹੈ। ਔਰ ਇਸ ਸਭ ਦੇ ਬਾਵਜੂਦ ਇਹ ਨਹੀਂ ਹੈ, ਔਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਭਾਈ ਉੱਥੇ ਈਵਨ ਜਿਹੜਾ ਉਹ ਹੈਕਿੰਗ ਵੀ ਹੋਈ, 2-2.5 ਘੰਟੇ ਜਿਹੜਾ ਉਹ ਪਲੱਗ ਪੁੱਲ ਕਰ ਦਿੱਤਾ ਜਾਂ ਕੀ ਹੋਇਆ, ਹੈਕ ਕੀਤਾ ਗਿਆ ਬਾਈ ਪੈਨ, ਜਿਹੜਾ ਕਲਮ ਨਾਲ ਉਹਨਾਂ ਨੂੰ ਲਿਖਣਾ ਪਿਆ। ਔਰ ਇਹ ਸਾਰਾ ਪਾਰਟ ਤਾਂ ਚੱਲ ਹੀ ਰਿਹਾ ਸੀ, ਔਰ ਹੋਰ ਵੀ ਜਿਹੜੀਆਂ ਨੇ ਇਸ ਕਿਸਮ ਦੀਆਂ ਸ਼ਰਾਰਤਾਂ ਦੀ ਕੋਸ਼ਿਸ਼ ਸਿਵਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਜਿਹੜਾ ਉਹ ਕੀਤੀ ਗਈ ਹੋਏਗੀ, ਕਿਉਂਕਿ ਹਰ ਥਾਂ ਇਹਨਾਂ ਨੇ ਕੀਤਾ। ਲੇਕਿਨ ਜਿਹੜਾ ਹੁੰਗਾਰਾ ਸੀ ਉਹ ਬੜਾ ਜ਼ਬਰਦਸਤ ਸੀ। ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਮੇਨ ਸਟ੍ਰੀਮ ਮੀਡੀਆ ਨੇ ਇਹਦੇ 'ਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਹੈ, ਸਿੱਖ ਮੀਡੀਆ ਉਸ ਨੂੰ, ਪੰਥਕ ਮੀਡੀਆ ਕਵਰ ਕਰਦਾ ਹੀ ਹੈ, ਜਿਵੇਂ ਬਾਕੀ ਚੈਨਲਸ ਨੇ ਵੀ ਉਸ ਨੂੰ ਕਵਰ ਕੀਤਾ ਹੋਏਗਾ, ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ TV 84 ਦੇ ਵਿਊਅਰਸ ਤੱਕ ਇਹ ਸਾਰਾ ਮੈਸੇਜ ਪਹੁੰਚੇ। ਔਰ ਬੜੇ ਉਤਸ਼ਾਹ ਦੇ ਨਾਲ ਇਹ ਸਾਰੇ ਨੂੰ, ਔਰ ਇਸ ਰੈਫਰੈਂਡਮ ਦੀ ਅਹਿਮੀਅਤ ਇਹ ਵੀ ਸੀ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਸ਼ਹਾਦਤ 1 ਜਨਵਰੀ 1993 ਨੂੰ ਹੋਈ, ਪਰ ਲੇਟੈਸਟ ਜਿਹੜੀ ਐਕਨੋਲੇਜਮੈਂਟ ਹਿਊਮਨ ਰਾਈਟ ਰਿਪੋਰਟ ਜਿਹੜੀ ਬਾਦਲ ਦੇ ਜ਼ਮਾਨੇ ਤੋਂ ਦੱਬੀ ਹੋਈ ਸੀ, ਉਸ ਤੋਂ ਬਾਅਦ ਸਾਹਮਣੇ ਆਇਆ ਕਿ ਕਿਵੇਂ ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਅਸੀਂ ਤਾਂ ਪਹਿਲਾਂ ਤੋਂ ਹੀ ਉਹਨਾਂ ਨੂੰ ਸ਼ਹੀਦ ਮੰਨਦੇ ਵੀ ਹਾਂ, ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਵੀ ਹੁੰਦੇ ਨੇ। ਲੇਕਿਨ ਇੱਕ ਜਿਸ ਲੈਵਲ ਦੇ ਉੱਤੇ ਨਵੀਂ ਜਨਰੇਸ਼ਨ ਦੇ ਸਾਹਮਣੇ, ਕਿਉਂਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਐਕਟਿੰਗ ਜਥੇਦਾਰ ਥਾਪਿਆ ਸੀ, ਔਰ ਲਗਾਤਾਰਤਾ ਨਾਲ ਇਹ ਮੰਗ ਸਿੱਖ ਸੰਗਤਾਂ ਵੱਲੋਂ ਵੀ ਸਿੱਖਸ ਫਾਰ ਜਸਟਿਸ ਦੇ ਈਮੇਲ ਕੈਂਪੇਨ ਰਾਹੀਂ ਵੀ ਜਿਹੜਾ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਔਰ ਮੌਜੂਦਾ SGPC ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਿਆ ਜਾਏ। ਪਰ ਉਹ ਤਾਂ ਆਪਣੇ ਆਕਾਵਾਂ ਵੱਲ ਦੇਖਦੇ ਨੇ, ਜਾਂ ਉਹਨਾਂ ਦੇ ਲਈ ਉਹ ਤਾਂ ਖਹਿੜਾ ਛਡਾਉਣਾ ਚਾਹੁੰਦੇ ਨੇ ਸਾਰੇ ਜੁਝਾਰੂ ਦੌਰ ਦੇ ਉਹ ਸਾਰੇ ਏਜੰਡੇ ਤੋਂ। ਔਰ ਇਹੀ ਕਾਰਨ ਹੈ, ਇਹਦੇ ਬਾਵਜੂਦ BJP ਨੇ ਅਕਾਲੀਆਂ ਨੂੰ ਛਿਟਕ ਕੇ ਪਰੇ ਸੁੱਟਿਆ ਔਰ ਆਪਣੇ ਉਮੀਦਵਾਰ ਐਲਾਨ ਵੀ ਦਿੱਤੇ ਨੇ। ਤੁਸੀਂ ਅਜੇ ਤੱਕ ਕੋਈ ਦੇਖਦੇ ਨਹੀਂ ਹੋ ਕਿ ਇਹਨਾਂ ਦੇ ਮੂੰਹੋਂ ਕੋਈ ਅਦਰ ਦੈਨ ਕੇ ਕਹਿ ਕੇ ਜੀ ਅਸੀਂ ਅਸੂਲ ਪ੍ਰਸਤੀ ਦੇ ਨਾਲ ਸਮਝੌਤਾ ਕਰਾਂਗੇ। ਅਜੇ ਵੀ ਉਹਨਾਂ ਨੂੰ ਉਡੀਕ ਹੈ ਕਿ ਭਾਈ ਕਿਤੇ ਨਾ ਕਿਤੇ ਉਹ ਕਾਲ ਆ ਜਾਏ ਔਰ ਵਾਪਸ ਜਿਹੜਾ ਉਹ BJP ਨਾਲ ਅਲਾਈਅੰਸ ਕਰਨ। ਸੋ ਇਹ ਇੱਕ ਪੋਜ਼ਿਟਿਵ ਪਾਰਟ ਸੀ ਕਿ ਇਹ ਸਾਰਾ ਜਿਹੜਾ ਰੈਫਰੈਂਡਮ ਸੈਂਟਰ ਹੈ ਸੈਕਰਾਮੈਂਟੋ ਦਾ, ਇਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਨੂੰ ਸਮਰਪਿਤ ਸੀ। ਉਹਨਾਂ ਨੂੰ ਕੌਮੀ ਸ਼ਹੀਦ ਐਲਾਨਣ, ਔਰ ਜ਼ਾਹਰ ਹੈ ਵੀ ਉਹਨਾਂ ਦੇ ਪਰਿਵਾਰ ਦਾ, ਉਹਨਾਂ ਦੇ ਬੇਟਾ ਬੇਟੀ, ਇੱਥੇ ਵੀ ਉਹਨਾਂ ਦੀ ਬੇਟੀ ਸਰਬਜੀਤ ਕੌਰ ਔਰ ਉਹਨਾਂ ਦੇ ਹਸਬੈਂਡ ਸਰਬਜੋਤ ਸਿੰਘ ਔਰ ਸਾਰਾ ਇਹ ਪਰਿਵਾਰ
ਸਾਡੇ ਨਾਲ ਵੀ ਬੜਾ ਪੁਰਾਣਾ ਇਹਨਾਂ ਦਾ ਸੰਬੰਧ ਹੈ ਜੀ ਕਈ ਦਹਾਕਿਆਂ ਦਾ, ਔਰ ਉਹਨਾਂ ਸਮੁੱਚੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਔਰ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ। ਔਰ ਇਹ ਸਾਰੇ ਦਾ ਜਿਹੜਾ ਹੈ ਪਾਰਟ ਅਸੀਂ ਸਮਝਦੇ ਹਾਂ ਕਿ ਜਿਹੜਾ ਫਾਈਨਲ ਐਲਾਨ ਵੀ ਕੀਤਾ ਗਿਆ ਕਿ ਅਗਲਾ ਜਿਹੜਾ ਰੈਫਰੈਂਡਮ ਹੈ ਉਹ 28 ਜੁਲਾਈ ਨੂੰ ਕੈਲਗਰੀ ਕੈਨੇਡਾ ਦੇ ਵਿੱਚ ਹੋਏਗਾ, ਕਿਉਂਕਿ ਇਹ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਦੇਖਦੇ ਨੇ ਵੈਦਰ ਕੰਡੀਸ਼ਨ ਵੀ ਕਿੱਥੇ ਕੀ ਹੈ, ਕਿਉਂਕਿ ਜਦੋਂ ਕੈਨੇਡਾ 'ਚ ਬੇਸ਼ੱਕ ਟੋਰਾਂਟੋ ਦੇ ਵਿੱਚ ਵੀ 2 ਫੇਜ਼ਸ ਹੋਏ ਨੇ, ਸਰੀ 'ਚ ਵੀ ਜਿਹੜਾ 2 ਵਾਰ ਹੋਇਆ, ਪਰ ਇਹ ਜਿਹੜਾ ਮਿਡਲ ਹਿੱਸਾ ਹੈ ਕੈਲਗਰੀ, ਐਲਬਰਟਾ ਸਟੇਟ ਕੈਲਗਰੀ ਔਰ ਐਡਮਿੰਟਨ, ਇਸ ਬੈਲਟ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਮੇਰਾ ਖਿਆਲ ਹੈ 50,000 ਤੋਂ ਜ਼ਿਆਦਾ ਸਿੱਖ ਪਾਪੂਲੇਸ਼ਨ ਹੁਣ ਇਸ ਬੈਲਟ 'ਚ ਹੈ। ਔਰ ਉੱਥੇ ਜਿਹੜੀ ਸਰਦੀ ਆ ਉਹ ਫਰੀਜ਼ਿੰਗ ਹੁੰਦੀ ਹੈ, ਸੋ ਉਹਨਾਂ ਨੇ ਜੁਲਾਈ ਦਾ ਮਹੀਨਾ ਚੁਣਿਆ, ਕਿਉਂਕਿ ਅਮਰੀਕਾ ਤਾਂ ਜੇ ਨਿਊਯਾਰਕ ਹੈ ਜਾਂ ਦੂਸਰੀ ਬੈਲਟ ਹੈ ਇਹ ਤਾਂ ਆਲਮੋਸਟ ਰਾਉਂਡ ਦਾ ਈਅਰ ਕਿਸੇ ਵੇਲੇ ਵੀ ਹੋ ਸਕਦਾ ਹੈ। ਔਰ ਇਸ ਦੇ ਵਿੱਚ ਸਾਡੇ ਬਹੁਤ ਸਾਰੇ ਵੀਰ ਜਿਹੜੇ TV 84 ਨਾਲ ਜੁੜੇ ਹੋਏ ਨੇ ਜਾਂ ਸਾਡੇ ਕੋਰ ਮੈਂਬਰ ਨੇ, ਜਿਵੇਂ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ, ਇਹਨਾਂ ਨੇ ਵੀ ਆਪਣੀਆਂ ਜਾ ਕੇ ਸੇਵਾਵਾਂ ਦਿੱਤੀਆਂ। ਬਹੁਤ ਸਾਰੇ ਜਿਵੇਂ ਟੋਰਾਂਟੋ ਤੋਂ ਭਾਈ ਸੰਤੋਖ ਸਿੰਘ ਭਾਊ ਜੀ ਜਿਹੜੇ ਸਾਡੇ TV 84 ਦੇ ਹੁਣ ਰੀਨੋਨਡ ਸ਼ਾਇਰ ਨੇ, ਉਹਨਾਂ ਦੀ ਟੀਮ 2 ਦਿਨ ਪਹਿਲਾਂ ਪਹੁੰਚੀ ਹੋਈ ਸੀ। ਸੋ ਇਹ ਜਿਹੜਾ ਇੱਕ ਵਲੰਟੀਅਰ ਸਰਵਿਸ ਹੈ ਔਰ ਆਪ ਮੁਹਾਰੇ ਇਸ ਦੇ ਵਿੱਚ ਸ਼ਮੂਲੀਅਤ ਹੈ। ਔਰ ਇਹਦੇ ਬਾਵਜੂਦ ਕਿ ਠੀਕ ਹੈ ਇਨਰ ਲੈਵਲ ਦੇ ਉੱਤੇ ਕਿਸ ਨੂੰ ਕੌਣ ਪਸੰਦ ਹੈ ਕਿਹਨੂੰ ਨਹੀਂ ਹੈ, ਲੇਕਿਨ ਜਦੋਂ ਇਸ ਕਿਸਮ ਦੇ ਮੌਕਿਆਂ ਤੇ ਹਜ਼ਾਰਾਂ ਸਿੱਖ ਸੰਗਤਾਂ ਯਕਸਹਿਤੀ ਦਾ, ਸੋਲੀਡੈਰਿਟੀ ਦਾ, ਇਕਮੁੱਠਤਾ ਦਾ ਇਜ਼ਹਾਰ ਕਰਦੀਆਂ ਨੇ ਤੇ ਇਹ ਇਸ ਮਿੱਥ ਨੂੰ ਵੀ ਤੋੜਦਾ। ਦੇਖੋ ਜੀ, ਸਿੱਖ ਤਾਂ ਕਿਸੇ ਮੁੱਦੇ ਤੇ ਇਕੱਠੇ ਨਹੀਂ ਹੁੰਦੇ ਜਾਂ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ, ਹਾਲਾਂ ਇਨਰ ਚੱਲ ਰਿਹਾ ਹੁੰਦਾ, ਕੌਣ ਕਿਸ ਬਾਰੇ ਕੀ ਕਹਿੰਦਾ ਉਹ ਤਾਂ ਅਸੀਂ ਰਿਸ਼ਤੇਦਾਰਾਂ ਬਾਰੇ ਵੀ ਆਪਣੇ ਘਰਾਂ 'ਚ ਬੈਠੇ ਆ, ਸਕਿਆਂ ਸਹੋਦਰਿਆਂ ਬਾਰੇ ਵੀ ਗੱਲਾਂ ਕਰਦੇ, ਇਹ ਪਾਰਟ ਨਹੀਂ ਹੈ। ਹਾਂ, ਜਦੋਂ ਕੌਮੀ ਨਿਸ਼ਾਨੇ ਦੀ ਗੱਲ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲੀ ਗੱਲ ਹੈ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਿੱਖਸ ਫਾਰ ਜਸਟਿਸ ਨੂੰ, ਉਹਨਾਂ ਦੀ ਡੈਡੀਕੇਟਿਡ ਟੀਮ ਜਿਹੜੀ ਕਿ ਪੂਰੀ ਲਗਨ ਦੇ ਨਾਲ ਉਹਨਾਂ ਨੇ ਆਲਮੋਸਟ 2 ਸਾਲ ਹੋ ਗਏ ਨੇ ਜਦੋਂ ਲੰਡਨ ਤੋਂ ਇਹ ਰੈਫਰੈਂਡਮ ਦੀ ਸ਼ੁਰੂਆਤ ਹੋਈ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਪਾਸੇ ਲੱਗੇ ਹੋਏ ਨੇ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਇਹ ਜਿਹੜੀ ਖਾਲਿਸਤਾਨ ਦੀ ਸਟਰਗਲ ਹੈ ਇਹ ਪੜਾਅਵਾਰ ਜਿਹੜੀ ਹੈ ਆਪਣੀ ਮੰਜ਼ਿਲ ਦੇ ਕਰੀਬ ਹੈ। ਔਰ ਜਿਸ ਕਿਸਮ ਦੀਆਂ ਵਾਈਬਸ ਵੀ ਨੇ, ਵਾਈਬਸ ਜ਼ਾਹਰ ਹੈ ਜਦੋਂ ਅਸੀਂ ਇੱਕ ਤਾਂ ਕੌਮੀ ਪੱਖ ਤੋਂ ਹੁੰਦਾ ਹੈ ਜਿੱਥੇ ਗੁਰੂ ਦੇ ਚਰਨਾਂ 'ਚ ਸਿੱਖ ਸੰਗਤ ਅਰਦਾਸ ਕਰਦੀ ਹੈ ਔਰ ਉਸ ਸਾਰੇ ਮਾਹੌਲ ਨੂੰ ਤੁਸੀਂ ਮਹਿਸੂਸ ਕਰਦੇ ਹੋ। ਇੱਕ ਜਿਨ੍ਹਾਂ ਨੂੰ ਅਸੀਂ ਸਰਕਾਰੀ ਦਰਬਾਰੇ ਕਹਿੰਦੇ ਹਾਂ ਔਰ ਅਸੀਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿ ਬੀਤੇ ਹਫ਼ਤੇ ਬੁੱਧਵਾਰ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਔਰ ਬਾਕੀ ਜਥੇਬੰਦੀਆਂ ਦੀ ਹਾਈ ਲੈਵਲ ਮੀਟਿੰਗ ਜਿਹਦੇ 'ਚ ਜਸਟਿਸ ਡਿਪਾਰਟਮੈਂਟ, FBI ਔਰ ਉਹਨਾਂ ਸਾਰੀਆਂ ਹੀ ਬਾਕੀ ਏਜੰਸੀਆਂ ਜਿਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨਾਲ ਸੰਬੰਧਿਤ ਵੀ ਔਰ ਦੂਸਰਿਆਂ ਦੇ ਨਾਲ ਆਲਮੋਸਟ 2 ਘੰਟੇ ਦੀ ਗੁਫ਼ਤਗੂ ਸੀ। ਔਰ ਮੈਂ ਬਹੁਤ ਸਾਰਿਆਂ ਨੇ ਜਦੋਂ ਅਸੀਂ ਉਹਦੀ ਬਰੀਫਿੰਗ ਵੀ ਕੀਤੀ, ਕਈਆਂ ਨੇ ਕਾਲ ਕਰਕੇ ਪੁੱਛਿਆ ਕਿ ਜੀ ਹੋਰ ਕੀ ਹੈ। ਮੈਂ ਕਿਹਾ ਜੀ ਉਨਾ ਕਿ ਜਿੰਨਾ ਕੁ ਡਿਸਕਸ ਹੋ ਸਕਦਾ ਹੈ, ਕਿਉਂਕਿ ਆਫ ਕੈਮਰਾ ਹੁੰਦੀਆਂ ਨੇ ਇਹ ਮੀਟਿੰਗਸ, ਤੁਹਾਨੂੰ ਕੋਈ ਪ੍ਰੈਸ ਰਿਲੀਜ਼ ਕਰਨ ਦਾ ਵੀ ਨਹੀਂ ਹੁੰਦਾ। ਅਸੀਂ ਹਾਲਾਂ ਹਾਈ-ਫਾਈ ਸਾਰਿਆਂ ਦੇ ਨਾਂ ਦੱਸੇ ਸੀ ਜਿਹੜੇ ਉਸ ਦਾ ਹਿੱਸਾ ਸੀ, ਪਰ ਜਿਵੇਂ ਅਸੀਂ ਵਾਈਬਸ ਦੀ ਗੱਲ ਕਰਦੇ ਹਾਂ, ਤੁਸੀਂ ਜਦੋਂ ਇਸ ਕਿਸਮ ਦੇ ਲੋਕ ਜਿਹੜੇ ਮੈਟਰ ਕਰਦੇ ਨੇ, ਜਿਨ੍ਹਾਂ ਨੇ ਡਿਸੀਜਨ ਮੇਕਿੰਗ ਕਰਨੀ ਹੈ, ਉਹਦੀ ਤੁਸੀਂ ਦੇਖ ਸਕਦੇ ਹੋ। ਤੇ ਹੁਣ ਖਾਲਿਸਤਾਨ ਲਫ਼ਜ਼ ਕੋਈ ਟੈਬੂ ਨਹੀਂ ਹੈ। ਇੱਕ ਜ਼ਮਾਨਾ ਸੀ ਜਦੋਂ ਅਸੀਂ ਸਟੇਟ ਡਿਪਾਰਟਮੈਂਟ ਨਾਲ ਮਿਲਦੇ ਸੀ, ਜਿਹੜੀਆਂ ਮੀਟਿੰਗਾਂ ਕਈ ਦਹਾਕਿਆਂ ਤੋਂ ਰਹੀਆਂ, ਜਾਂ ਹੈਲਸਿੰਕੀ ਕਮਿਸ਼ਨ ਦੇ ਨਾਲ ਜਾਂ US ਸਰਫ ਦੇ ਨਾਲ। ਸੋ ਅਸੀਂ ਬੜੇ ਕੌਸ਼ੀਅਸ ਹੁੰਦੇ ਸੀ ਕਿ ਵੀ ਇਹਨੂੰ ਹਿਊਮਨ ਰਾਈਟਸ ਦੇ ਮੁੱਦੇ ਤੱਕ ਹੀ ਰੱਖਣ ਦੀ ਗੱਲ ਹੋਏ। ਔਰ ਬਹੁਤ ਵਾਰ ਹੁੰਦਾ ਸੀ ਜੀ ਖਾਲਿਸਤਾਨ ਲਫ਼ਜ਼ ਜਿਹੜਾ ਹੈ ਉਸ ਦੇ ਥੱਲੇ ਤਾਂ ਡਾਇਰੈਕਟਲੀ ਪੋਲੀਟੀਕਲ ਹੁੰਦਾ। ਹੁਣ ਰਾਦਰ ਤੁਸੀਂ ਇਹ ਦੇਖ ਸਕਦੇ ਹੋ ਕਿ ਉਹ ਖਾਲਿਸਤਾਨ ਬਾਰੇ ਜਾਣਨਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਨੇ, ਉਹ ਤੁਹਾਨੂੰ ਪ੍ਰੋਟੈਕਸ਼ਨ ਦੇਣਾ ਚਾਹੁੰਦੇ ਨੇ ਕਿ ਬਈ ਐਜ਼ ਲੌਂਗ ਐਜ਼ ਤੁਸੀਂ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਹਾਡਾ ਇਹ ਹੱਕ ਵੀ ਬਣਦਾ ਹੈ। ਔਰ ਉਹਨਾਂ ਦੇ ਅੰਦਰ ਉਹ ਇਹ ਮਹਿਸੂਸ ਵੀ ਕਰਦੇ ਨੇ ਕਿ ਸਿੱਖ ਇੰਡੀਅਨ ਸਟੇਟ ਟੈਰਰਿਜ਼ਮ ਦੇ ਵਿਕਟਮ ਨੇ, ਜਿਹੜੀ ਇੱਕ ਬਹੁਤ ਵੱਡੀ ਚੇਂਜ ਹੈ। ਔਰ ਮੈਂ ਦੇਖਦਾ ਵੀ ਬਹੁਤ ਵਾਰੀ ਜਿਹੜੀ ਟਾਈਮ ਫਰੇਮ ਹੁੰਦਾ ਹੈ, ਇਹਦੇ 'ਚ ਕਿਹੜੀ ਚੀਜ਼ ਕੋਇਨਸਾਈਡ ਕਰਦੀ ਹੈ,
ਇੱਕ ਮੀਅਰ ਕੋਇਨਸੀਡੈਂਸ ਚਾਂਸ ਨਹੀਂ ਹੁੰਦਾ, ਕਈ ਵਾਰ ਉਹ ਮੈਸੇਜ ਵੀ ਦਿੱਤਾ ਜਾਂਦਾ। ਹੁਣ ਇਸ ਹਾਲਾਂ ਤੁਸੀਂ ਇੰਡੀਅਨ ਮੀਡੀਆ ਜਾਂ ਜਿਵੇਂ ਉਹਨਾਂ ਨੇ ਯੂਕੇ ਦੇ ਰੈਫਰੈਂਡਮ ਵੇਲੇ ਚੀਕ ਛਿਹਾੜਾ ਪਾਇਆ ਸੀ ਇੰਡੀਅਨ ਗਵਰਨਮੈਂਟ ਨੇ, ਮੀਡੀਆ ਨੇ, ਕੈਨੇਡਾ ਦੇ ਵੇਲੇ ਤਾਂ ਬਹੁਤ ਪਾਇਆ, ਆਸਟ੍ਰੇਲੀਆ ਤੱਕ ਪਹੁੰਚਦੇ ਆ ਤਾਂ ਉੱਥੋਂ ਦੇ ਹਿੰਦੂ ਤਵੀ ਐਲੀਮੈਂਟਸ ਨੇ ਜਿਹੜੇ ਉਹਨਾਂ ਦੇ ਰੈਗ ਪਬਲੀਕੇਸ਼ਨ ਸੀ ਉਹਦੇ 'ਚ ਪੂਰਾ ਕੈਂਪੇਨ ਕੀਤਾ। ਪਰ ਤੁਸੀਂ ਇਹਨਾਂ ਦੀ ਸਟ੍ਰੈਟਜੀ ਇੰਡੀਅਨ ਏਜੰਸੀਆਂ ਦੀ ਦੇਖੋ ਕਿ ਵੀ ਇਹ ਸੈਨ ਫਰਾਂਸਿਸਕੋ ਦੇ ਰੈਫਰੈਂਡਮ ਵੇਲੇ ਵੀ ਔਰ ਸੈਕਰਾਮੈਂਟੋ ਦੇ ਰੈਫਰੈਂਡਮ ਵੇਲੇ ਵੀ ਮੀਡੀਆ ਨੇ ਟੋਟਲੀ ਉਹਨੂੰ ਬਲੈਕ ਆਊਟ ਕੀਤਾ। ਉਸ ਦਾ ਕੋਈ ਨਾਮੋ ਨਿਸ਼ਾਨ ਕਿਤੇ ਤੁਹਾਨੂੰ ਨਹੀਂ ਮਿਲਦਾ, ਖਬਰ ਹੀ ਗਾਇਬ ਕਰਤੀ। ਅਦਰਵਾਈਜ਼ ਜਿਵੇਂ ਕੈਨੇਡਾ ਸਰਕਾਰ ਨੂੰ ਧਮਕਾਉਂਦੇ ਸੀ ਜਾਂ ਦੂਸਰਿਆਂ ਨੂੰ ਸੀ, ਉਹ ਬਿਲਕੁਲ ਲਾਈਨ ਹੋਰ ਸੀ। ਸੋ ਇਹ ਇਸ ਤੋਂ ਸਾਨੂੰ ਵੀ ਸਿੱਖਣ ਦੀ ਲੋੜ ਹੈ ਕਿ ਹਰ ਚੀਜ਼ ਦੇ ਲਈ ਰੌਲਾ ਪਾਣਾ ਜ਼ਰੂਰੀ ਨਹੀਂ ਹੁੰਦਾ। ਕਈ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਖੁੱਲ੍ਹ ਕੇ ਰਾਦਰ ਜੇ ਇੱਕ ਕਦਮ ਵੱਧ ਕੇ ਵੀ ਗੱਲ ਕੀਤੀ ਜਾਂਦੀ ਹੈ ਕੀਤੀ ਜਾਏ। ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ, ਔਰ ਹਮੇਸ਼ਾ ਅੱਜ ਹੀ ਮੈਂ ਇੱਕ ਸਿੱਖ ਸਕਾਲਰ ਦਾ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਸਟੇਜਾਂ ਦੇ ਉੱਤੇ ਸਪੀਚਸ ਹੁੰਦੀਆਂ ਨੇ ਜਿਨ੍ਹਾਂ 'ਚ ਜਜ਼ਬਾਤ ਹਾਵੀ ਹੁੰਦਾ ਹੈ, ਨਾਅਰੇਬਾਜ਼ੀ ਹੁੰਦੀ ਹੈ, ਇਹ ਸਟ੍ਰੈਟਜੀ ਨਹੀਂ ਹੁੰਦੀ, ਇਹ ਤੁਹਾਡਾ ਪ੍ਰਗਟਾਅ ਹੁੰਦਾ ਹੈ ਜਜ਼ਬਿਆਂ ਦਾ। ਸਟ੍ਰੈਟਜੀ ਵਾਲੇ ਤਾਂ ਮੂੰਹ ਬੋਲਦੇ ਹੀ ਨਹੀਂ ਨੇ, ਉਹ ਤਾਂ ਇੱਕ ਕੂਲ ਕਾਮ এনवायरमेंट 'ਚ ਬੈਠ ਕੇ ਦੇਖਦੇ ਨੇ ਕਿ ਵੀ ਉਹਨਾਂ ਨੇ, ਔਰ ਸਿੱਖਾਂ 'ਚ ਇਸ ਗੱਲ ਦੀ ਘਾਟ ਹੈ ਕਿਉਂਕਿ ਜਿਹੜਾ ਵੀ ਸਾਡੀ ਸਟ੍ਰੈਟਜੀ ਵੀ ਹੁੰਦੀ ਆ ਉਹ ਇਨਫੈਕਟ ਸਟੇਜਾਂ ਤੋਂ ਹੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਹੈ ਉਹ ਗੁਬਗੁਬਾਹਟ ਕੱਢਣਾ ਤਾਂ ਠੀਕ ਹੈ, ਇਹ ਉਹਨਾਂ ਦਾ ਹੀ ਲਫ਼ਜ਼ ਸੀ ਜਿਹੜਾ ਇੰਟਰਵਿਊ ਦੇ ਰਹੇ ਸੀ, ਪਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਫਿਰ ਕੌਮਾਂ ਦੀ ਡੈਸਟੀਨੀ ਡਿਸਾਈਡ ਨਹੀਂ ਹੁੰਦੀ। ਡੈਸਟੀਨੀ, ਔਰ ਇਹੀ ਕਾਰਨ ਹੈ ਜਦੋਂ ਅਸੀਂ ਈਵਨ ਜੰਗਾਂ ਵੀ ਦੇਖਦੇ ਹਾਂ, ਹਾਲਾਂਕਿ ਵੀ ਸਾਡੀ ਜੁਝਾਰੂ ਲਹਿਰ ਵੇਲੇ ਵੀ ਅਸੀਂ ਜਰਨਲ ਉਹਨੂੰ ਹੀ ਮੰਨਦੇ ਸੀ ਜਿਹੜਾ ਗਰਾਊਂਡ ਦੇ ਵਿੱਚ ਉਤਰ ਕੇ ਜਿਹੜਾ ਉਹ ਫਰੰਟ ਲਾਈਨ ਦੇ ਉੱਤੇ ਹੋ ਕੇ ਲੜੇ। ਲੇਕਿਨ ਜੇ ਤੁਸੀਂ ਕਦੇ ਵੀ ਦੇਖੋਗੇ, ਭਾਵੇਂ ਉਹ ਗੁਰੀਲਾ ਲੜਾਈ ਹੋਏ ਜਾਂ ਦੂਸਰੀਆਂ ਜੰਗਾਂ ਨੇ, ਦੂਸਰੀਆਂ ਜੰਗਾਂ ਵੇਲੇ ਤਾਂ 에ਅਰ ਕੰਡੀਸ਼ਨ ਦੇ ਵਿੱਚ ਬੈਠ ਕੇ ਜਿਹੜੇ ਜਨਰਲ ਨੇ ਉਹ ਪਲਾਨ ਕਰ ਰਹੇ ਹੁੰਦੇ ਨੇ ਸਟ੍ਰੈਟਜੀ। ਪਰ ਸਾਡਾ ਇਹ ਵੀ ਇੱਕ ਬਣ ਗਿਆ ਵੀ ਜਦੋਂ ਤੱਕ ਜੇ ਤੁਸੀਂ ਇੱਥੇ ਬੈਠੇ ਵੀ ਗੱਲ ਕਰਦੇ ਹੋ ਤਾਂ ਉੱਥੇ ਬੈਠੇ ਵੀ ਕਹਿਣਗੇ ਜੀ ਇੱਥੇ ਆ ਕੇ ਮਰੋ ਪਹਿਲਾਂ। ਇੱਕ ਤਾਂ ਚਲੋ ਦੂਜੇ ਕਹਿੰਦੇ ਨੇ ਜਿਹੜੇ ਤੁਹਾਨੂੰ ਜਿਹੜਾ ਉਹ ਤਿਰਸਕਾਰਨਾ ਚਾਹੁੰਦੇ ਨੇ ਕਈ ਵਾਰ ਆਪਣਿਆਂ 'ਚ ਵੀ। ਔਰ ਇਹ ਵੀ ਇੱਕ ਰੀਜ਼ਨ ਸੀ ਕਿ ਜਿਹੜੀ ਸਾਡੀ ਜੁਝਾਰੂ ਲਹਿਰ ਦੇ ਬੜੇ ਕਾਬਲ ਜਨਰਲ ਜਿਨ੍ਹਾਂ ਨੂੰ ਅਸੀਂ ਲੰਬਾ ਵਕਤ ਸਰਵਾਈਵ ਕਰਵਾ ਸਕਦੇ ਸੀ ਕਿ ਉਹ ਲੀਡਰਸ਼ਿਪ ਪ੍ਰੋਵਾਈਡ ਕਰਦੇ, ਉਹਨਾਂ ਨੂੰ ਇਸ ਕਿਸਮ ਦੇ ਤਾਨਿਆਂ ਨੇ ਜਿਹੜਾ ਉਹ ਮਜਬੂਰ ਕੀਤਾ। ਜੇ ਕੋਈ ਰਾਵੀ ਪਾਰ ਬਹਿ ਗਿਆ ਜਾ ਕੇ, ਲੈ ਇੱਥੇ ਅਸੀਂ ਇਹ ਹੈ ਤੇ ਤੂੰ ਉੱਥੇ ਬਹਿ ਗਿਆ ਜਾ ਕੇ। ਹਾਲਾਂ ਜਿਹੜੀਆਂ ਮੂਵਮੈਂਟਸ ਨੂੰ ਕੋਈ ਲੀਡ ਕਰਦਾ ਹੈ, ਔਰ ਉਹਦੇ 'ਚ ਜਿਵੇਂ ਹੋਚੀ ਮਿੰਨ ਦਾ ਅਸੀਂ ਹਵਾਲਾ ਦਿੰਦੇ ਹਾਂ ਵੀਅਤਨਾਮ ਦੇ ਹਵਾਲੇ ਨਾਲ, ਈਵਨ ਬ੍ਰਿਟਿਸ਼ ਇੰਟੈਲੀਜੈਂਸ ਵਾਲੇ ਸਮਝਦੇ ਸੀ ਵੀ ਉਹ ਮਰ ਗਿਆ। ਸਾਡੇ ਤਾਂ ਇਹ ਨਹੀਂ ਹੈ ਕਲਚਰ। ਸੋ ਇਹੀ ਹਾਲ ਅਸੀਂ ਪੋਲੀਟੀਕਲ ਅਰੀਨਾ 'ਚ ਵੀ ਦੇਖਦੇ ਹਾਂ। ਅਸੀਂ ਹਰ ਚੀਜ਼ ਜਾਣਨਾ ਚਾਹੁੰਦੇ ਔਰ ਲੇਕਿਨ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਭਾਈ ਜਿਹੜਾ ਦੁਸ਼ਮਣ ਹੈ ਉਹ ਤਾਂ ਕਿਵੇਂ ਸਟ੍ਰੈਟੇਜਾਈਜ਼ ਕਰਦਾ ਹੈ ਖੇਡ ਨੂੰ। ਉਹਨਾਂ ਨੇ ਖਬਰਾਂ ਹੀ ਗਾਇਬ ਕਰਤੀਆਂ। ਸਾਡੇ ਇੱਥੇ ਵਾਲਿਆਂ ਨੂੰ ਪਤਾ ਹੈ, ਦੂਜਿਆਂ ਨੂੰ ਪਤਾ ਹੈ ਉੱਥੇ ਫਿਲਟਰ। ਔਰ ਜਿਹੜਾ ਉੱਥੇ YouTube ਦੇ ਉੱਤੇ ਜਾਂ ਮਾੜੇ ਮੋਟੇ ਪ੍ਰੋ ਸਿੱਖ ਚੈਨਲ ਗੱਲ ਕਰਦੇ ਨੇ, ਤੁਸੀਂ ਅਕਾਊਂਟ ਹੀ ਕੱਢ ਦਿਓ ਉਹਨਾਂ ਦੇ, ਬਲੌਕ ਕਰ ਦਿਓ ਉਹਨਾਂ ਨੂੰ, ਦੂਸਰਾ ਕਰ ਦਿਓ। ਲੇਕਿਨ ਇਵੇਂ ਲੱਗਦਾ ਹੈ ਕਿ ਵੀ ਅਮਰੀਕਾ ਦਾ ਖਾਸ ਤੌਰ ਤੇ ਜਿਹੜਾ ਵਰਤਾਰਾ ਹੈ ਇਸ ਸਾਰੇ ਪੱਖ ਦੇ ਵਿੱਚ, ਉਹ ਮਜ਼ਬੂਤੀ ਦੇ ਨਾਲ ਜਿਹੜਾ ਹੈ ਉਹਨਾਂ ਨੇ ਜੋ ਲਾਈਨ ਇੰਡੀਅਨ ਏਜੰਸੀਆਂ ਨੇ ਉਹ ਅਜੀਤ ਡੋਵਲ ਦੀ ਕਮਾਂਡ ਥੱਲੇ ਹੋਇਆ ਜਾਂ ਦਿਨਕਰ ਗੁਪਤੇ ਦੇ ਥੱਲੇ ਹੋਇਆ ਜਾਂ ਉਹ ਗੋਇਲ ਸਾਮੰਤ ਗੋਇਲ ਰਾਜ ਚੀਫ ਦੇ ਥੱਲੇ ਹੋਇਆ ਇਹ। ਲੇਕਿਨ ਅਮਰੀਕਾ ਨੇ ਇਸ ਮੁੱਦੇ ਦੇ ਉੱਤੇ ਪੱਕਾ ਸਟੈਂਡ ਰੱਖਿਆ ਹੋਇਆ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ। ਔਰ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਨੂੰ ਇਸ ਗੱਲ ਦੀ ਕਿੰਨੀ ਤਕਲੀਫ ਹੈ ਕਿ ਜੇ ਉਹਨਾਂ ਨੇ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਾਂ ਕਾਂਗਰਸ ਦੇ ਅਕਾਊਂਟ ਫਰੀਜ਼ ਕਰਨ ਦੀ ਲਾਈਨ ਦੇ ਉੱਤੇ ਨਾਰਮਲ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਸਿਸਟਮ ਜਿਹੜਾ ਹੈ ਉਹ ਇੰਡੀਅਨ ਡੈਮੋਕ੍ਰੇਸੀ ਦੇ ਥੱਲੇ ਜੋ ਵੀ ਇੰਪਾਰਸ਼ਲ ਹਰ ਇੱਕ ਨੂੰ ਫੇਅਰ ਟਰਾਇਲ ਦਾ ਹੱਕ ਹੋਣਾ ਚਾਹੀਦਾ। ਪਰ ਉਹਨਾਂ ਦੀ ਖਿਜਣ ਜਾਂ ਉਹਨਾਂ ਦੀ ਹੈਲਪਲੈਸਨੈਸ ਹੈ ਕਿ ਉਹ ਆਪਣੇ ਵੋਟਰਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਅਸੀਂ ਤਾਂ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਐਮਬੈਸੀ ਦੇ ਵਿੱਚ ਨੰਬਰ 2 ਬੀਬੀ ਗੋਇਲ ਸੀ, ਗੋਇਲ ਨੇ ਕੀ ਨਾਂ ਉਹਨਾਂ ਦਾ, ਗਲੋਰੀਆ, ਉਸ ਨੂੰ ਤਲਬ ਕਰਕੇ ਹਾਫ ਐਨ ਆਵਰ ਉਸ ਦੀ ਜਿਹੜੀ ਹੈ ਜਿਹੜਾ ਉਸ ਨੂੰ ਤਲਬ ਕੀਤਾ, ਸਮਨ ਕੀਤਾ। ਹੁਣ ਅਮਰੀਕਾ ਦੇ ਲਈ ਔਰ ਫਿਰ ਸਟੇਟ ਡਿਪਾਰਟਮੈਂਟ ਦੇ ਅਗਲੇ ਦਿਨ ਉਹਨਾਂ ਨੇ ਫਿਰ ਉਹੀ ਰਿਪੀਟ ਕੀਤਾ, ਰਾਦਰ ਇੱਕ ਲਾਈਨ ਹੋਰ ਐਡ ਕੀਤੀ। ਫਿਰ ਇੰਡੀਆ ਸਟਨ
ਔਰ ਇਹ ਨਹੀਂ ਅਸੀਂ ਕਿਹਾ ਸੀ ਕਿ ਭਾਈ ਜੇ ਹਿੰਮਤ ਆ ਹੁਣ ਦੂਜੀ ਵਾਰੀ ਜ਼ਰਾ ਤਲਬ ਕਰੋ। ਪਰ ਇਸ ਸਾਰੇ ਦਾ ਵੀ ਨਤੀਜਾ ਔਰ ਇਧਰ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ 'ਚ ਜਿਹੜੀ ਸਿੱਖ ਸੰਗਤ ਨੇ ਆਪਣੀ ਵਿਲ ਦਿਖਾਈ ਹੈ, ਉਸ 'ਚੋਂ ਸੀ ਕਿ ਇਧਰ ਜਦੋਂ ਰੈਫਰੈਂਡਮ ਹੋ ਰਿਹਾ ਉਧਰ ਇੰਡੀਆ ਜਿਹੜਾ ਹੈ ਉਹ ਆਪਣੀਆਂ ਇਸ ਕਿਸਮ ਦੀ ਸੰਮਨ ਕਰਨ ਦੀ ਜਰਮਨ ਦੇ ਐਮਬੈਸੀ 'ਚੋਂ ਵੀ ਤਲਬ ਕੀਤਾ ਗਿਆ, ਅਮਰੀਕਾ ਦੇ ਵੀ ਕੀਤਾ ਗਿਆ। ਔਰ ਐਨ ਇਸ ਮੌਕੇ ਦੇ ਉੱਤੇ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਭਾਰਤ ਦੇ ਵਿੱਚ ਐਰਿਕ ਗਾਰਸੈਟੀ, ਉਹਨਾਂ ਨੇ ਇੱਕ ਫੁੱਲ ਫਲੈਜਡ ਇੰਟਰਵਿਊ ਜਿਹੜੀ ਉਹਨਾਂ ਦੀ ਰਾਹ ਦੀ ਮੁੱਖ ਏਜੰਸੀ ਹੈ ANI, ਇਹ ਦੋ ਹੀ ਨੇ ANI ਔਰ IANS, ਔਰ ਬਹੁਤ ਸਾਰੇ ਦੂਸਰੇ ਤਾਂ ਜਿਹੜੇ ਨੇ ਇਹਨਾਂ ਸਟੋਰੀਜ਼ ਨੂੰ ਹੀ ਫਰਦਰ ਪਲਾਂਟ ਕਰਦੇ ਨੇ, ਉਹਨੂੰ ਫੁੱਲ ਫਲੈਜਡ ਇੰਟਰਵਿਊ ਦਿੱਤਾ ਔਰ ਵਿਦਆਊਟ ਮਿੰਸਿੰਗ ਦਾ ਵਰਡ। ਐਰਿਕ ਗਾਰਸੈਟੀ ਬੜਾ ਵੋਕਲ, LA ਦਾ ਮੇਅਰ ਵੀ ਰਿਹਾ, ਹਿਊਮਨ ਰਾਈਟਸ ਦੇ ਉੱਤੇ ਵੀ ਜਿਹੜਾ ਇਸ ਦੀ ਬੜੀ ਸਟਰੋਂਗ ਪੋਜੀਸ਼ਨ ਹੈ। ਔਰ ਜਦੋਂ ਕੋਈ ਐਂਬੈਸਡਰ ਕਿਸੇ ਮੁਲਕ 'ਚ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ, ਉਸ ਦਾ ਈਵਨ ਥੋੜਾ ਜਿਹਾ ਵੀ ਕੋਈ ਸਟਰੋਂਗ ਸਟੈਂਡ ਜਿਹੜਾ ਹੈ ਉਹ ਬਹੁਤ ਵਾਰ ਜਿਹੜਾ ਉਹ ਸਰਕਾਰਾਂ ਦੇ ਸਬੰਧਾਂ ਦੇ ਵਿੱਚ ਜਿਹੜਾ ਉਹ ਕੁੜਤਣ ਵੀ ਪੈਦਾ ਕਰਦਾ। ਪਰ ਜਿਸ ਲੈਵਲ ਦੇ ਉੱਤੇ ਐਰਿਕ ਗਾਰਸੈਟੀ ਨੇ ਇਸ ਸਾਰੇ ਇਸ਼ੂ ਨੂੰ ਲਿਆ, ਇਸ ਤੋਂ ਇਹ ਜ਼ਾਹਰ ਹੈ ਕਿ ਵੀ ਉਹ ਭਾਰਤ ਨੂੰ ਕੋਈ ਸਪੇਸ ਦੇਣ ਨੂੰ ਤਿਆਰ ਨਹੀਂ ਨੇ। ਹਾਲਾਂ ਦੂਸਰੀਆਂ ਚੀਜ਼ਾਂ ਆਪਣੀ ਥਾਂ ਤੇ ਚੱਲ ਰਹੀਆਂ, ਡਰੋਨ ਡੀਲ ਵੀ ਹੋਈ, ਦੂਜਾ ਵੀ ਹੋਇਆ, ਸਟ੍ਰੈਟੇਜਿਕ ਪਾਰਟਨਰਸ਼ਿਪ ਵੀ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਇਹਨਾਂ ਦੇ ਜਿਹੜਾ ਮੀਡੀਆ ਨੇ ANI ਜਿਹਦੇ ਨਾਲ ਇਹ ਮੇਨ ਇੰਟਰਵਿਊ ਐਰਿਕ ਗਾਰਸੈਟੀ ਦਾ ਹੋਇਆ, ਉਸ ਨੇ ਹੀ ਇਸ ਦਾ ਸਿਰਲੇਖ ਜਾਂ ਉਨਵਾਨ ਜਾਂ ਹੈਡਲਾਈਨ ਲਾਈ ਹੈ, ਰੈਡ ਲਾਈਨ ਮਸਟ ਨਾਟ ਬੀ ਕ੍ਰਾਸਡ, US ਐਨਵੋਏ ਔਨ ਪਲਾਟ ਟੂ ਕਿਲ ਗੁਰਪਤਵੰਤ ਪੰਨੂ। ਫਿਰ ਜਿਹੜਾ ਪ੍ਰਿੰਟ ਹੈ ਉਸ ਨੇ ਲਾਇਆ, that is just an unacceptable red line, US ਐਂਬੈਸਡਰ ਗਾਰਸੈਟੀ ਔਨ ਪੰਨੂ ਕੇਸ। ਹੁਣ ਇਹਨਾਂ ਨੂੰ ਵੀ ਹੈ ਕਿ ਵੀ ਜਦੋਂ ਕਹਿ ਰਿਹਾ ਕਿ ਵੀ ਖਬਰਦਾਰ ਇਹ ਜਿਹੜੇ ਸਬੰਧ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਰੈੱਡ ਲਾਈਨ ਹੁੰਦੀ ਹੈ, ਔਰ ਜਦੋਂ ਤੁਸੀਂ ਉਸ ਨੂੰ ਕ੍ਰਾਸ ਕਰਦੇ ਹੋ ਰੈੱਡ ਲਾਈਨ ਨੂੰ, ਫਿਰ ਕੋਈ ਮਾਫੀ ਨਹੀਂ ਹੈ। ਔਰ ਇਹ ਕਹਿਣਾ ਉਹ ਇਹੀ ਚਾਹੁੰਦਾ ਹੈ, ਐਰਿਕ ਗਾਰਸੈਟੀ ਨੇ ਇਹੀ ਕਿਹਾ ਵੀ ਤੁਸੀਂ ਰੈੱਡ ਲਾਈਨ ਕ੍ਰਾਸ ਕੀਤੀ ਹੈ, ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸ਼ਹਿਰੀ ਨੂੰ ਤੁਸੀਂ ਮਾਰਨ ਦੀ ਜਿਹੜੀ ਹੈ ਉਹ ਹਿਕਾਮਤ ਕੀਤੀ, ਔਰ ਇਸ ਦੇ ਲਈ ਜਿਹੜੀ ਹੈ ਜਵਾਬਦੇਹੀ ਹੈ ਔਰ ਉਹ ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਔਰ ਇਸ ਦੇ ਉੱਤੇ ਜਿਹੜਾ ਇੱਕ ਪਾਸੇ ਉਹਨਾਂ ਨੇ ਇਹ ਕਹਿ ਕੇ, ਕਿਉਂਕਿ ਮੇਰੇ ਸਾਹਮਣੇ ਦੋਨੋਂ ਹੀ ਸਟੋਰੀਜ਼ ਨੇ, ਮੈਂ ਜੇ ANI ਦੀ ਔਰ ਦੂਸਰੀ ਪ੍ਰਿੰਟ ਨੇ ਥੋੜੀ ਹੋਰ ਵੇਰਵੇ ਨਾਲ ਦਿੱਤੀ ਹੈ, ਪਰ ਉਹਦੇ 'ਚ ਮੈਂ ਵਕਤ ਵੱਲ ਵੀ ਮੈਂ ਦੇਖ ਰਿਹਾ ਘੜੀ ਵੱਲ। ਹੁਣ ANI ਦੀ ਸਟੋਰੀ ਹੈ ਕਿ ਰੈਫਰਿੰਗ ਟੂ ਖਾਲਿਸਤਾਨੀ ਮਾਰਚਿਸ ਐਂਡ ਥ੍ਰੈਟਸ ਇਸ਼ੂਡ ਬਾਈ ਪੰਨੂ, ਉਹਨਾਂ ਨੇ ਕਿਹਾ ਜੀ ਅਮਰੀਕਾ ਦੀ ਧਰਤੀ ਤੇ ਮਾਰਚ ਹੁੰਦੇ ਨੇ, ਕਾਰ ਰੈਲੀਆਂ ਹੁੰਦੀਆਂ ਨੇ ਔਰ ਇਹ ਜਿਹੜੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਹ ਤੇ ਐਰਿਕ ਗਾਰਸੈਟੀ ਨੇ ਕਿਹਾ, US system protected free speech for better or for worse, adding an American citizen could be convicted or deported only as per country's laws, ਕਿ ਤੁਹਾਡੀ ਸੋ ਕਾਲ ਡੈਮੋਕ੍ਰੇਸੀ ਹੋਰ ਹੈ, ਸਾਡੀ ਹੋਰ ਹੈ। ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਫ੍ਰੀ ਸਪੀਚ ਹੈ, ਉਹਦੇ 'ਚ ਜਦੋਂ ਤੱਕ ਕੋਈ ਕਾਰਵਾਈ ਨਾ ਕਰੇ ਕਿਸੇ ਨੈਗੇਟਿਵ, ਉਦੋਂ ਤੱਕ ਕਾਨੂੰਨ ਜਿਹੜਾ ਉਹ ਕਿਸੇ ਨੂੰ ਉਸਦੇ ਲਈ ਜਵਾਬਦੇਹ ਨਹੀਂ ਬਣਾਉਂਦਾ। ਔਰ ਇਹ ਹੈ ਉਹਦੇ 'ਚ ਉਹਨੇ ਕਿਹਾ, ਅੰਡਰ ਆਵਰ ਲਾਅ for an American citizen to be convicted in an American court or to be deported to have a criminal case in another country, it has to meet our law and so we will continue working। ਕਿ ਬਈ ਸਾਡੇ ਲਾਅ ਦੇ ਮੁਤਾਬਕ ਜੋ ਕੁਝ ਵੀ ਉਹ ਕਰ ਰਹੇ ਨੇ ਉਹ ਕੁਝ ਵੀ ਇਲੀਗਲ ਨਹੀਂ ਹੈ। ਇਹ ਬੜਾ ਕਲੀਅਰ ਮੈਸੇਜ ਸੀ। And if anybody ever says something that steps over that line, and I know it is gotten very close, we will be working together on that। ਕਿ ਵੀ ਜੇ ਕੋਈ ਕਾਨੂੰਨ ਦੇ ਉਲੰਘਣਾ ਦੇ ਨੇੜੇ ਤੇ ਪਹੁੰਚ ਜਾਏਗਾ ਫਿਰ ਅਸੀਂ ਵੀ ਤੁਹਾਡੇ ਨਾਲ ਕੋਆਪਰੇਟ ਕਰਾਂਗੇ, ਪਰ ਹੁਣ ਤੱਕ ਜੋ ਕੁਝ ਹੋ ਰਿਹਾ ਹੈ ਉਹ ਵੈਲ ਵਿਦਨ ਦੇ ਐਂਬਿਟ ਆਫ ਦਾ ਲਾਅ ਹੈ। ਫਿਰ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਗੱਲ ਕੀਤੀ, referring to ongoing investigation into alleged plot to assassinate Pannu, Garcetti said the fact that New Delhi and Washington were working together to hold those behind criminal action showed how strong and close the India-US relationship currently was। a diplomatic ਗੱਲ ਹੈ
ਕਿ ਜੀ ਦੇਖੋ ਅਸੀਂ ਦੋਨੋਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ, ਇਹ ਸ਼ੋਅ ਕਰਦਾ ਵੀ ਅਸੀਂ ਕਿੰਨੇ ਨੇੜੇ ਆ। ਹੀ ਹਾਊਐਵਰ ਇਹ ਹੁੰਦਾ ਹੈ ਜਦੋਂ ਇਹ ਡਿਪਲੋਮੈਟ ਦੀ ਲੈਂਗੁਏਜ, ਹੀ ਹਾਊਐਵਰ ਐਮਫੇਸਾਈਜ਼ਡ a red line should not be crossed and no government employee of any country could be involved in an assassination plot of a foreign citizen। ਹੁਣ ਜ਼ਾਹਰ ਹੈ ਵੀ ਹਜੇ ਇੰਡੀਆ ਨੇ ਆਫੀਸ਼ੀਅਲੀ ਤਾਂ ਨਹੀਂ ਐਕਨੋਲਜ ਕੀਤਾ, ਪਰ ਜਿਵੇਂ ਬਲੂਮਬਰਗ ਨਿਊਜ਼ ਨੇ ਲੀਕ ਕੀਤਾ ਸੀ ਕਿ ਜਿਹੜੀ ਉਹਨਾਂ ਨੇ ਇਨਵੈਸਟੀਗੇਟਿਵ ਕਮੇਟੀ ਬਣਾਈ ਹੈ ਉਹਦੇ ਚ ਉਹਨਾਂ ਨੇ ਕਿਹਾ ਜੀ ਰੋਗ ਐਲੀਮੈਂਟ ਜਿਹੜਾ ਰਾਹ ਲਈ ਕੰਮ ਕਰਦਾ ਸੀ ਹੁਣ ਵੀ ਗਵਰਨਮੈਂਟ EMPLOYE ਆ ਉਹਨੇ ਪਲਾਨ ਕੀ। ਹੁਣ ਇਹਦਾ ਉਹ ਜਵਾਬ ਦੇ ਰਿਹਾ ਹੈ एरिक गारसेटी कि ये गल उन्हें कहा भी बिल्कुल क्लीयर होनी चाहिए है कि कोई भी नो गवर्नमेंट EMPLOYE ऑफ एनी कंट्री, तुसी कहो जी नहीं गवर्नमेंट ने नहीं किया रो गल, पर वो तुहाडा EMPLOYE है। सो कोई भी गवर्नमेंट EMPLOYE तुहाडी मुल्क दा कुड बी इनवॉल्वड इन एन असैसिनेशन प्लॉट ऑफ ए फॉरेन सिटीजन कि अमरीका दे सिटीजन नूं मारन दा तुसी प्लॉट कर रहे। आई थिंक that is absolutely critical। ਇਹ ਸਭ ਤੋਂ critical ਹੈ। ਉਹਨੇ ਤੁਸੀਂ ਜੇ ਲਫ਼ਜ਼ ਦੇਖੋ ਤਾਂ ਫਿਰ ਉਹ ਅੰਗਰੇਜ਼ੀ ਦੀ ਕੰਡਡ ਜਿਹੜੀ ਹੈ ਟੋਨ ਹੁੰਦੀ ਹੈ, ਉਹ ਇਹ ਡਿਪਲੋਮੈਟ ਦੀ ਲੈਂਗੁਏਜ ਨਹੀਂ ਹੈ, ਪੋਲੀਟੀਕਲ ਲੀਡਰ ਦੀ ਲੈਂਗੁਏਜ ਹੈ, ਬਟ ਵੈਰੀ ਸਟਰੋਂਗ ਉਹਨਾਂ ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਹੈ। I think that is absolutely critical for any of us, just abstractly that has to be a red line कि भाई इवें नहीं रेड लाइन है। No government or government employee can be involved in the alleged assassination of one of your own citizens। That is just unacceptable red line। ਇਹ ਇੱਕੋ ਹੀ ਗੱਲ ਨੂੰ ਚਾਰ ਅੰਦਾਜ਼ ਦੇ ਵਿੱਚ ਕਹਿ ਕੇ ਉਹਨੂੰ ਰੀਇਨਫੋਰਸ ਕਰਕੇ ਕਿ ਭਾਈ ਤੁਸੀਂ ਲਾਈਨ ਰੈਡ ਕ੍ਰਾਸ ਕੀਤੀ ਹੈ। Any country having an active member of their government involved in a second country trying to assassinate one of their citizens, that is I think usually a red line for any country। if चौथी पंजवीं बार that is a basic issue of sovereignty, that is basic issue of rights कि तुसी प्लॉट कीता अमेरिकन सिटीजन नूं मारन दा, तुसी साडी sovereignty भी वायलेट कीती और तुसी वो रेड लाइन क्रॉस कीती है, that is totally unacceptable। और नाल दी नाल उन्हां नूं दसदा है कि भी ये जो कुछ तुसी कहंदे हो भी तुसी दहशतगर्द ऐलान दिता किसी नूं जां ਇਹ ਕਿਹਾ ਜੀ ਸਾਨੂੰ ਤੁਸੀਂ ਐਕਸਟਰਾ ਰਾਈਟ ਨਹੀਂ ਕੀਤਾ ਜਾਂ ਡਿਪੋਰਟ ਕਰੋ, ਉਹਨਾਂ ਨੇ ਕਿਹਾ ਜੀ ਤੁਹਾਡਾ ਲਾ ਵੱਖਰਾ ਹੋਏਗਾ। ਅਮਰੀਕਾ ਦੀ ਧਰਤੀ ਦੇ ਉੱਤੇ ਜਦੋਂ ਤੱਕ ਕੋਈ ਲਾਅ ਨੂੰ ਬ੍ਰੇਕ ਨਹੀਂ ਕਰਦਾ, ਜਿਹੜਾ ਲਾਅ ਫਰੀडम ਆਫ ਐਕਸਪ੍ਰੈਸ਼ਨ ਦਿੰਦਾ, ਉਦੋਂ ਤੱਕ ਕਿਸੇ ਬਾਰੇ ਵੀ ਕੋਈ ਵੀ ਜਿਹੜਾ ਉਹਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਨਹੀਂ ਹੋ ਸਕਦੀ। ਫਿਰ ਉਹਨਾਂ ਨੇ ਕ੍ਰਿਮੀਨਲ ਜਸਟਿਸ ਸਿਸਟਮ ਔਰ ਬਹੁਤ ਸਾਰਾ, ਕਿਉਂਕਿ ਬੜਾ ਡਿਟੇਲ ਜਿਹੜੀ ਪਾਟਲ ਹੈ बड़ी उछल के सवाल पूछ रही होंगी है 2.5 फुट ही है, लेकिन इत्थे उहदा चेहरे ते हवाइयां उड़ियां होईयां सी और एरिक गारसेटी जिहड़ा कन्विंसिंगली उन्हां नूं ये दस रहा सी कि भी ये जिहड़ा जो कुछ तुसी कीता वायलेट कीता, तुसी रेड लाइन क्रॉस कीती है, ये नाकाबिले माफ़ी है, अनएक्सैप्टेबल है और इसकी जवाबदेही होएगी। और ये एरिक गारसेटी का इंटरव्यू की टाइमिंग तुसी देखो और कुल मिला के ओवरऑल देखो कि जिथे इलैक्शन कोड चल रहा वो अपना पूरा झूठ का पुलंदा जिहड़ा किते मेरठ रैली च बेच रहा मोदी, किते एस जयशंकर का देखो हुण तां लगदा है भी पहलां तां उहदा चेहरा लगदा सी भी कॉन्स्टिपेटेड है क्रॉनिक, हुण तां लगदा इहनूं हैमरॉइड भी ने, बवासीर भी हुई है उहदे चेहरे दियां तुहानूं, क्योंकि पूरी तरह फेलियर। और यही जो तुसी इन्हां दा हाल देखदे हो, ये भी कितों इलैक्शन नहीं लड़ रहा लोक सभा दी, फॉरेन मिनिस्टर जिहड़ा और जिहड़ी सीतारमन फाइनैंस मिनिस्टर जिहड़ी बड़े दावे जी इकोनॉमी ते इन्ने परसेंट दे दूजे, वो भी इलैक्शन नहीं लड़ रही। उन्होंने पूछा कि कहंदी मेरे को पैसे ही नहीं हैगे, वो लुट के तुसी खा गए, तेरे थल्ले सारा सिस्टम। पर यह गल दसदा है भी आ दोवें ही जिहड़े साउथ इंडिया दे सी फाइनैंस मिनिस्टर भी और एस जयशंकर भी इनू तो शायद राज सभा च लिया होया, पर यह सी जी साबित करने दे लई जे एडे ही कामयाब ने, दो ही प्लैंक ने जिन्हां दे उत्ते अपना ये सौदा बेचते हैं जी। देखो असी प्रोग्रेसिंग साडी इकोनॉमी कित्थे, लेकिन लोकां नू फेस नहीं करना जो यही एस जयशंकर जे इन्ना ही मार के मारे ने, इन्नी सफल विदेश नीति कि भी असी रूस दे नाल भी हैं, असी अमरीका दे नाल भी हैं, फिर जरा लोगों फेस तो करो जिहड़े लोगों
ਤੁਸੀਂ ਝੂਠ ਬੋਲ ਕੇ ਔਰ ਦੂਸਰਾ ਕੀਤਾ ਹੋਇਆ। ਪਰ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਸਤਿਗੁਰੂ ਦੀ ਰਹਿਮਤ ਦੇ ਨਾਲ ਗਲੋਬਲੀ ਜਿਹੜਾ ਸਿੱਖ ਇਸ਼ੂ ਹੈ, ਖਾਲਿਸਤਾਨ ਦਾ ਇਸ਼ੂ ਹੈ, ਇਹ ਇੱਕ ਪੋਜ਼ਿਟਿਵ ਟੈਰੇਨ ਦੇ ਵਿੱਚ ਹੈ। ਇਸ ਨੂੰ ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ ਜਾ ਰਿਹਾ ਹੈ। ਅੱਛਾ, ਮੇਨ ਸਟ੍ਰੀਮ ਮੁਖਤਾਰਾ ਲੋਕਾਂ ਤੱਕ ਜਿਹੜਾ ਹੈ ਉਹ ਮੈਸੇਜ ਵੀ ਪਹੁੰਚ ਰਿਹਾ ਹੈ। ਪਰ ਅਗੇਨ ਅਸੀਂ ਸਮਝਦੇ ਹਾਂ ਕਿ ਵੀ ਇਹ ਕਿਸੇ ਇੱਕ ਇੰਡੀਵਿਜੂਅਲ ਜਾਂ ਕਿਸੇ ਇੱਕ ਜਥੇਬੰਦੀ ਜਾਂ ਕਿਸੇ ਇੱਕ ਸਰਕਲ ਦਾ, ਉਹ ਪੰਜਾਬ 'ਚ ਬੈਠੇ ਲੋਕ ਸਿੱਖ ਹੋਣ ਬਾਹਰ ਹੋਣ, ਇਹਦੇ ਲਈ ਸਾਨੂੰ ਵਿਦ ਕੰਸੈਂਸਸ ਬ੍ਰੌਡਰ, ਕਿਉਂਕਿ ਅਜੇ ਸਾਡੇ ਐਨਮੀ ਨੇ ਅੱਡ-ਅੱਡ ਹਥਿਆਰ ਤਾਂ ਉਹ ਕੱਢ ਰਹੇ ਨੇ, ਲੇਕਿਨ ਉਹਨਾਂ ਨੇ ਸਿੱਖਾਂ ਨੂੰ ਸੌਖੇ ਛੱਡਣਾ ਨਹੀਂ ਹੈ। ਉਹ ਕਿਸੇ ਹੱਦ ਤੱਕ ਵੀ ਜਾਣਗੇ, ਆਲਰੇਡੀ ਜਾ ਰਹੇ ਨੇ। ਜੇ ਟਾਰਗੇਟ ਕਿਲਿੰਗ ਤੱਕ ਆ ਗਏ, ਉੱਥੇ ਜੋ ਉਹਨਾਂ ਦਾ ਹਾਲ ਚੱਲ ਰਿਹਾ ਹੈ, ਉਹਨਾਂ ਨੇ ਈਵਨ ਜਿਹੜੇ 40-50 ਸਾਲ ਤੋਂ ਉਹਨਾਂ ਦੀ ਪਤਨੀ ਬਣ ਕੇ ਬਿਨਾਂ ਅਨਕੰਡੀਸ਼ਨਲ ਸਪੋਰਟ ਦੇਣ ਵਾਲੇ ਅਕਾਲੀ ਸੀ, ਉਹਨਾਂ ਨੂੰ ਵੀ ਛਿਟਕ ਕੇ ਮਾਰਿਆ। ਤੇ ਫਿਰ ਇਸ ਦੇ ਲਈ ਜਿੰਨੇ ਦਿਮਾਗ ਲੱਗਣਗੇ, ਜਿੰਨੇ ਕਮਿਟਡ ਲੋਕ ਸਿਰ ਜੋੜ ਕੇ ਬੈਠਣਗੇ, ਜਿੰਨਿਆਂ ਨੂੰ ਅਸੀਂ ਇਨਵੋਲਵ ਕਰਾਂਗੇ, ਉਹੀ ਸਾਡੀ ਮੰਜ਼ਿਲ ਨੂੰ ਹੋਰ ਵੀ ਨੇੜੇ ਲਿਆਏਗਾ। ਔਰ ਅਸੀਂ ਇੱਕ ਵਾਰ ਫਿਰ ਸਮੂਹ ਸਿੱਖ ਸੰਗਤਾਂ ਦਾ, ਜਿਨ੍ਹਾਂ ਨੇ ਵੱਧ ਚੜ੍ਹ ਕੇ ਸੈਕਰਾਮੈਂਟੋ ਦੇ ਇਸ ਰੈਫਰੈਂਡਮ 'ਚ ਸ਼ਮੂਲੀਅਤ ਕੀਤੀ, ਹਮਾਇਤ ਕੀਤੀ, ਉਹਨਾਂ ਨੂੰ ਵਧਾਈ ਵੀ ਦਿੰਦੇ ਔਰ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦੇ ਹਾਂ। ਜੀ ਰਾਜ ਸਾਹਿਬ, ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਰ ਵੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ ਟੀਵੀ 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਆਪਣੇ ਦਾਅਵੇ ਨੂੰ ਲੈ ਕੇ ਜਲਦੀ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਚੀਨ ਨੇ 30 ਨਾਵਾਂ ਵਾਲੀ ਜਿਹੜੀ ਹੈ ਚੌਥੀ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ ਅੱਡ-ਅੱਡ ਥਾਵਾਂ ਦੇ ਚੀਨੀ ਨਾਵਾਂ ਜਿਹੜੇ ਰੱਖੇ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਭਾਰਤ ਇਸ ਵੇਲੇ ਇਹੀ ਨਹੀਂ ਕਿ ਵੀ ਕਨਫਿਊਜ਼ਨ 'ਚ ਹੈ ਜਾਂ ਭੰਬੜ ਭੂਸੇ 'ਚ ਹੈ ਆਪਣੀ ਫੋਰਨ ਪਾਲਿਸੀ ਨੂੰ ਲੈ ਕੇ, ਇਨਰ ਕਲੈਪਸ ਵੱਲ ਵੀ ਵੱਧ ਰਿਹਾ। ਕਿਉਂਕਿ ਜਿਹੜੇ ਥੋੜ੍ਹਾ ਬਹੁਤ ਇਤਿਹਾਸ ਦਾ ਸ਼ੌਕ ਰੱਖਦੇ ਨੇ ਜਾਂ ਖਾਸ ਤੌਰ 'ਤੇ ਜਿਨ੍ਹਾਂ ਨੇ 80ਵਿਆਂ ਦਾ ਦੌਰ ਦੇਖਿਆ, ਔਰ ਜ਼ਾਹਰ ਹੈ ਕਿ ਵੀ 80ਵਿਆਂ ਦਾ ਦੌਰ ਉਹ ਨਹੀਂ ਦੇਖਿਆ ਹੋਏਗਾ ਜਿਹੜਾ ਮਿਡਲ ਏਜ ਤੱਕ ਹੈ ਤੇ ਮਿਡਲ ਏਜ ਪਹੁੰਚਿਆ ਹੋਇਆ, ਕਿ ਜਦੋਂ ਤੁਸੀਂ ਸੋਵੀਅਤ ਯੂਨੀਅਨ ਦੇ ਕਲੈਪਸ ਦੀ ਖਬਰ 89-90 ਤੱਕ ਗੋਰਬਾਚੋਫ ਨੇ ਕੀਤੀ, ਉਸ ਤੋਂ ਪਹਿਲਾਂ ਇਹ ਤਾਂ ਨਜ਼ਰ ਆ ਰਿਹਾ ਸੀ ਕਿਉਂਕਿ ਆਲਰੇਡੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਦੀ ਡਿਫੀਟ ਹੋ ਚੁੱਕੀ ਸੀ। ਔਰ ਲੇਕਿਨ ਇਸ ਹੱਦ ਤੱਕ ਇਕਨੋਮਿਕਲ ਔਰ ਇਨਰ ਕਲੈਪਸ ਹੋ ਚੁੱਕਾ ਹੈ। ਇਹ ਤਾਂ ਸੀ ਕਿ ਸੋਵੀਅਤ ਯੂਨੀਅਨ ਨੂੰ ਫੌਜ ਕੱਢਣੀ ਪਏਗੀ ਅਫਗਾਨਿਸਤਾਨ ਚੋਂ, ਔਰ ਜਿਹੜੀ ਇਵੈਂਚੁਅਲੀ ਕੱਢਣੀ ਵੀ ਪਈ। ਪਰ ਉਹਦੇ ਕੱਢਣ ਦੇ ਨਾਲ ਹੀ
ਟੋਟਲ ਸੋਵੀਅਤ ਯੂਨੀਅਨ ਦਾ ਕਲੈਪਸ ਹੋ ਜਾਣਾ, ਉਸ ਦੇ 15 ਟੁਕੜੇ ਹੋ ਜਾਣੇ, ਇਕੱਲੇ 15 ਇਹੀ ਨਹੀਂ ਕਿ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਵੰਡਿਆ ਗਿਆ, ਈਵਨ ਸਾਰਾ ਈਸਟਰਨ ਯੂਰਪ ਜਿਹੜਾ ਸੋਵੀਅਤ ਯੂਨੀਅਨ ਦੇ ਕਬਜ਼ੇ 'ਚ ਸੀ, ਉਹਨਾਂ ਦੀ ਜਿਹੜੀ ਹੈ ਰਿਟ ਉੱਥੇ ਚੱਲਦੀ ਸੀ, ਉਹ ਹੰਗਰੀ ਹੋਏ, ਜਿਹੜਾ ਹੈ ਉਹ ਚੈਕੋਸਲੋਵਾਕੀਆ ਹੋਏ, ਪੋਲੈਂਡ ਹੋਏ, ਰੋਮਾਨੀਆ ਹੋਏ, ਆ ਸਾਰੇ ਈਸਟ ਜਰਮਨੀ ਹੋਏ। ਇਹ ਠੀਕ ਹੈ ਵੀ ਘੱਟੋ ਘੱਟ ਗੋਰਬਾਚੋਫ ਜਿਹੜਾ ਐਟ ਦਾ ਹੈਲਮ ਆਫ ਅਫੇਅਰ ਸੀ ਔਰ ਜਿਹਨੂੰ ਬਾਅਦ 'ਚ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ, ਉਹਨੇ ਦੇਖ ਲਿਆ ਸੀ ਕਿ ਵੀ ਜਾ ਰਿਹਾ ਸਾਰਾ ਕੁਝ। ਉਹਨੇ ਕਿਹਾ ਵੀ ਬਜਾਏ ਕਿ ਵੱਡੇ ਖੂਨ ਖਰਾਬੇ ਦੇ ਨਾਲ ਸਾਰਾ ਐਂਡ ਹੋਏ ਕਿ ਵੀ ਅਸੀਂ ਇਕੋਨਮੀ ਕਲੈਪਸ ਹੋ ਚੁੱਕੀ ਹੈ, ਰਿਟ ਹੈ ਨਹੀਂ, ਕੋਈ ਡਿਸਪਲਿਨ ਜਾਂ ਦੂਸਰਾ ਤਾਂ ਕੀ ਹੋਣਾ ਕਿ ਵੀ ਥਾਂ ਥਾਂ ਹੀ ਮੂਵਮੈਂਟਸ ਆਪਣਾ ਜ਼ੋਰ ਫੜ ਰਹੀਆਂ ਨੇ, ਔਰ ਚੰਗੀ ਗੱਲ ਇਹੀ ਹੋਏਗੀ ਕਿ ਵੀ ਇਹ ਸਾਰਿਆਂ ਨੂੰ ਹੁਣ ਸਮੇਟ ਦਿਓ ਤੇ ਮੰਨ ਲਓ ਕਿ ਵੀ ਅਸੀਂ ਰਸ਼ੀਆ ਓਰੀਜਨਲੀ ਰਸ਼ੀਆ ਜੋ ਹੈਗੇ। ਔਰ ਅਮਰੀਕਾ ਦੇ ਵਿੱਚ ਵੀ ਗ੍ਰੇਸਫੁਲੀ ਰੀਗਨ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਰੀਗਨ ਜਿਹਨੇ ਸੋਵੀਅਤ ਯੂਨੀਅਨ ਬਾਰੇ ਕਿਹਾ ਸੀ ਇਟ ਇਜ਼ ਐਨ ਈਵਲ ਐਮਪਾਇਰ। ਮੈਂ ਅਕਸਰ ਜਦੋਂ ਆਪਣੀਆਂ ਪਹਿਲੀਆਂ ਪ੍ਰੈਸ ਰਿਲੀਜ਼ਸ ਲੇਟ 80s ਜਾਂ ਅਰਲੀ 90s 'ਚ ਅਸੀਂ ਜਾਰੀ ਕਰਦੇ ਸੀ ਤਾਂ ਮੈਂ ਹਮੇਸ਼ਾ ਇਹ ਕੋਟ ਕਰਦਾ ਹੁੰਦਾ ਸੀ ਕਿ ਵੀ as Reagan said, Soviet Union is an evil empire, and today if there is any evil empire on the earth, that is India. ਔਰ ਉਹੀ evil empire ਜਿਹੜਾ ਰੀਗਨ ਨੇ ਬ੍ਰਾਂਡ ਕੀਤਾ ਹੋਇਆ ਸੀ, ਇਵੈਂਚੁਅਲੀ ਉਹੀ ਸਿਸਟਮ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਕਲੈਪਸ ਦੇ ਵਿੱਚ ਗੋਰਬਾਚੋਫ ਦੇ ਨਾਲ ਜਿਹੜਾ ਤਾਵਨ ਵੀ ਕਰ ਰਿਹਾ ਸੀ। ਔਰ ਦੂਸਰਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਹੁਣ ਜੋ ਕੁਛ ਪਿਛਲੇ 2 ਸਾਲ ਤੋਂ ਰਸ਼ੀਆ ਔਰ ਯੂਕਰੇਨ ਦੇ ਵਿਚਾਲੇ ਹੋ ਰਿਹਾ ਹੈ, ਜਾਂ ਜਿਹੜਾ ਬਾਕੀ ਥਾਵਾਂ ਦੇ ਉੱਤੇ ਗਜ਼ਾ ਦਾ ਤਾਂ ਇੱਕ ਡਿਫਰੈਂਟ ਸਟੋਰੀ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਇਹ 15 ਹਿੱਸੇ ਹੋਏ ਸੋਵੀਅਤ ਯੂਨੀਅਨ ਦੇ ਜਾਂ ਈਸਟਰਨ ਯੂਰਪ ਨਿਕਲਿਆ ਸੋਵੀਅਤ, ਕੋਈ ਬਲੱਡ ਸ਼ੈਡ ਨਹੀਂ ਹੋਇਆ, ਬਹੁਤ ਮਾਮੂਲੀ ਲੈਵਲ ਦੇ ਉੱਤੇ। ਹਾਂ, ਹਾਲਾਂਕਿ ਜਦੋਂ ਯੂਗੋਸਲਾਵੀਆ ਟੁੱਟਦਾ ਹੈ ਟੀਟੋ ਤੋਂ ਜਾਣ ਤੋਂ ਬਾਅਦ ਔਰ ਕਾਫੀ ਅਰਸੇ ਬਾਅਦ, ਉਹਦੇ 'ਚ ਬੋਸਨੀਆ ਹਰਜ਼ੇਗੋਵੀਨਾ 'ਚ ਬਲੱਡ ਸ਼ੈਡ ਹੋਇਆ ਔਰ ਸਰਬੀਆ ਨੇ ਉੱਥੇ ਜ਼ੁਲਮ ਕੀਤੇ। ਲੇਕਿਨ ਸੋਵੀਅਤ ਯੂਨੀਅਨ ਇਵੇਂ ਪੀਸਫੁਲੀ 15 ਮੁਲਕ, ਹਾਲਾਂ ਜਦੋਂ ਹੁਣ ਪੁਤਿਨ ਆਇਆ, ਰਸ਼ੀਆ ਨੇ ਵਾਪਸ ਕ੍ਰਾਈਮੀਆ ਦੇ ਉੱਤੇ ਲਿਆ, ਹੁਣ ਯੂਕਰੇਨ ਦੇ ਉੱਤੇ ਹੈ, ਬੈਲਾਰੂਸ ਦੀ ਢਿਬਰੀ ਟਾਈਟ ਕੀਤੀ ਹੋਈ ਹੈ, ਦੂਸਰਾ ਇਹ ਉਹਦਾ, ਕਿਉਂਕਿ ਇਹ ਵਾਪਸ ਉੱਥੇ ਜਾਣਾ ਚਾਹੁੰਦਾ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਈਵਨ ਜਿਹੜੇ ਵਰਸਟ ਸੋਵੀਅਤ ਯੂਨੀਅਨ ਦੇ ਪ੍ਰੈਡਿਕਟਰ ਵੀ ਸੀ, ਜਿਹੜੇ ਪੋਲੀਟੀਕਲ ਪੰਡਤ ਕਹਿੰਦੇ ਨੇ ਜਿਹਨਾਂ ਨੂੰ ਜਾਂ ਪ੍ਰੈਡਿਕਟ ਕਰਦੇ ਨੇ, ਈਵਨ ਉਹਨਾਂ 'ਚੋਂ ਵੀ ਕਦੇ ਕੋਈ ਇਸ ਕਿਸਮ ਦਾ ਨਹੀਂ ਸੀ ਕਿ ਸੋਵੀਅਤ ਯੂਨੀਅਨ ਕਲੈਪਸ ਹੋ ਰਿਹਾ ਜਾਂ ਇਸ ਦੇ 15 ਟੁਕੜੇ ਹੋ ਰਹੇ ਨੇ ਔਰ ਗੋਰਬਾਚੋਫ ਵਿਲ ਬੀ ਦਾ ਫਾਈਨਲ ਪ੍ਰੈਜ਼ੀਡੈਂਟ ਆਫ ਸੋਵੀਅਤ ਯੂਨੀਅਨ ਹੂ ਵਿਲ ਪ੍ਰੀਜ਼ਾਈਡ ਓਵਰ ਦਾ ਡਿਸਇੰਟੀਗ੍ਰੇਸ਼ਨ ਆਫ ਹਿਸ ਕੰਟਰੀ। ਪਰ ਅੱਜ ਜਦੋਂ ਗੋਰਬਾਚੋਫ ਇੱਕ ਸਟੇਟਸਮੈਨ ਵਾਂਗ ਲੱਗਦਾ ਹੈ, ਸਟੇਟਸਮੈਨ ਉਹ ਹੁੰਦਾ ਹੈ। ਔਰ ਇਵੇਂ ਫੌਜ ਦੇ ਵਿੱਚ ਵੀ ਹੁਣ ਬਹੁਤ ਵਾਰੇ ਹੁੰਦਾ ਹੈ ਕਿ ਜੀ ਫੌਜ ਨੇ ਸਰੈਂਡਰ ਕਰਤਾ, ਅਖੀਰਲੇ ਬੰਦੇ ਤੱਕ ਮਰਨਾ ਚਾਹੀਦਾ, ਇਹ ਵੀ ਨਹੀਂ ਹੁੰਦਾ। ਇੱਕ ਸਟੇਜ ਆਉਂਦੀ ਹੈ ਜਦੋਂ ਤੁਹਾਨੂੰ ਲੱਗਦਾ ਵੀ ਤੁਸੀਂ 4 ਚੁਫੇਰੇ ਘਿਰ ਗਏ ਹੋ, ਕੋਈ ਰਸਤਾ ਨਹੀਂ ਹੈ, ਔਰ ਤੁਹਾਨੂੰ ਇੱਕ ਆਨਰੇਬਲ ਡੀਲ ਆਫਰ ਕੀਤੀ ਜਾਂਦੀ ਹੈ। ਆਨਰੇਬਲ ਤਾਂ ਨਹੀਂ ਹੁੰਦਾ ਸਰੈਂਡਰ ਕੋਈ ਵੀ, ਲੇਕਿਨ ਇਹ ਹੈ ਵੀ ਤੁਹਾਨੂੰ ਇਹ ਵੀ ਬਿਲਾ ਵਜ੍ਹਾ ਖੂਨ ਜਿਹੜਾ ਹੈ ਉਹ ਡੋਲਣ ਤੋਂ ਬਚਿਆ ਜਾ ਸਕਦਾ ਤੇ ਉਹ ਸਰੈਂਡਰ ਹੁੰਦੇ ਨੇ। ਜੇ ਪਾਕਿਸਤਾਨੀ ਫੌਜ ਨੇ ਬੰਗਲਾਦੇਸ਼ 'ਚ ਕੀਤਾ, ਜਾਂ ਈਵਨ ਅਸੀਂ ਸੈਕੰਡ ਐਂਗਲੋ ਸਿੱਖ ਵਾਰ ਵੇਲੇ ਚੇਲਿਆਂ ਵਾਲੇ ਤੋਂ ਬਾਅਦ ਰਾਮਨਗਰ ਦੀ ਲੜਾਈ 'ਚ ਸਿੱਖ ਫੌਜ ਨੇ ਵੀ ਜਿਹੜਾ ਉਹ ਉਸੇ ਤਰੀਕੇ ਨਾਲ ਜੀ ਆਪਣਾ ਹਥਿਆਰ ਰੱਖੋ ਔਰ ਦੂਸਰਾ ਕਰੋ ਔਰ ਜਾਓ। ਇੱਕ ਖੈਮੇ 'ਚੋਂ ਵੜਦੇ ਸੀ, ਦੂਜੇ 'ਚੋਂ ਨਿਕਲ ਜਾਂਦੇ ਸੀ। ਸੋ ਇਹ ਇੱਕ ਵਿਜ਼ਡਮ ਹੁੰਦੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਵੀ ਸਾਰਾ ਜਾ ਰਿਹਾ, ਫਿਰ ਤੁਹਾਨੂੰ ਜਿਵੇਂ ਪੰਜਾਬੀ ਫੋਕਲੋਰ ਦੀ ਇਹ ਵਿਜ਼ਡਮ ਹੈ ਕਿ ਜੇ ਸਾਰਾ ਜਾਂਦਾ ਦੇਖੀਏ, ਅੱਧਾ ਦਈਏ ਵੰਡ ਜਾਂ ਅੱਧਾ ਦਈਏ ਲਟਾ, ਇਹ ਅੱਡ ਅੱਡ ਏਰੀਏ 'ਚ ਬਦਲਿਆ ਜਾਂਦਾ ਹੈ ਕਿ ਵੀ ਤੁਹਾਨੂੰ ਲੱਗਦਾ ਸਾਰਾ ਹੀ ਜਾ ਰਿਹਾ ਤੇ ਤੁਸੀਂ ਬਜਾਏ ਇਸ ਦੇ ਜੇ ਅੱਧਾ ਦੇ ਕੇ ਛਟਕਾਰਾ ਹੁੰਦਾ ਛੱਡ ਦਿਓ ਉਹਦੇ। ਸੋ ਇਸੇ ਤਰ੍ਹਾਂ ਸਿਆਣਪ ਇਹੀ ਹੁੰਦੀ ਹੈ। ਔਰ ਮੈਂ ਜਿਹੜਾ ਇਸ ਵੇਲੇ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਹੁਣ, ਇਹ ਪਿਛਲੇ ਵੀਕਐਂਡ ਦੇ ਉੱਤੇ ਜੇ ਦੇਖੀਏ ਚੋਣਾਂ ਨੂੰ ਲੈ ਕੇ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ, ਉਹਨੂੰ ਲੈ ਕੇ ਉਹਦੇ 'ਚ ਰਾਮਲੀਲਾ ਮੈਦਾਨ ਕਿ ਕਿਹੜਾ ਉਹਦੇ 'ਚ ਇੰਡੀਆ ਬਲਾਕ ਦੀ ਜਿਹੜੀ ਹੈ ਉਹ ਕਨਵੈਨਸ਼ਨ ਜਾਂ ਉਹਨਾਂ ਦੀ ਉਹ ਪੂਰਾ, ਉਹਦੀ ਘਰ ਵਾਲੀ ਵੀ ਹੈ ਕੇਜਰੀਵਾਲ ਦੀ, ਉਹ ਸ਼ੰਭੂ ਸ਼ੋਰੇਨ ਜਿਹੜਾ ਉਹਦੀ ਘਰ ਵਾਲੀ ਹੈ, ਕੋਈ ਹੋਰ ਹੈ, ਉਹ ਸਾਰਾ ਕਿਵੇਂ ਚੱਲ ਰਿਹਾ ਇੰਡੀਆ ਬਲਾਕ ਫਲਾਣਾ।
ਔਰ ਮੋਦੀ ਮੇਰਠ ਤੋਂ ਐਡਰੈਸ ਕਰ ਰਿਹਾ ਹੈ। ਔਰ ਇਸ ਸਾਰੇ ਚੋਂ ਇਲੈਕਟਰਲ ਬੌਂਡਸ ਦਾ ਇਸ਼ੂ ਆਇਆ, ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਦੇ ਸਵਾਲ ਨੇ, ਮੀਡੀਆ ਦੇ ਉੱਤੇ ਸਵਾਲ ਨੇ। ਅਮਰੀਕਾ ਨੇ ਜਿਹੜਾ ਇਸ ਦੇ ਉੱਤੇ ਲਾਈਨ ਲਈ ਕਿ ਵੀ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਕੀ ਹੁੰਦਾ ਹੈ ਟਰਾਂਸਪੇਰੈਂਟਲੀ ਇਲੈਕਸ਼ਨ। UN ਦੇ ਜਨਰਲ ਅੰਡਰ ਸੈਕਟਰੀ ਦੇ ਜਿਹੜਾ ਸੈਕਟਰੀ ਜਨਰਲ ਦੇ ਸਪੋਕਸਮੈਨ ਨੇ ਲਾਈਨ ਲਈ। ਸੋ ਇਹੀ ਕੁਛ ਜਿਹੜਾ ਹੈ ਜਦੋਂ ਤੁਸੀਂ ਦੇਖਦੇ ਹੋ, ਔਰ ਇਹ ਜਿਹੜਾ ਮੋਦੀ ਔਰ ਉਸ ਦੇ ਸਾਰੇ ਜਿਹੜੇ ਨੇ ਫਸੇ ਹੋਏ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਵੀ ਇਹਨਾਂ ਦੇ ਸਿਰ ਦੇ ਉੱਤੇ ਆ ਗਿਆ ਹੈ। ਬਾਕੀ ਵੀ ਇਕੋਨਮੀ ਵੀ ਅੰਦਰੋਂ ਜਾ ਰਹੀ। ਔਰ ਚਾਈਨਾ, ਜਿਸ ਅੰਦਾਜ਼ ਦੇ ਵਿੱਚ ਚਾਈਨਾ ਨੇ 1 ਮਹੀਨੇ ਦੇ ਵਿੱਚ 5ਵੀਂ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਦੇ ਨੂੰ ਉਹਨਾਂ ਨੇ ਬਾਰ-ਬਾਰ ਇਹ ਕਿਹਾ ਕਿ ਵੀ ਇਹ ਸਾਡਾ ਹਿੱਸਾ ਹੈ। ਔਰ ਉਸ ਦੇ ਉੱਤੇ ਅਸੀਂ ਗੱਲ ਕਰਾਂਗੇ। ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਚੌਥੀ ਲਿਸਟ ਜਾਰੀ ਕੀਤੀ ਹੈ ਜਿਹਦੇ 'ਚ ਕਿ ਅਰੁਣਾਚਲ ਪ੍ਰਦੇਸ਼ ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, ਔਰ ਆਪਣਾ ਉਹਨਾਂ ਨੇ ਚਾਈਨੀਜ਼ ਨੇਮ ਵੀ ਉਸ ਦਾ ਉਹ ਪ੍ਰੋਨਾਊਂਸ ਕਰਦੇ ਨੇ ਜ਼ੈਂਗਨੈਨ। ਔਰ ਉਹਦੇ 'ਚ ਉਹਨਾਂ ਨੇ ਹੁਣ ਇਹ ਹੁੰਦਾ ਹੈ ਵੀ ਜਿਵੇਂ ਤੁਹਾਡੇ ਨਿਆਣਿਆਂ ਦੇ ਨਾਂ ਕੋਈ ਹੋਰ ਰੱਖੇ, ਇਹਦਾ ਮਤਲਬ ਇਹ ਹੈ ਵੀ ਇਹ ਤੁਹਾਡੇ ਨਹੀਂ ਨੇ, ਇਹ ਸਾਡੇ ਨੇ। ਔਰ ਇਹ ਇਵੇਂ ਹੀ ਹੈ ਕਿ ਵੀ ਹੁਣ ਅਰੁਣਾਚਲ ਤਾਂ ਉਹਨਾਂ ਨੇ ਜਦੋਂ ਹੁਣ ਤੁਸੀਂ ਇਹਨਾਂ ਦੀਆਂ क्विज भी देखोगे कि जी भारत में कौन सा प्रांत है जहाँ सूर्य सबसे पहले उदय होता है, होएगा अरुणाचल प्रदेश, क्योंकि ऊपर ईस्ट ਦੇ ਵਿੱਚ ਹੈ। ਦੂਜਾ ਹੁਣ ਇੱਕ ਪਾਸੇ ਉਸ ਲੈਵਲ ਤੇ ਹੋਏ। ਔਰ ਮੋਦੀ ਜਦੋਂ ਪਿਛਲੇ ਦਿਨਾਂ 'ਚ ਗਿਆ ਹੈ ਕਿ ਜੀ ਇਹ ਸੇਲਾ ਟਨਲ, ਇਹ ਜਿਹੜੀ ਟਨਲ ਹੈ 13,000 ਫੀਟ ਦੇ ਉੱਤੇ, ਇਹਨੂੰ ਜੋੜੇਗੀ ਫਲਾਣਾ, ਅਸੀਂ ਇਨਫਰਾਸਟ੍ਰਕਚਰ ਬਣਾ ਰਹੇ ਹਾਂ। ਦੂਜਾ ਤੇ ਉਹ ਚੌਥੀ 5ਵੀਂ ਵਾਰ ਇਹ ਕਹਿਣ ਕਿ ਜੀ ਇਹ ਤਾਂ ਸਾਡਾ ਹੈ। ਉਹ ਇਹਨੂੰ ਸਾਊਥ ਤਿੱਬਤ ਕਹਿੰਦੇ ਨੇ। ਔਰ ਜ਼ੈਂਗਨੈਨ ਜਿਹੜਾ ਚਾਈਨੀਜ਼ ਦੇ ਵਿੱਚ ਨੇਮ ਹੈ। ਔਰ ਅੱਜ ਜਿਹੜੀ ਮੇਨ ਖਬਰ ਇਹਨਾਂ ਦੇ ਸਾਰੇ ਮੀਡੀਆ ਨੇ ਲਾਈ ਹੈ, China releases 34 names for places in Arunachal Pradesh. Chinese Ministry of Civil Affairs releases 4th list of standardized geographical names in Zhengnan, the Chinese name for Arunachal Pradesh. ਹੁਣ ਉਹ ਜ਼ੈਗਨੈਨ ਕਹਿੰਦੇ ਨੇ। ਹੁਣ ਇਹ ਚੌਥੀ ਲਿਸਟ ਇਸ ਲਈ, ਔਰ ਅੱਜ ਉਹਨਾਂ ਨੇ 30 ਹੋਰ ਥਾਵਾਂ ਦੇ ਜਿਹੜੇ ਅਰੁਣਾਚਲ ਪ੍ਰਦੇਸ਼ 'ਚ ਨੇ ਉਹ ਨਾਂ ਦਿੱਤੇ ਨੇ। ਪਹਿਲੀ ਲਿਸਟ ਜਿਹੜੀ ਉਹਨਾਂ ਨੇ ਜਾਰੀ ਕੀਤੀ ਸੀ 2017 ਦੇ ਵਿੱਚ, ਉਹਦੇ 'ਚ ਉਹਨਾਂ ਨੇ ਜਿਹੜਾ ਮਈ 1 2017 ਦੀ ਲਿਸਟ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਨਾਂ ਬਦਲੇ ਸੀ। ਔਰ ਉਸ ਦੇ ਵਿੱਚ ਉਹਨਾਂ ਨੇ ਫਿਰ ਦੂਸਰੀ ਲਿਸਟ ਉਹਨਾਂ ਨੇ ਜਾਰੀ ਕੀਤੀ 2021 ਦੇ ਵਿੱਚ। ਉਸ ਦੇ ਵਿੱਚ 6 ਥਾਵਾਂ ਦੇ ਨਾਂ ਜਿਹੜੇ ਨੇ ਅਰੁਣਾਚਲ 'ਚ ਉਹਨਾਂ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖੇ। ਸੈਕੰਡ ਲਿਸਟ ਦੇ ਵਿੱਚ 15 ਪਲੇਸਿਸ ਸੀ, ਪਹਿਲੀ ਦੇ ਵਿੱਚ 6 ਸੀ। ਫਿਰ ਉਹਨਾਂ ਨੇ ਤੀਸਰੀ ਲਿਸਟ 2023 ਦੇ ਵਿੱਚ ਜਾਰੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ 11 ਥਾਵਾਂ ਦੇ ਨਾਂ ਬਦਲ ਕੇ ਚਾਈਨੀਜ਼ ਜ਼ਬਾਨ ਦੇ ਵਿੱਚ ਦਿੱਤੇ। ਔਰ ਹੁਣ ਉਹਨਾਂ ਨੇ ਚਾਈਨਾ 30 ਜਿਹੜੇ ਆ ਨੇ ਨਵੇਂ ਨਾਂ ਜਿਹੜੇ ਚਾਈਨੀਜ਼ ਜ਼ਬਾਨ 'ਚ ਨੇ ਉਹ ਦਿੱਤੇ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਕਿ ਭਾਈ ਇਹ ਭਾਰਤ ਆਪਣਾ ਦਾਵਾ ਦੂਵਾ ਨਾ ਕਰੇ, ਇਹ ਸਾਡਾ ਸੂਬਾ ਹੈ ਔਰ ਅਲਟੀਮੇਟਲੀ ਅਸੀਂ ਉਹਨੂੰ ਲੈਣਾ ਹੈ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੀ ਧਰਤੀ ਦੇ ਉੱਤੇ ਗੈਰ ਨਾ ਹੋਣ, ਇਸ ਲਈ ਅਸੀਂ ਚਾਈਨੀਜ਼ ਜ਼ਬਾਨ ਦੇ ਵਿੱਚ ਇਹਨਾਂ ਨਾਵਾਂ ਨੂੰ ਰੱਖ ਰਹੇ। ਹਾਲਾਂਕਿ ਇਸ ਦੇ ਉੱਤੇ ਕਾਫੀ ਭੜਕਿਆ ਐਸ ਜੈ ਸ਼ੰਕਰ, ਉਹਨੇ ਇੰਡੀਆ ਨੇ ਕਿਹਾ ਕਿ ਜੀ ਐਸ ਜੈ ਸ਼ੰਕਰ ਨੇ ਕਿ ਚਾਈਨਾਜ਼ ਕਲੇਮ ਔਨ ਅਰੁਣਾਚਲ ਪ੍ਰਦੇਸ਼ ਇਜ਼ ludicrous and the frontier state was a natural part of India। ਇਹ ਕੁਦਰਤੀ ਸਾਡਾ, ਔਰ ਇਸੇ ਤਰ੍ਹਾਂ ਉਹਨਾਂ ਦੀ ਸਟੇਟਮੈਂਟ ਹੈ ਅਰੁਣਾਚਲ ਪ੍ਰਦੇਸ਼ was is and will always be a part of India। ਇਹ ਸੀ, ਹੈ, ਹਮੇਸ਼ਾ ਇੰਡੀਆ ਦਾ ਹਿੱਸਾ ਰਹੇਗਾ। ਐਸ ਜੈ ਸ਼ੰਕਰ। ਹੁਣ ਇਹ ਜਦੋਂ ਚਾਈਨਾ ਦਾ 4-5 ਔਰ ਮੈਂ ਕਿਹਾ ਵੀ ਇਸ ਵੇਲੇ ਜੇ ਤੁਸੀਂ ਇੰਡੀਆ ਦੀ ਇਨਰ ਸਿਚੁਏਸ਼ਨ ਦੇਖੋ, 80 ਕਰੋੜ ਲੋਕ ਜਿਹੜੇ ਉਹਨਾਂ ਦੇ 5 ਕਿਲੋ ਅੰਨ ਦੇ ਉੱਤੇ ਬੇਸਡ ਨੇ। ਇਨਵੈਸਟਮੈਂਟ, ਡਾਇਰੈਕਟ ਇਨਵੈਸਟਮੈਂਟ ਜਿਹੜੀ FDI ਦੇ ਥੱਲੇ ਸੀ, ਫੋਰਨ ਡਾਇਰੈਕਟ, ਉਹ ਬਹੁਤ ਥੱਲੇ ਚਲੀ ਗਈ ਹੈ। ਉਸ ਦਾ ਤੁਸੀਂ ਟਰੈਕ ਰੈਕਰਡ ਜਿਹੜੀ ਮਾੜਾ ਮੋਟਾ ਉਹਨਾਂ ਨੂੰ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਥੱਲੇ ਥੋੜ੍ਹਾ ਬਹੁਤ ਉਹਨਾਂ ਨੂੰ ਇਹ ਮਿਲਦਾ ਸੀ ਇੱਕ ਲੀਵਰੇਜ, ਉਹ ਉਹਨਾਂ ਨੇ ਖੁਦ ਗਵਾ ਲਿਆ। ਉਹ CA ਕਾਨੂੰਨ ਹੋਏ, ਉਹ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਜੋ ਇਹਨਾਂ ਨੇ ਜਰਨਲਿਸਟਾਂ ਦਾ ਔਰ ਡਿਸੀਡੈਂਟਸ ਦਾ ਹਾਲ ਕੀਤਾ ਹੋਇਆ। ਈਵਨ US ਸਰਫ ਜੇ ਰਿਪੀਟਡਲੀ
ਆ ਕੇ ਜਿਹੜਾ ਯੂਐਸ ਕਾਂਗਰਸ ਦੇ ਸਾਹਮਣੇ ਕਹਿੰਦੇ ਨੇ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ ਔਰ ਇਹੀ ਗੱਲ ਈਵਨ ਯੂਰਪ ਦੀਆਂ ਇੰਡੀਪੈਂਡੈਂਟ ਬਾਡੀਜ਼ ਕਹਿੰਦੀਆਂ ਨੇ ਵੀ ਇਲੈਕਟ੍ਰੋਕ੍ਰੇਸੀ ਹੈ ਵੀ ਵੋਟਾਂ ਜ਼ਰੂਰ ਪੈਂਦੀਆਂ ਨੇ ਔਰ ਲੇਕਿਨ ਬਾਕੀ ਜਿਹੜੇ ਉਹਦੇ ਸਾਰਾ ਪੈਰਾਮੀਟਰ ਨੇ ਉਹ ਡਿਕਟੇਟਰਸ਼ਿਪ ਵਾਲੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਜੇ ਚਾਈਨਾ ਨੇ, ਹਾਲਾਂ ਬਹੁਤਿਆਂ ਨੂੰ ਇਹ ਲੱਗਦਾ ਸੀ ਅਮਰੀਕਾ 'ਚ ਵੀ ਸੀ ਕਿ ਚਾਈਨਾ ਤਾਈਵਾਨ ਵੱਲ ਜਾਏਗਾ, ਪਰ ਹੁਣ ਉਹਨਾਂ ਨੂੰ ਲੱਗਦਾ, ਔਰ ਜਿਵੇਂ ਇੱਕ ਉਹਨਾਂ ਦੇ ਅਮਰੀਕਨ ਪ੍ਰੋਫੈਸਰ ਨੇ ਵੀ ਦਿੱਲੀ 'ਚ ਜਾ ਕੇ ਕਿਹਾ ਸੀ ਕਿ ਵੀ ਜਿਹੜਾ ਹੈ ਉਹ ਚਾਈਨਾ ਤਾਈਵਾਨ ਦੇ ਖਿਲਾਫ ਕਦੇ ਵੀ ਡਾਇਰੈਕਟ ਫੌਜੀ ਕਾਰਵਾਈ ਨਹੀਂ ਕਰੇਗਾ, ਉਹਨੂੰ ਤਾਂ ਉਹਨੇ ਉਹਨਾਂ ਕੀ ਧਮਕਾ ਕੇ ਰੱਖਿਆ ਹੋਇਆ ਹੈ। ਔਰ ਅਲਟੀਮੇਟਲੀ ਜਿਹੜੇ ਐਕਸਪਰਟ ਨੇ ਉਹਨਾਂ ਦਾ ਵੀ ਜੇ ਚਾਈਨਾ ਨੇ ਆਪਣੀਆਂ ਜਿਹੜੀਆਂ ਨੇ ਉਹ ਹੱਥ ਦਿਖਾ, ਕਿਉਂਕਿ ਜਿਸ ਲੈਵਲ ਤੇ ਜਾ ਕੇ ਇੰਡੀਆ ਜਿਹੜਾ ਉਹ ਜਿਸ ਨੂੰ ਕਹਿੰਦੇ ਨੇ ਕਿ ਭਾਈ ਉਹ ਡਬਲ ਏਜੰਟੀ ਕਰਦਾ ਹੈ, ਜਿਵੇਂ ਇੰਡੀਆ ਨੇ ਪਿਛਲੇ ਦਿਨਾਂ 'ਚ ਫਿਲੀਪੀਨਸ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਸਾਊਥ ਚਾਈਨਾ ਸੀ 'ਚ, ਉਹ ਵੀ ਚਾਈਨਾ ਨੇ ਵਾਰਨ ਕੀਤਾ ਕਿ ਵੀ ਕੀਪ ਯੋਰ ਹੈਂਡਸ ਆਫ, ਤੁਸੀਂ ਇਸ ਦੇ ਵਿੱਚ ਨਾ ਕਰੋ। ਸੋ ਮੈਨੂੰ ਇਹ ਲੱਗਦਾ ਕਿ ਵੀ ਇਸ ਵੇਲੇ ਬਹੁਤ ਸਾਰੇ ਹਾਲਾਤ ਇੰਡੀਆ ਦੇ ਉਸ ਕਿਸਮ ਦੇ ਨੇ ਜਿਹੜੇ ਪ੍ਰੀ 1990 'ਚ ਖਾਸ ਤੌਰ ਤੇ 87-88 ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਪਹਿਲਾਂ ਦੇ ਸੀ। ਔਰ ਇਸ ਦੇ ਵਿੱਚ ਜਿਹੜਾ ਇਹਨੇ ਨੈਚੁਰਲ ਪਾਰਟ ਆਫ ਇੰਡੀਆ ਕਹਿ ਕੇ ਉਹਨਾਂ ਨੇ ਕਿਹਾ ਦਿਸ ਇਜ਼ ਨਾਟ ਅ ਨਿਊ ਇਸ਼ੂ, I mean China has laid claim, it has expanded its claim, the claims are ludicrous to begin with and remain ludicrous today। ਇਹ ਇਸ ਦਾ ਉਸ ਦੇ ਉੱਤੇ ਰਿਐਕਸ਼ਨ ਹੈ। ਔਰ ਹੁਣ ਬੜੀ ਦਿਲਚਸਪ ਖੇਡ ਇਹ ਹੈ ਕਿ ਵੀ ਜਦੋਂ ਚਾਈਨਾ ਰਿਪੀਟਡਲੀ ਕਲੇਮ ਕਰਦਾ ਹੈ ਔਰ ਸਟੇਟ ਡਿਪਾਰਟਮੈਂਟ ਦੇ ਪਿਛਲੇ ਦਿਨਾਂ ਦੇ ਵਿੱਚ ਮਾਰਚ 9 ਨੂੰ ਜਦੋਂ ਇਹ ਸਟੇਟਮੈਂਟ ਦਿੱਤੀ ਕਿ US recognizes Arunachal Pradesh as Indian territory and we strongly oppose any unilateral attempt to advance territorial claims by incursions or encroachments militarily or by civilian way across the line of actual control। So ਇਹ ਸਟੇਟ ਡਿਪਾਰਟਮੈਂਟ ਦਾ ਆਊਟ ਆਫ ਦਾ ਬਲੂ ਇਸ ਸਟੇਟਮੈਂਟ ਦਾ ਆਣਾ ਮਾਰਚ 9 ਨੂੰ ਇਹ ਦੱਸਦਾ ਵੀ ਅਮਰੀਕਨ ਇੰਟੈਲੀਜੈਂਸ ਨੂੰ ਪਤਾ ਹੈ ਵੀ ਚਾਈਨਾ ਨੇ ਕੀ ਕਰਨਾ ਹੈ। ਔਰ ਇਹ ਵੀ ਸਾਹਮਣੇ ਆਇਆ ਵੀ ਗਲਵਾਨ ਵੈਲੀ 'ਚ ਅਜੇ ਤਾਂ ਇਹਨਾਂ ਨੇ 20 ਸੋਲਜਰ ਮਰਵਾਏ ਤੇ 15 ਜਿਹੜੇ ਨੇ ਉਹ POW ਬਣੇ, ਪਰ ਜੇ ਅਮਰੀਕਨ ਇੰਟੈਲੀਜੈਂਸ ਨਾ ਦਿੰਦਾ ਤਾਂ ਹੋ ਸਕਦਾ ਵੀ ਇਹ ਜਿਹੜਾ ਅਰੁਣਾਚਲ ਔਰ ਦੂਸਰਾ ਹੈ ਚਾਈਨਾ ਨੇ ਦੱਬੇ ਹੋਣਾ ਸੀ, ਕਿਉਂਕਿ ਇੰਡੀਆ ਨੇ ਥੈਂਕ ਵੀ ਕੀਤਾ ਬਾਅਦ 'ਚ ਔਰ ਇਹਨਾਂ ਦੇ ਕੋਲ ਕੋਈ ਜਾਣਕਾਰੀ ਨਹੀਂ। ਔਰ ਜੇ ਹੁਣ ਅਮਰੀਕਾ ਇਹ ਕਹਿ ਰਿਹਾ, ਅਦਰਵਾਈਜ਼ ਤਾਂ ਆਊਟ ਆਫ ਬਲੂ ਅਮਰੀਕਾ ਨੂੰ ਤਾਂ ਨਹੀਂ ਕਹਿਣ ਦੀ ਲੋੜ ਕਿ ਜੇ ਅਸੀਂ ਮੰਨਦੇ ਹਾਂ ਅਰੁਣਾਚਲ ਪ੍ਰਦੇਸ਼ ਨੂੰ ਇੰਡੀਆ ਦਾ ਹਿੱਸਾ ਔਰ ਚੀਨ ਨੂੰ ਕਿਹਾ ਜੀ ਤੁਸੀਂ ਕੋਈ ਐਨਕਰੋਚਮੈਂਟ ਜਾਂ ਦੂਜਾ ਨਾ। ਹੁਣ ਸੈਕੰਡ ਪਾਰਟ ਇਹ ਹੈ ਵੀ ਇਹ ਤਾਂ ਚੀਨ ਨੂੰ ਪਤਾ ਹੈ ਕਿ ਵੀ ਜੇ ਉਹ ਤਾਈਵਾਨ ਦੇ ਮੁੱਦੇ ਤੇ ਡਾਇਰੈਕਟਲੀ ਇੰਟਰਵੀਨ ਕਰਦਾ ਹੈ ਤੇ ਅਮਰੀਕਾ ਨੇ ਉਹਨੂੰ ਪੂਰਾ ਅੰਬਰੇਲਾ ਦਿੱਤਾ ਹੋਇਆ ਹੈ ਨਿਊਕਲੀਅਰ ਮਿਸਾਈਲਾਂ ਦਾ ਵੀ, ਪਾਣੀਆਂ ਦੇ ਵਿੱਚ ਵੀ। ਹੁਣ ਅਮਰੀਕਾ ਦੇ ਅਕ੍ਰੋਸ ਦਾ ਵਰਲਡ ਜਿਹੜੇ ਨੇ 800 ਅੱਡੇ ਨੇ ਔਰ ਉਹਨਾਂ 'ਚ ਆਲਮੋਸਟ 500 ਜਾਂ 600 ਉਸ ਖਿੱਤੇ ਦੇ ਵਿੱਚ ਹੀ ਨੇ, ਏਸ਼ੀਅਨ ਪਾਰਟ ਦੇ ਵਿੱਚ। ਲੇਕਿਨ ਹੁਣ ਤੁਸੀਂ ਇਮੇਜਿਨ ਇੱਕ ਹਾਈਪੋਥੈਟੀਕਲ ਸਿਨੈਰੀਓ ਦੇਖੋ ਕਿ ਜੇ ਚਾਈਨਾ ਉਹਨੂੰ ਲੈ ਲੈਂਦਾ ਜਿਹੜਾ ਕਿ ਉਹ ਅੱਧੇ ਸੈਕਿੰਡ 'ਚ ਲੈ ਉਹ ਡੋਕਲਾਮ ਤੱਕ ਪਹੁੰਚ ਗਏ ਹੋਏ ਨਾ, ਤਾਂ ਇਹਨਾਂ ਦੀਆਂ 7 ਸਿਸਟਰਸ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਜਦੋਂ ਮਰਜ਼ੀ ਕੱਟ ਆਫ ਕਰ ਅਮਰੀਕਾ ਬੰਬਾਰਡ ਕਰੇਗਾ ਚਾਈਨਾ ਨੂੰ, ਅਮਰੀਕਾ ਆਪਣੀ ਫੌਜ ਭੇਜੇਗਾ ਉੱਥੇ ਉਤਰਨ ਦੇ ਲਈ, ਰੈਜ਼ੋਲੂਸ਼ਨ ਹੋਣਗੇ ਸਿਕਿਉਰਿਟੀ ਕੌਂਸਲ 'ਚ ਹੋਣਗੇ, ਇੱਧਰ ਹੋਣਗੇ ਉਧਰ ਹੋਣਗੇ। ਪਰ ਭਾਰਤ ਨੂੰ ਸਬਕ ਸਿਖਾਉਣ ਦੇ ਮੂਡ 'ਚ ਹੁਣ ਚਾਈਨਾ ਲੱਗਦਾ ਹੈ, ਕਿਉਂਕਿ ਇਸ ਲਈ ਸ਼ਾਇਦ ਅਦਰਵਾਈਜ਼ ਚਾਈਨਾ ਵੀ ਅਰੁਣਾਚਲ ਦੇ ਉੱਤੇ ਵੀ ਉਹ ਅਗਰੈਸਿਵ ਨਾ ਹੁੰਦਾ, ਟਾਈਮ ਦੇ ਨਾਲ ਉਹ ਆਪਣੇ ਆਪ ਹੀ ਇਹਨੂੰ ਕਹਿੰਦਾ ਕਿ ਭਾਈ ਇਹਨੂੰ ਸੋਲਵ ਕਰੋ LAC ਦੇ ਇਸ਼ੂ ਨੂੰ। ਪਰ ਜਿਵੇਂ ਭਾਰਤ ਨੇ ਬੈਲੀਜਰੈਂਸ ਦਿਖਾਈ, ਜਿਵੇਂ ਖਾਮਖਾਹ ਸਾਊਥ ਚਾਈਨਾ ਸੀ ਦੇ ਵਿੱਚ ਇੰਟਰਫੀਅਰ ਕਰ ਰਿਹਾ ਹੈ ਔਰ ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਾਈਨਾ ਦੇ ਖਿਲਾਫ ਜਿਹੜਾ ਬੁਲਵਾਕ ਬਣਿਆ ਹੋਇਆ, ਇਹਦੇ ਬਾਵਜੂਦ ਕਿ ਅਮਰੀਕਾ ਨੇ ਈਵਨ ਹੁਣ ਤੁਸੀਂ ਕੁਆਡ ਦੀ ਗੱਲ ਨਹੀਂ ਸੁਣੋਗੇ, ਉਹਨਾਂ ਨੇ ਦੇਖ ਲਿਆ ਇੰਡੀਆ ਯੂਜ਼ਲੈਸ ਹੈ, ਕੋਈ ਕੰਮ ਨਹੀਂ, ਉਹਦੇ 'ਚ ਉਹਨਾਂ ਨੇ ਆਸਟ੍ਰੇਲੀਆ UK ਔਰ ਅਮਰੀਕਾ ਇਹਨਾਂ ਤਿੰਨਾਂ ਨੂੰ ਹੀ ਰੱਖਿਆ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਗਲੋਬਲ ਟਾਈਮਸ ਨੇ ਇਸ ਦੇ ਉੱਤੇ ਕਿਹਾ ਹੁੰਦਾ, ਲੇਟੈਸਟ ਰਿਲੀਜ਼ ਆਫ ਨੇਮਸ ਬਾਈ ਚਾਈਨੀਜ਼ ਸਿਵਲ ਅਫੇਅਰਸ ਮਿਨਿਸਟਰੀ, ਗਲੋਬਲ ਟਾਈਮਸ ਕਮਿਊਨਿਸਟ ਪਾਰਟੀ ਆਫ ਚਾਈਨਾ ਦਾ ਮਾਊਥਪੀਸ ਹੈ, said translation of names of the places in foreign languages or minority languages should comply with standards formulated by the related organs of state council
which is the Central Cabinet of China. Standard translations are made public through notices, the National Database for Geographical Names, and official publications on geographical names according to implementation measures. ਟੈਕਨੀਕਲ ਜਿਹਾ ਇਹਦੇ ਲਫ਼ਜ਼ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਤੋਂ ਇਲਾਵਾ ਬੀਜਿੰਗ ਦੀ ਸਟੇਟਮੈਂਟ ਪਿਛਲੇ ਹਫਤੇ ਸੀ, ਇੰਡੀਅਨ ਸਟੇਟ ਪਾਰਟ ਆਫ ਚਾਈਨਾ since ancient times, Beijing says, from times immemorial, ਕਿ ਵੀ ਪੁਰਾਣੇ ਅਦੀਮ ਜ਼ਮਾਨਿਆਂ ਤੋਂ, ਅਜ਼ਲਾਂ ਤੋਂ ਇਹ ਜਿਹੜਾ ਸਾਊਥ ਤਿੱਬਤ ਹੈ, ਜਿਹਨੂੰ ਇਹਨਾਂ ਨੇ ਅਰੁਣਾਚਲ ਜਿਹਦਾ ਨਾਂ ਧਰਿਆ ਹੋਇਆ ਹੈ, ਇਹ ਸਾਡਾ ਹਿੱਸਾ ਹੈ। ਔਰ ਇਸ ਦੇ ਵਿੱਚ ਹੁਣ ਇੱਕ ਪਾਸੇ ਐਸ ਜੈਸ਼ੰਕਰ ਇਹ ਕਹਿ ਰਿਹਾ ਕਿ ਜੀ ਅਰੁਣਾਚਲ ਪ੍ਰਦੇਸ਼ ਵਾਜ਼ ਇਜ਼ ਐਂਡ ਵਿਲ ਆਲਵੇਜ਼ ਬੀ ਪਾਰਟ ਆਫ ਇੰਡੀਆ, ਉੱਥੇ ਨਾਲ ਹੀ ਇਹ ਕਹਿ ਰਿਹਾ ਟੂ ਕੰਪੀਟ ਵਿਦ ਚਾਈਨਾ on economic front, India must focus on manufacturing. ਕਿ ਜੀ ਅਸੀਂ ਚੀਨ ਨਾਲ ਮੈਨੂਫੈਕਚਰਿੰਗ 'ਚ ਜੇ ਅਸੀਂ ਫੋਕਸ ਕਰਾਂਗੇ ਤਾਂ ਹੀ ਅਸੀਂ ਕੰਪੀਟ ਕਰ ਸਕਦੇ ਹਾਂ। ਕਿਆ ਪਿੱਦੀ ਕਾ ਸ਼ੋਰਬਾ, ਤੁਹਾਡੀ $3 ਟ੍ਰਿਲੀਅਨ ਦੀ ਇਕੋਨਮੀ ਨਹੀਂ ਹੋਈ, ਉਹ 19-20 ਟ੍ਰਿਲੀਅਨ ਦੀ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ, ਮਿਲਟਰੀ ਹਾਰਡਵੇਅਰ, ਸਾਫਟਵੇਅਰ, ਉਸ ਸਾਰੇ ਦੇ ਵਿੱਚ ਕਿਤੇ ਦੇ ਕਿਤੇ ਪਹੁੰਚੇ ਹੋਏ ਨੇ। ਔਰ ਇਹਨਾਂ ਨੂੰ ਜਿਹੜੀ ਇਹਨਾਂ ਦੀ ਫੂਕ ਜਿੱਦਣ ਚਾਹੇ ਚਾਈਨਾ ਕੱਢ ਸਕਦਾ ਹੈ। ਜਿੱਦਣ ਉਹਨਾਂ ਨੇ ਮਾਰਚ ਕਰ ਲਿਆ, ਉਹਨਾਂ ਨੇ ਇਸ ਨੂੰ ਸਾਊਥ ਤਿੱਬਤ ਨੂੰ ਆਪਣਾ ਹਿੱਸਾ ਬਣਾ ਲਿਆ, ਉਦੋਂ ਇਹ ਕਿਵੇਂ ਰਿਐਕਟ ਕਰਨਗੇ ਪਤਾ ਨਹੀਂ। ਪਰ ਅੱਜ ਦੀ ਡੇਟ 'ਚ ਚੋਣਾਂ 'ਚ ਜਾਣ ਤੋਂ ਪਹਿਲਾਂ ਇਹਨਾਂ ਨੂੰ ਇਸ ਕਿਸਮ ਦੇ ਝਟਕੇ ਜਿਹੜਾ ਚਾਈਨਾ ਦੇ ਰਿਹਾ, ਉਹ ਇਹਨਾਂ ਨੂੰ ਸ਼ੀਸ਼ਾ ਦਿਖਾ ਰਿਹਾ ਔਰ ਨਾਲ ਕਹਿ ਰਿਹਾ ਕਿ ਵੀ ਔਕਾਤ 'ਚ ਰਹੋ, ਔਕਾਤ 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤਿੰਨ 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਦੋਂ ਕਿ ਭਾਰਤ ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਵੱਲੋਂ ਭਾਰਤ ਦਾ 4000 ਵਰਗ ਮੀਲ ਇਲਾਕਾ ਚੀਨ ਸਾਹਮਣੇ ਸਰੈਂਡਰ ਕਰਨ ਦਾ ਮੁੱਦਾ ਗਰਮਾ ਰਿਹਾ ਹੈ, ਤਾਂ ਮੋਦੀ ਨੇ 40 ਸਾਲ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਕੱਚ ਤੀਵੋ ਆਈਲੈਂਡ ਦੀ ਸ਼੍ਰੀਲੰਕਾ ਨੂੰ ਦੇਣ ਦਾ ਮੁੱਦਾ ਚੱਕਿਆ। ਸੋ ਇਸ ਦੇ ਲਈ ਨਹਿਰੂ ਅਤੇ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਔਰ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇਸ ਨੂੰ BJP ਦਾ ਚੋਣ ਸਟੰਟ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਕਿਹਾ ਹੈ ਕਿ ਭਾਰਤ ਬੁਰੀ ਤਰ੍ਹਾਂ ਫਸਿਆ ਹੋਇਆ ਚਾਰ ਚਫੇਰਿਓਂ, ਇਨਰ ਫੇਲਿਓਰ ਹੈ ਹਰ ਫਰੰਟ ਦੇ ਉੱਤੇ। ਇੰਟਰਨੈਸ਼ਨਲੀ ਫੋਰਨ ਪਾਲਿਸੀ ਦੇ ਵਿੱਚ ਵੀ ਟੋਟਲ ਕਲੈਪਸ ਹੈ। ਆਈਸੋਲੇਟ ਵਿਦਨ ਨੇਬਰਹੁੱਡ 'ਚ ਵੀ ਉਹ ਭੂਟਾਨ ਹੋਏ, ਨੇਪਾਲ ਹੋਏ, ਸ੍ਰੀਲੰਕਾ ਹੋਏ ਜਾਂ ਪਾਕਿਸਤਾਨ ਹੋਏ, ਇਸ ਵੇਲੇ ਕੋਈ ਵੀ ਗਵਾਂਢੀ ਮੁਲਕ ਵੀ, ਬੰਗਲਾਦੇਸ਼ 'ਚ ਵੀ ਪੂਰੀ ਕੈਂਪੇਨ ਜਿਹੜਾ ਹੈ ਇੰਡੀਆ ਆਊਟ ਦੀ ਚੱਲੀ ਹੈ ਵੀ ਇਹਨਾਂ ਦੇ ਪ੍ਰੋਡਕਟ ਦਾ ਬਾਈਕਾਟ ਕਰੋ, ਕਿਉਂਕਿ ਉੱਥੇ ਵੀ ਸ਼ੇਖ ਹਸੀਨਾ ਨੂੰ ਰਾਹ ਨਹੀਂ ਇਲੈਕਸ਼ਨਾਂ ਜਿਤਾਈਆਂ, ਦੂਜੀ ਆਪੋਜੀਸ਼ਨ ਨੂੰ ਤਾਂ ਫੀਲਡ 'ਚ ਆਉਣ ਨਹੀਂ ਦਿੱਤਾ। ਅੱਛਾ। ਔਰ ਜਿਹੜਾ ਇੱਕ ਗੰਭੀਰ ਜਾਂ ਸੀਰੀਅਸ ਇਸ਼ੂ ਜਿਸ ਨੂੰ ਈਵਨ RSS ਦਾ
ਆਪਣਾ ਆਈਡੀਆਲੋਗ ਜਿਹੜਾ ਹੈ ਸੁਬਰਾਮਨੀਅਮ ਸਵਾਮੀ ਉਹ ਧੜੱਲੇ ਨਾਲ ਕਹਿੰਦਾ ਹੈ ਕਿ ਚੀਨ ਨੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇੰਡੀਆ ਦੀ ਲਈ ਹੈ ਔਰ ਲਗਾਤਾਰਤਾ ਨਾਲ ਉਹ ਅੱਗੇ ਵਧਦਾ ਜਾ ਰਿਹਾ। ਉਹਨੇ ਕਿਹਾ ਵੀ ਇਹ ਮੋਦੀ ਕਦੇ ਵੀ ਚੀਨ ਦਾ ਨਾਂ ਨਹੀਂ ਲਏਗਾ, ਇਹਦਾ ਭੇਤ ਮੇਰੇ ਕੋਲ ਹੈ, ਪਰ ਮੈਂ ਜੇ ਦੱਸਿਆ ਤੇ ਬੀਜੇਪੀ ਦਾ ਨੁਕਸਾਨ ਹੋਏਗਾ। ਪਰ ਇਸ ਬਾਰੇ ਤਾਂ ਭੇਤ ਹੈ ਜਾਂ ਨਹੀਂ ਹੈ, ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਦੀ ਲਈ ਔਰ ਇਹ ਕਹਿੰਦਾ ਜੀ ਨਾ ਕੋਈ ਘੁੱਸਾ, ਨਾ ਕੋਈ ਆਇਆ, ਨਾ ਕੋਈ ਗਿਆ, ਤੇ ਇਸ ਤੋਂ ਤਾਂ ਕੋਈ ਕਿਸੇ ਨੂੰ ਸ਼ੱਕ ਨਹੀਂ ਰਹਿ ਜਾਂਦਾ ਕਿ ਭਾਈ ਇਹ ਕੁਛ ਨਾ ਕੁਛ ਐਸਾ ਹੈ। ਹੁਣ ਕਿਉਂਕਿ ਆਲਰੇਡੀ ਇਸ ਇਸ਼ੂ ਨੂੰ ਕਿ ਵੀ ਚਾਈਨਾ ਦੇ ਸਾਹਮਣੇ ਘੁਸਕਦੇ ਨਹੀਂ ਹੈ, ਜਿਹੜਾ ਇਹ 4000 ਸਕੁਅਰ ਕਿਲੋਮੀਟਰ ਕੋਈ ਹੈ ਉਹਦਾ ਨਾਂ ਨਹੀਂ ਲੈਂਦੇ। ਕਾਂਗਰਸ ਨੇ ਵੀ ਇਹਨੂੰ ਇਸ਼ੂ ਬਣਾਇਆ, ਇੰਡੀਆ ਬਲਾਕ ਨੇ, ਔਰ ਖਾਸ ਤੌਰ ਤੇ DMK ਜਿਹਦਾ ਚੀਫ ਮਿਨਿਸਟਰ ਮਿਸਟਰ ਸਟਾਲਿਨ ਕਰੁਣਾਨਿਧੀ ਦਾ ਬੇਟਾ ਹੈ ਤਮਿਲਨਾਡੂ ਦਾ। ਔਰ ਇਸ ਵਾਰ ਬੀਜੇਪੀ ਦੀ ਇਹ ਕੋਸ਼ਿਸ਼ ਹੈ ਕਿ ਵੀ ਜਿਹੜੀਆਂ ਸੀਟਾਂ ਉਹਨਾਂ ਨੇ ਇੱਥੇ ਨਾਰਥ ਬੈਲਟ ਦੇ ਵਿੱਚ ਲੂਜ਼ ਕਰਨੀਆਂ ਨੇ, ਕਿ ਜੇ ਤਮਿਲਨਾਡੂ ਜਾਂ ਕੇਰਲਾ ਜਾਂ ਆਂਧਰਾ ਜਿੱਥੇ ਬਾਬੂ ਨਾਇਕ ਨਾਲ ਉਹਨਾਂ ਨੇ ਨਾਇਡੂ ਨਾਲ ਜਿਹੜਾ ਹੈ ਉਹ ਸਮਝੌਤਾ ਕੀਤਾ ਕਿ ਉੱਥੋਂ ਕੰਪਨਸੇਟ ਹੋ ਜਾਣ। ਉਹ 400 ਵਾਲੀ ਤਾਂ ਇਹ ਇਹਨਾਂ ਦਾ EVM ਮਸ਼ੀਨਾਂ ਹੀ ਨੇ ਜਿਹਦੇ ਰਾਹੀਂ ਲੈ ਸਕਦੇ ਨੇ। ਹੁਣ ਇਹਨਾਂ ਨੂੰ ਇਹ ਲੱਗਾ ਕਿ ਵੀ, ਔਰ ਸਟਾਲਿਨ ਵੀ ਉਹਨਾਂ ਪ੍ਰੋਮੀਨੈਂਟ ਲੋਕਾਂ 'ਚੋਂ ਹੈ ਜਿਹਨੇ ਮੋਦੀ ਨੂੰ ਕਿਹਾ ਕਿ ਵੀ ਇਹ ਤਾਂ ਚੀਨ ਦੇ ਅੱਗੇ ਘੁਸਕਦਾ ਹੀ ਨਹੀਂ ਹੈ ਔਰ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਇਹ ਖੁਆਈ ਹੋਈ ਹੈ ਇਹਨਾਂ ਨੇ। ਹੁਣ ਤੁਸੀਂ ਦੇਖੋ ਵੀ ਇਹ ਕਿਸ ਹੱਦ ਤੱਕ, ਜਦੋਂ ਇਹ ਬਜਾਏ ਕਿ ਇਹ ਮੰਨਦੇ ਕਿ ਭਾਈ ਇਵੇਂ ਹੋਇਆ, ਮੁਲਕ ਦੇ ਸਾਹਮਣੇ ਹਕੀਕਤ ਦੱਸਦੇ ਕੀ ਹੈ, ਉਹਨਾਂ ਨੇ ਹੁਣ ਮੇਰਠ ਦੇ ਵਿੱਚ ਜਿੱਥੇ ਇਹਨੇ ਆਪਣੀ ਚੋਣ ਰੈਲੀ ਕੀਤੀ ਮੋਦੀ ਨੇ, ਉਹਨੇ ਉਸ ਤੋਂ ਬਾਅਦ ਤਮਿਲਨਾਡੂ ਦੇ ਨੇੜੇ, ਤਮਿਲਨਾਡੂ ਔਰ ਸ੍ਰੀਲੰਕਾ ਦੇ ਵਿਚਾਲੇ ਇੱਕ ਆਈਲੈਂਡ ਹੈ ਬੜਾ ਛੋਟਾ ਜਿਹਾ, ਕੁਝ ਸਕੁਅਰ ਕਿਲੋਮੀਟਰ ਦਾ ਹੀ, ਉਹਦਾ ਨਾਮ ਹੈ ਕੱਛਤੀਵੂ ਦੀਪ ਜਾਂ ਕੱਛਤੀਵੂ ਆਈਲੈਂਡ। ਹੁਣ ਇਹ ਅੰਗਰੇਜ਼ਾਂ ਦੇ ਵੇਲੇ ਜਾਂ ਹੁਣ ਸ੍ਰੀਲੰਕਾ ਵੀ ਜਿਹਦਾ ਪਹਿਲਾ ਨਾਂ ਸਿਲੋਨ ਸੀ, ਉਸ ਤੋਂ ਵੀ ਪਹਿਲਾ ਜਿਹੜਾ ਨਾਂ ਹੈ ਉਹ ਸੰਗਲਾ ਦੀਪ ਸੀ। ਜਦੋਂ ਗੁਰੂ ਨਾਨਕ ਸਾਹਿਬ ਦੇ ਪੀਰੀਅਡ 'ਚ ਅਸੀਂ ਜਨਮ ਸਾਖੀ ਅਕਾਊਂਟ ਪੜ੍ਹਦੇ ਹਾਂ ਤਾਂ ਉਦੋਂ ਉਹਦਾ ਨਾਂ ਸੰਗਲਾ ਦੀਪ ਹੁੰਦਾ ਸੀ, ਫਿਰ ਸਿਲੋਨ ਸੀ। ਜਦੋਂ ਅਸੀਂ ਗਰੋ ਹੋ ਰਹੇ ਸੀ ਬਚਪਨ, ਸਿਲੋਨ ਤੋਂ ਇੱਕ ਗੀਤਮਾਲਾ ਆਉਂਦੀ ਹੁੰਦੀ ਸੀ, ਸੌਂਗਸ, ਬਿਨਾਕਾ ਗੀਤਮਾਲਾ, ਉਦੋਂ ਹੁੰਦਾ ਹੀ ਸੀ ਸਿਲੋਨ ਸੇ। ਉਹਦੀ ਡੈਥ ਹੋਈ ਹੈ 82 ਕਿ 92 ਸਾਲ ਦੇ ਹੋ ਕੇ, ਜਿਹੜਾ ਅਮੀਨ ਕੇ ਕੀ ਨਾਂ ਸੀ ਉਹਨਾਂ ਦਾ, ਜਿਹੜਾ ਉਸ ਨੂੰ ਪ੍ਰੈਜ਼ੈਂਟਰ ਸੀ, ਉਹਦੀ ਇੰਨੀ ਇੱਕ ਜਾਦੂਈ ਆਵਾਜ਼ ਸੀ। ਔਰ ਇਹ ਸ੍ਰੀਲੰਕਾ ਤੋਂ ਬਹੁਤ ਲੇਟਰ ਨਾਂ 80s ਦੇ ਵਿੱਚ ਹੀ ਰੱਖਿਆ ਗਿਆ। ਔਰ ਇਹਨਾਂ ਦਾ ਕੋਈ ਝਗੜਾ ਸੀ ਉਸ ਨੂੰ ਲੈ ਕੇ, ਕੱਛਤੀਵ ਦੀਪ। 1948 ਦੇ ਵਿੱਚ ਹੀ ਸ੍ਰੀਲੰਕਾ ਫ੍ਰੀ ਹੋਇਆ, ਤਮਿਲਨਾਡੂ ਸਟੇਟ ਨਹੀਂ ਸੀ ਉਦੋਂ, ਮਦਰਾਸ ਪ੍ਰੈਜ਼ੀਡੈਂਸੀ ਸੀ ਅੰਗਰੇਜ਼ਾਂ ਦੇ ਜ਼ਮਾਨੇ 'ਚ। ਸੋ ਉਹਨਾਂ ਨੇ ਉੱਥੋਂ ਦੇ ਇੱਕ ਲੋਕਲ ਰਾਜੇ ਨੂੰ ਲੀਜ਼ ਤੇ ਦਿੱਤਾ ਸੀ, ਛੋਟਾ ਜਿਹਾ, ਉੱਥੇ ਮੱਛੀਆਂ ਫੜਨ ਦਾ ਹੈਗਾ, ਮੱਛੀਆਂ ਉਹਦੇ ਆਲੇ ਦੁਆਲੇ ਹੈਗੀਆਂ ਨੇ, ਇੱਕ ਅੱਧਾ ਚਰਚ ਵੀ ਬਣਿਆ ਹੋਇਆ, ਇੱਕ ਅੱਧਾ ਮੰਦਿਰ ਵੀ ਬਣਿਆ ਹੋਇਆ। ਸੋ ਇਹ ਝਗੜੇ ਦੇ ਦੁਆਲੇ 1974 ਤੱਕ ਪਹੁੰਚਦੇ ਆ। ਈਵਨ ਨਹਿਰੂ ਨੇ ਵੀ ਕਿਹਾ ਸੀ ਕਿ ਦੈਟ ਇਜ਼ ਇਨਸਿਗਨੀਫੀਕੈਂਟ, ਕਿ ਬਈ ਜਦੋਂ ਤੁਸੀਂ ਚੰਗੇ ਰਸਬੰਧ ਬਣਾਉਣੇ ਨੇ ਕੁਝ ਲੈ ਦੇ ਕਰਨੀ ਪੈਂਦੀ ਹੈ। ਇੰਦਰਾ ਗਾਂਧੀ ਦੇ ਜ਼ਮਾਨੇ 'ਚ 1974 'ਚ ਫਾਈਨਲੀ ਸੈਂਟਰ ਗਵਰਨਮੈਂਟ ਨੇ ਮੰਨ ਲਿਆ ਸੀ ਕਿ ਵੀ ਇਹ ਸ੍ਰੀਲੰਕਾ ਦਾ ਹੀ ਹਿੱਸਾ ਹੈ। ਹੁਣ ਇਹ 50 ਸਾਲ ਪੁਰਾਣੀ ਕਹਾਣੀ ਨੂੰ ਮੋਦੀ ਨੇ ਇਸ ਨੂੰ, ਹਾਲਾਂਕਿ ਤਮਿਲਨਾਡੂ ਦੀ ਜਿਹੜੀ ਸਰਕਾਰ ਸੀ ਉਸ ਜ਼ਮਾਨੇ 'ਚ ਕਰੁਣਾਨਿਧੀ, ਇਹਦਾ ਸਟਾਲਿਨ ਦਾ ਪਿਓ, ਉਹਨਾਂ ਦੀ ਅਫੀਸ਼ੀਅਲ ਪੋਜੀਸ਼ਨ ਇਹੀ ਸੀ ਵੀ ਇਹ ਤਮਿਲਨਾਡੂ ਦਾ ਹਿੱਸਾ ਹੈ, ਇਹ ਸ੍ਰੀਲੰਕਾ ਨੂੰ ਨਹੀਂ ਦੇਣਾ ਚਾਹੀਦਾ। ਲੇਕਿਨ ਉਹਨਾਂ ਨੇ ਬਿਗਰ ਇੰਟਰਸਟ ਦੇ ਵਿੱਚ ਜੋ ਵੀ ਫੈਸਲਾ ਲਿਆ ਉਸ ਜ਼ਮਾਨੇ 'ਚ, ਹੁਣ ਇਹਨੂੰ ਆਧਾਰ ਬਣਾ, ਉਹਨਾਂ ਨੂੰ ਇਹ ਹੈ ਕਿ ਵੀ ਜੇ DMK ਨੂੰ ਤੁਸੀਂ ਥੱਲੇ ਲਾਣਾ ਤੇ ਕਾਂਗਰਸ ਦੀ, ਨਹਿਰੂ ਹੋਏ ਜਾਂ ਇੰਦਰਾ ਗਾਂਧੀ ਹੋਏ, ਉਹਨਾਂ ਦੀਆਂ ਪਾਲਿਸੀਜ਼ ਲਈ, ਜਿਹਨੂੰ ਕਰੁਣਾਨਿਧੀ ਨੇ ਵੀ ਕ੍ਰਿਟਿਸਾਈਜ਼ ਕੀਤਾ, ਫਿਰ ਅੰਨਾਦੁਰਾਈ ਨੇ ਵੀ ਕ੍ਰਿਟਿਸਾਈਜ਼ ਕੀਤਾ ਸੀ, ਜੈ ਲਲਿਤਾ ਨੇ ਵੀ ਕੀਤਾ ਸੀ, ਉਸ ਇਸ਼ੂ ਦੇ ਉੱਤੇ ਖੜਾ ਕੀਤਾ ਕਿ ਜੀ ਇਹ ਕਾਂਗਰਸ ਨੇ, ਦੇਖੋ ਇਹ ਲਿਖਿਆ ਉਹਨੇ, ਮੋਦੀ ਨੇ ਆਪਣਾ X ਦੇ ਉੱਤੇ ਵੀ, ਕਿ ਅੱਖਾਂ ਖੋਲਣ ਵਾਲੀ ਤੇ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਕਾਂਗਰਸ ਨੇ ਕੱਛਤੀਵੂ ਦੀਪ ਨੂੰ ਸ੍ਰੀਲੰਕਾ ਨੂੰ ਦਿੱਤਾ ਸੀ। ਇਸ ਤੇ ਸਾਰੇ ਭਾਰਤੀਆਂ ਨੂੰ ਬੜਾ ਗੁੱਸਾ ਹੈ। ਇਹ ਸਾਫ਼ ਹੋ ਗਈ ਗੱਲ ਕਿ ਅਸੀਂ ਕਾਂਗਰਸ ਤੇ ਯਕੀਨ ਨਹੀਂ ਕਰ ਸਕਦੇ। 75 ਸਾਲ ਦੇ ਵਿੱਚ ਕਾਂਗਰਸ ਨੇ ਦੇਸ਼ ਦੀ ਏਕਤਾ ਨੂੰ ਬਹੁਤ ਜਿਹੜਾ ਇਹ ਨੁਕਸਾਨ ਪਹੁੰਚਾਇਆ, ਔਰ ਇਹ ਦੇਸ਼ ਵਿਰੋਧੀ ਇੱਕ ਵੱਡਾ ਕਾਰਨਾਮਾ ਹੈ ਕਿ ਤਮਿਲਨਾਡੂ ਤੇ ਸ੍ਰੀਲੰਕਾ ਦੇ ਵਿੱਚ ਜਿਹੜਾ ਟਾਪੂ ਹੈ ਕੱਛਦੀਪ, ਇਹਨੂੰ ਜਿਹੜਾ ਹੈ
ਇਹਨਾਂ ਨੇ ਜਿਹੜਾ ਉਹ ਸ਼੍ਰੀਲੰਕਾ ਨੂੰ ਦੇ ਕੇ ਭਾਰਤ ਦੀ ਏਕਤਾ ਅਖੰਡਤਾ ਨੂੰ ਨੁਕਸਾਨ ਪਹੁੰਚਾਇਆ। ਔਰ ਅੱਛਾ, ਇਹ ਵੀ ਜਿਹੜੀ ਜਾਣਕਾਰੀ ਵੀ ਕਦੋਂ ਦਿੱਤਾ ਗਿਆ, ਕਿਵੇਂ ਦਿੱਤਾ ਗਿਆ, ਜਿਹੜਾ ਤਮਿਲਨਾਡੂ ਦਾ ਬੀਜੇਪੀ ਚੀਫ ਹੈ ਕੇ ਅੰਨਾਮਲਾਈ, ਉਹਨੇ RTI ਦੇ ਥੱਲੇ ਰਾਈਟ ਟੂ ਇਨਫੋਰਮੇਸ਼ਨ ਦਾਇਰ ਕੀਤੀ ਪਟੀਸ਼ਨ। ਉਸ 'ਚੋਂ ਇਹ ਜਾਣਕਾਰੀ ਸਾਹਮਣੇ ਆਈ ਔਰ ਹੁਣ ਇਸ ਦੇ ਉੱਤੇ ਫਿਰ S ਜੈਸ਼ੰਕਰ ਨੇ ਵੀ ਕਿਹਾ ਕਿ DMK ਤੇ ਕਾਂਗਰਸ ਨੇ ਐਸਾ ਵਰਤਾਵ ਕੀਤਾ ਹੈ ਜਿਹਦੇ ਥੱਲੇ ਦੇਸ਼ ਦੀ ਜਿਹੜੀ ਹੈ ਟੈਰੀਟਰੀ ਉਹ ਗਵਾਈ ਹੈ। ਔਰ ਇਸ ਦਾ ਕੋਈ ਜਿਹੜਾ ਉਹ ਲੋਕਾਂ ਨੂੰ ਹੁਣ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਨੇ ਕਿਵੇਂ ਨੇਸ਼ਨ ਦੇ ਇੰਟਰਸਟ ਦੇ ਨਾਲ ਜਿਹੜਾ ਹੈ ਉਹ ਧੋਖਾ ਕੀਤਾ ਹੈ ਔਰ ਇਹਨਾਂ ਨੇ ਜਿਹੜੀ ਭਾਰਤ ਦੀ ਟੈਰੀਟਰੀ ਹੈ ਉਹ ਉਹਨਾਂ ਦੇ ਹਵਾਲੇ ਕੀਤੀ। ਹਾਲਾਂਕਿ ਇਸ ਦੇ ਉੱਤੇ ਈਵਨ ਜਿਹੜੇ ਚੀਫ ਮਿਨਿਸਟਰ ਹੈ ਤਮਿਲਨਾਡੂ ਦਾ ਸਟਾਲਨ, ਉਹਨੇ ਕਿਹਾ ਕਿ ਵੀ ਇਹ ਮੋਦੀ ਦੇ ਉੱਤੇ ਉਹਨਾਂ ਨੇ ਹਿੱਟ ਬੈਕ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਡਨ ਲਵ ਕਿੱਥੋਂ ਆ ਗਿਆ ਮਛੇਰਿਆਂ ਦੇ ਨਾਲ ਕਿ ਜੀ ਇਹਨਾਂ ਨੂੰ ਇਹ ਟਾਪੂ ਯਾਦ ਆ ਗਿਆ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤਾਂ ਇਹ ਪੁੱਛ ਰਹੇ ਹਾਂ ਕਿ ਵੀ ਇਸ ਸਾਰੇ ਪੀਰੀਅਡ 'ਚ ਜਿਹੜਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੂੰ ਸਰੈਂਡਰ ਕੀਤੀ ਹੈ ਉਸ ਦਾ ਹਿਸਾਬ ਦਿਓ ਜਾਂ ਉਸ ਬਾਰੇ ਤੁਸੀਂ ਆਵਾਜ਼ ਕੱਢੋ। ਸੋ ਇਹ ਇਹਨਾਂ ਦੀ ਵੀ ਹੈ ਕੁਐਸਚਨਿੰਗ। ਕਥਾ ਚੈਨੂ ਐਗਰੀਮੈਂਟ ਕੁਡ ਡੈਮੇਜ ਟਾਈਜ਼ ਕ੍ਰੈਡੀਬਲੀ ਫਾਰਮਰ ਡਿਪਲੋਮੈਟ। ਹਾਲਾਂਕਿ ਜਿਹੜੇ ਕੁਛ ਇਹਦੀ ਸੁਹਾਸਨੀ ਹੈਦਰ ਦੀ ਸਟੋਰੀ ਹੈ ਕਿ ਡਿਪਲੋਮੈਟ ਕਹਿ ਰਹੇ ਨੇ ਇਹ ਕੀ ਹੋ ਗਿਆ ਮੋਦੀ ਔਰ ਦੂਜਿਆਂ ਨੂੰ ਕਿ ਵੀ ਇੱਕੋ ਇੱਕ ਸ੍ਰੀਲੰਕਾ ਹੈ ਜਿਹਦੇ ਨਾਲ ਮਾੜਾ ਮੋਟਾ ਸ੍ਰੀਲੰਕਾ ਚਾਈਨਾ ਦੀ ਭਾਵੇਂ ਖੈਮੇ 'ਚ ਹੀ ਹੈ, ਉਹ ਵਨ ਬੈਲਟ ਵਨ ਰੋਡ ਨੂੰ ਵੀ ਮੰਨਦਾ ਹੈ, ਪਰ ਉਹ ਇੰਡੀਆ ਦੇ ਨਾਲ ਵੀ ਥੋੜਾ ਬਹੁਤ ਉਹ ਮੁਕੰਮਲ ਉਹਨੇ ਕੱਟ ਆਫ ਨਹੀਂ ਕੀਤਾ ਜਿਵੇਂ ਮਾਲਦੀਵਸ ਨੇ ਕੀਤਾ ਜਾਂ ਨੇਪਾਲ ਨੇ ਕੀਤਾ। ਉਹਨੇ ਕਿਹਾ ਕੁਐਸਚਨਿੰਗ ਕਾਚਾ ਦੀਵੂ ਐਗਰੀਮੈਂਟ ਕੁਡ ਡੈਮੇਜ ਟਾਈਜ਼ ਕ੍ਰੈਡੀਬਿਲਿਟੀ ਫਾਰਮਰ ਡਿਪਲੋਮੈਟਸ। ਫਾਰਮਰ ਐਨਵਾਇਜ਼ ਟੂ ਸ੍ਰੀਲੰਕਾ ਸੇ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਪੋਜੀਸ਼ਨ ਫॉर द पास्ट डेकेड हैज़ बीन इन लाइन विद प्रीवियस गवर्नमेंट दस फार कि जी ये साडी नीति है कई दहाइयां तो और तुसी बेड़ा गर्क करोगे कि भी जड़ा श्रीलंका दे नाल भी तुहाडे माड़े मोटे कम्युनिकेशन है ये भी जानती लगेगी। पर इस तो तुसी अंदाज़ा लाओ भी इन्हां नूं ना कोई मुल्क दे दा फिक्र है, ना कोई डिप्लोमेसी दा, ना गुआंढ दी डिप्लोमेसी दा। इस वेले वो सिर्फ ते सिर्फ ਜਿਹੜਾ ਉਹ ਚੋਣਾਂ ਜਿੱਤਣ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਨੇ। ਇੱਕ ਪਾਸੇ 4000 ਸਕੁਅਰ ਕਿਲੋਮੀਟਰ ਤੁਸੀਂ ਚੀਨ ਦੇ ਕੋਲ ਗਵਾਈ ਹੈ ਟੈਰੀਟਰੀ, ਦੂਜੇ ਪਾਸੇ ਰਾਜਨਾਥ ਸਿੰਘ ਦੀ 2 ਦਿਨ ਪਹਿਲਾਂ ਦੀ ਸਟੇਟਮੈਂਟ ਸੀ ਵੀਕਐਂਡ ਤੇ ਕਿ ਅਸੀਂ ਬਹੁਤ ਜਲਦੀ ਪਾਕਿਸਤਾਨ ਓਕੂਪਾਈਡ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾ ਕੇ ਇਸ ਡ੍ਰੀਮ ਨੂੰ ਵੀ ਪੂਰਾ ਕਰਾਂਗੇ। ਹੁਣ ਉਹ ਕਿਸੇ ਹੱਦ ਤੱਕ ਵੀ ਉਹਨਾਂ ਨੂੰ ਕੋਈ ਨਹੀਂ ਹੈ ਵੀ ਉਹਨਾਂ ਦੀਆਂ ਬਿਆਨਬਾਜ਼ੀਆਂ ਦਾ ਜਾਂ ਕਿੱਥੇ ਕੀ ਫਰਕ ਪੈਂਦਾ ਹੈ। ਔਰ ਈਵਨ ਅਮਰੀਕਾ ਨੇ ਵੀ ਭਾਰਤ ਨੂੰ ਘੂਰਿਆ ਕਿਉਂਕਿ ਹੁਣ ਜਦੋਂ IMF ਨੇ ਪਾਕਿਸਤਾਨ ਨੂੰ ਬੇਲ ਆਊਟ ਕੀਤਾ $3 ਬਿਲੀਅਨ ਜਾਂ ਕੁਝ ਜਿਹੜਾ ਨੈਗੋਸ਼ੀਏਸ਼ਨ ਚੱਲ ਰਹੀ ਸੀ ਤੇ ਇੰਡੀਆ ਨੇ ਉਹਦੇ 'ਚ ਟੰਗ ਅੜਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸੇ ਉਹਦੀ ਕਮੇਟੀ ਦਾ ਮੈਂਬਰ IMF ਦੀ, ਉਹਦੇ 'ਚ ਅਮਰੀਕਾ ਨੇ ਇਹਨਾਂ ਨੂੰ ਬਾਂਹ ਫੜ ਕੇ ਬਾਹਰ ਕੱਢਿਆ। ਉਹਨਾਂ ਨੇ ਕਿਹਾ ਮਾਈਂਡ ਯੂਰ ਓਨ ਬਿਜ਼ਨਸ, ਇਹ ਸਾਡਾ ਔਰ ਪਾਕਿਸਤਾਨ ਦੀ ਡੀਲਿੰਗ ਹੈ। ਸੋ ਇਹ ਹੈ ਕਿ ਵੀ ਜਦੋਂ ਜਿਸ ਨੂੰ ਕਹਿੰਦੇ ਨੇ ਕਿ ਵੀ ਇਹਨਾਂ ਦਾ ਆਪਣਾ ਹੀ ਸਲੋਕ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਕਿ ਵੀ ਜਦੋਂ ਵਿਨਾਸ਼ ਹੁੰਦਾ ਤੇ ਅਕਲ ਪੁੱਠੀ ਹੋ ਜਾਂਦੀ ਹੈ। ਹੁਣ ਇਹ ਇਸ ਕਿਸਮ ਦੇ ਇਸ਼ੂ ਰੇਕ ਕਰ ਰਹੇ ਨੇ ਜਿਹੜੇ ਆਲਰੇਡੀ ਸੈਟਲਡ ਨੇ ਪਰ ਆਪਣਾ ਇਹ ਬੇੜਾ ਗਰਕ ਕਰ ਰਹੇ ਨੇ ਈਵਨ ਫੋਰਨ ਪਾਲਿਸੀ ਦੇ ਵਿੱਚ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤਿੰਨ 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਹੁਣ ਆਰਐਸਐਸ ਜਥੇਬੰਦੀ ਦੇ ਅੱਡ-ਅੱਡ ਗਰੁੱਪ ਭਾਰਤ ਸਰਕਾਰ ਨੂੰ ਚਲਾ ਰਹੇ ਨੇ। ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ਵਿੱਚ ਆਰਐਸਐਸ ਦੀ ਤੇ ਇੱਕ ਗਰੁੱਪ ਵੱਲੋਂ ਪਾਕਿਸਤਾਨੀ ਹਿੰਦੂਆਂ ਨੂੰ ਭਾਰਤੀ ਸ਼ਹਿਰੀ ਬਣਾਉਣ ਲਈ ਮੰਦਿਰ ਦੇ ਪੁਜਾਰੀ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ, ਸੋ ਜਿਸ ਨਾਲ ਉਹ ਸੀਏ ਥੱਲੇ ਸਿਟੀਜ਼ਨਸ਼ਿਪ ਲੈਣ ਲਈ ਐਲੀਜੀਬਲ ਹੋ ਜਾਂਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਵੇਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਇਸ ਵੇਲੇ ਇਹਨਾਂ ਨੇ ਗਵਰਨਮੈਂਟ ਔਰ ਪ੍ਰਾਈਵੇਟ ਅਦਾਰਿਆਂ ਦੇ ਵਿਚਾਲੇ ਜਿਸ ਕਿਸਮ ਦੇ ਇਲੈਕਟਰਲ ਬੌਂਡਸ ਦੇ ਥੱਲੇ ਕਈ ਹਜ਼ਾਰ ਕਰੋੜ ਔਰ ਉਹਨਾਂ ਕੰਪਨੀਆਂ ਤੋਂ ਜਿਨ੍ਹਾਂ ਦੀਆਂ ਜਾਲੀ ਦਵਾਈਆਂ ਅਮਰੀਕਾ ਨੇ ਫੜੀਆਂ, ਬੈਨ ਲਾਇਆ, ਉਹਨਾਂ ਨੂੰ ਕਰੈਕਟ ਸਰਟੀਫਿਕੇਟ ਦੇ ਕੇ ਕਈ 100 ਕਰੋੜ ਦੇ ਉਹਨਾਂ ਤੋਂ ਬੌਂਡ ਬੀਜੇਪੀ ਨੇ ਇਲੈਕਸ਼ਨ ਫੰਡ ਲਿਆ। ਇਸੇ ਤਰ੍ਹਾਂ ਜਿਨ੍ਹਾਂ ਦੇ ਉੱਤੇ ਈਡੀ ਦੇ ਰੇਡ ਪਏ ਔਰ ਉਹਨਾਂ ਨੂੰ ਬਾਅਦ 'ਚ ਜਿਹੜਾ ਜਦੋਂ ਉਹਨਾਂ ਨੇ ਉਹਨਾਂ ਨੂੰ ਡੋਨੇਟ ਕਰ ਦਿੱਤਾ ਤੇ ਉਹ ਕੇਸ ਵਾਪਸ ਹੋ ਗਏ ਜਾਂ ਉਹਨਾਂ ਦੀਆਂ ਜ਼ਮਾਨਤਾਂ ਹੋ ਗਈਆਂ, ਇਹ ਤਾਂ ਚੱਲ ਹੀ ਰਿਹਾ ਸੀ। ਔਰ ਇਸ ਲੈਵਲ ਤੱਕ ਜਾ ਕੇ ਉਹਨਾਂ ਦਾ ਦਮਨ ਚੱਕਰ ਇੱਕ ਪਾਸੇ ਚੱਲ ਰਿਹਾ ਔਰ ਖੁੱਲ੍ਹੇਆਮ ਆਰਐਸਐਸ ਹੁਣ ਸਰਕਾਰ ਦੇ ਵਿੰਗ ਵਾਂਗ ਨਹੀਂ, ਖੁਦ ਸਰਕਾਰ ਵਾਂਗ ਹੀ ਜਿਹੜੀ ਹੈ ਉਹ ਡੀਲ ਕਰ ਰਹੀ ਹੈ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀਏਏ ਜਿਸ ਦੀ ਦੁਨੀਆ ਭਰ 'ਚ ਆਲੋਚਨਾ ਹੋਈ, ਕ੍ਰਿਟਿਸਿਜ਼ਮ ਹੋਇਆ, ਅਮਰੀਕਾ ਨੇ ਵੀ ਕਿਹਾ ਵੀ ਅਸੀਂ ਦੇਖ ਰਹੇ ਹਾਂ ਵੀ ਇਹਦੀ ਇੰਪਲੀਮੈਂਟੇਸ਼ਨ ਕੀ ਹੈ ਔਰ ਕਿਵੇਂ ਪ੍ਰਭਾਵਿਤ ਕਰੇਗੀ। ਯੂਐਸ ਸਰਫ ਨੇ ਇਸ ਦੇ ਉੱਤੇ ਸਟਰੋਂਗ ਸਟੈਂਡ ਲਿਆ ਔਰ ਜ਼ਾਹਰ ਹੈ ਕਿ ਇਹ ਈਵਨ ਭਾਰਤੀ ਕਨਸਟੀਟਿਊਸ਼ਨ ਦੇ ਫੰਡਾਮੈਂਟਲਸ ਦੇ ਵੀ ਵਾਇਓਲੇਸ਼ਨ ਹੈ, ਕਿਉਂਕਿ ਇੱਕ ਸਿਟੀਜ਼ਨ ਦੇ ਦੂਸਰੇ ਦੇ ਤੋਂ ਵੱਧ ਅਧਿਕਾਰ ਇਸ ਲੈਵਲ ਦੇ ਉੱਤੇ ਕਿ ਉਹਦਾ ਧਰਮ ਕੀ ਹੈ, ਇਹ ਤਾਂ ਜਿਹੜਾ ਉਹਦੇ ਫੰਡਾਮੈਂਟਲਸ ਦੇ ਹੀ ਅਗੇਂਸਟ ਹੈ। ਪਰ ਉਸ ਦਾ ਕਿਉਂਕਿ ਆਲਰੇਡੀ ਚੋਣਾਂ ਤੋਂ ਠੀਕ ਪਹਿਲਾਂ ਉਹਨਾਂ ਨੇ ਉਹ ਨਿਯਮਾਵਲੀ ਵੀ ਲਾਗੂ ਕਰ ਦਿੱਤੀ ਜਿਹਦੇ ਥੱਲੇ ਸੀਏ ਵਾਲੇ ਅਪਲਾਈ ਕਰ ਸਕਦੇ ਨੇ। ਉਹਨਾਂ ਨੇ ਪੋਰਟਲ ਬਣਾਇਆ ਕਿ ਜੀ ਜਿਹੜੇ ਉੱਥੋਂ ਆਏ 6 ਧਰਮਾਂ ਦੇ ਲੋਕ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਹਿੰਦੂ ਨੇ, ਈਸਾਈ ਨੇ, ਪਾਰਸੀ ਨੇ, ਬੌਧੀ ਨੇ, ਜੈਨੀ ਨੇ ਤੇ ਸਿੱਖ ਨੇ, ਮੁਸਲਮਾਨਾਂ ਨੂੰ ਛੱਡ ਕੇ ਉਹ ਕਰ ਸਕਦੇ ਨੇ। ਲੇਕਿਨ ਇੱਥੇ ਤਾਂ ਪੋਰਟਲ ਤੋਂ ਵੀ ਅੱਗੇ ਨਿਕਲ ਗਿਆ। ਹੁਣ ਇਹ ਦਾ ਹਿੰਦੂ ਅਖਬਾਰ ਦੀ ਇਹ ਵੀ ਬੀਬੀ ਹਿੰਦਵਾਣੀ ਹੈ ਵਿਜੇਤਾ, ਜਿਸ ਦੀ ਸਟੋਰੀ ਹੈ ਇਨ ਰਾਜਸਥਾਨ an RSS group issues CAA eligibility certificates to Pak Hindus। और ਉਹਦੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਇਹਨਾਂ ਦਾ RSS ਦਾ ਗਰੁੱਪ ਹੈ, ਰਾਸ਼ਟਰੀ ਸਵੈਮ ਸੇਵਕ ਸੰਘ, ਇਹ ਤਾਂ ਇਹਦੀ ਪੂਰੀ ਫਾਰਮ ਹੈ। ਔਰ ਉਹਨਾਂ ਨੇ ਕਿਹਾ ਵੀ ਐਲੀਜੀਬਿਲਟੀ ਸਰਟੀਫਿਕੇਟ ਦੇ ਰਿਹਾ ਉਹਨਾਂ ਦਾ ਗਰੁੱਪ ਸੀਮਾਂਜਨ ਕਲਿਆਣ ਸਮਿਤੀ which operates in area along the Pakistan border। ਉਹਦੇ ਵਿੱਚ ਜੈਸਲਮੇਰ, ਬਾਰਮਰ, ਜੋਧਪੁਰ ਰਾਜਸਥਾਨ 'ਚ ਉਹ ਉਹਨਾਂ ਦੇ ਅਪਲੋਡ ਕਰ ਰਹੇ ਨੇ ਡਾਕੂਮੈਂਟ। ਔਰ ਇਹ ਜਿਹੜਾ ਉਹਦੇ ਥੱਲੇ ਉਹਨਾਂ ਨੇ ਜਿਹੜਾ ਈਵਨ ਇੱਕ ਮੰਦਰ ਦੇ ਪੰਡਤ ਦਾ ਸਰਟੀਫਿਕੇਟ, ਰਿਲੀਜਨ ਕਾਰਡ, ਮਮਤਾ ਬਾਲਾ ਠਾਕੁਰ ਉਹਨਾਂ ਨੇ ਕਿਹਾ ਕਿ ਦੇ ਸੇ ਦੈਟ ਏ ਪੁਜਾਰੀ ਕੈਨ ਇਸ਼ੂ ਐਨ ਐਲੀਜੀਬਿਲਟੀ ਸਰਟੀਫਿਕੇਟ ਹੀ ਹੈਜ਼ ਮੋਰ ਵੈਲਿਊ than the law of the land, then what was the need to pass the bill in parliament? ਕਿਉਂਕਿ ਜਿਹੜੇ ਡਾਕੂਮੈਂਟ ਫਰਨਿਸ਼ ਕੀਤੇ ਜਾ ਰਹੇ ਨੇ ਉਹਦੇ 'ਚ ਜੇ ਇੱਕ ਮੰਦਰ ਦਾ ਪੁਜਾਰੀ ਲਿਖ ਦਿੰਦਾ ਹੈ ਕਿ ਜੀ ਇਹ ਹਿੰਦੂ ਹੈ ਔਰ ਇਹਦੇ ਨਾਲ ਪਰਸੀਕਿਊਸ਼ਨ ਹੋ, ਭਾਵੇਂ ਉਹਦੇ ਕੋਲ ਹੋਰ ਕੋਈ ਡਾਕੂਮੈਂਟ ਨਹੀਂ ਹੈ, ਉਹ ਪਾਸ। ਸੋ ਉਹਨੇ ਕਿਹਾ, ਇਹ ਤ੍ਰਿਣਮੂਲ ਕਾਂਗਰਸ ਦੀ ਲੀਡਰ ਨੇ, ਉਹਨਾਂ ਨੇ ਕਿਹਾ ਕਿ ਵੀ ਜੇ ਇਹੀ ਲੋੜ ਸੀ ਤਾਂ ਕਾਨੂੰਨ ਦੀ ਤਾਂ ਲੋੜ ਹੀ ਨਹੀਂ ਸੀ। ਸੋ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਉਹਨਾਂ ਨੇ ਇਸ ਨੂੰ ਆਲਰੇਡੀ ਮਨੂ ਸਮ੍ਰਿਤੀ ਦੇ ਆਧਾਰਿਤ ਸਮਾਜ ਬਣਾ ਕੇ ਉਸ ਕਿਸਮ ਦਾ ਹੀ ਸਿਸਟਮ ਲਾਗੂ ਕਰਨ ਦੀ ਲਾਈਨ, ਔਰ ਇਹ ਠੀਕ ਕਹਿ ਰਹੇ ਨੇ ਕਿ ਵੀ ਜੇ ਇਹ ਵਾਪਸ ਪਾਵਰ 'ਚ ਆਉਂਦੇ ਨੇ ਤੇ ਕਨਸਟੀਟਿਊਸ਼ਨ ਨਹੀਂ ਬਚੇਗਾ। ਜੋ ਵੀ ਹੈ ਉਹਨਾਂ ਦਾ ਝੂਠ ਸੱਚ ਸੈਕੂਲਰ ਸਾਡੇ ਲਈ ਤਾਂ ਮੈਟਰ ਨਹੀਂ ਕਰਦਾ, ਪਰ ਅਸੀਂ ਓਵਰਆਲ ਡਿਸਕਸ਼ਨ ਦੇ ਐਂਗਲ ਤੋਂ ਕਹਿਣਾ ਚਾਹੁੰਦੇ ਹਾਂ। ਹੁਣ ਇਕੱਲਾ ਇਹ ਨਹੀਂ ਹੈ ਵੀ ਇੱਕ ਅਦਾਰਾ, ਇਹ ਹੁਣ ਸਾਹਮਣੇ ਆ ਗਿਆ ਵੀ ਸੀਏਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਆਰਐਸਐਸ ਦੀ ਐਨਜੀਓ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਸਰਟੀਫਿਕੇਟ ਦੇ ਕੇ ਕਿ ਭਾਈ ਉਹਨੂੰ ਕਲੀਅਰ ਕਰੋ। ਫਿਰ ਅਸੀਂ ਜੇ ਸੁਪਰੀਮ ਕੋਰਟ ਦਾ ਹਾਲ ਦੇਖੀਏ, ਸੁਪਰੀਮ ਕੋਰਟ ਰਿਫਿਊਜ਼ਸ ਟੂ ਸਟੇ ਪੂਜਾ
in southern cellar of Gyan Vyapi complex at Varanasi। ਹੁਣ ਇਹ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਈ ਸੀ ਉਦੋਂ ਨਾਰੇ ਇਹੀ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ ਮਥੁਰਾ ਕਾਂਸ਼ੀ ਬਾਕੀ। ਹੁਣ ਇਹਨਾਂ ਨੇ ਦੋਨੋਂ ਹੀ ਮਥੁਰਾ ਵੀ ਔਰ ਕਾਂਸ਼ੀ ਦਾ ਨਾਂ ਹੁਣ ਬਨਾਰਸ ਹੈ ਵਾਰਾਣਸੀ। ਉਸ ਮਸਜਿਦ ਨੂੰ ਗਿਆਨ ਵਿਆਪੀ ਨੂੰ ਲੈ ਕੇ ਹਾਲਾਂ ਜਦੋਂ ਬਾਬਰੀ ਮਸਜਿਦ ਢਾਈ ਗਈ 6 ਦਸੰਬਰ 1992 ਨੂੰ 1993 ਦੇ ਵਿੱਚ ਇੱਕ ਹੋਰ ਐਕਟ ਜਿਹੜਾ ਪਾਸ ਕੀਤਾ ਗਿਆ ਕਿ ਜੋ ਜਿਸ ਹਾਲਤ 'ਚ ਵੀ ਮੰਦਰ ਮਸੀਤਾਂ ਗੁਰਦੁਆਰੇ ਗਿਰਜੇ ਜਾਂ ਓਲਡ ਹਿਸਟੋਰੀਕਲ 1947 ਤੋਂ ਪਹਿਲਾਂ ਸੀ ਉਹ ਉਵੇਂ ਹੀ ਰਹਿਣਗੇ, ਉਹਦੇ 'ਚ ਕੋਈ ਤਬਦੀਲੀ ਨਹੀਂ ਹੋਏਗੀ। ਲੇਕਿਨ ਹੁਣ ਜੇ ਸੁਪਰੀਮ ਕੋਰਟ ਨੇ ਦੋਨੋਂ ਹੀ ਇਸ਼ੂਜ਼ ਜਿਹੜੇ ਨੇ, ਸੁਪਰੀਮ ਕੋਰਟ ਨੇ ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਸੀ ਕਿ ਜੀ ਮਸਜਿਦ ਦੇ ਇੱਕ ਹਿੱਸੇ ਦੇ ਵਿੱਚ ਉੱਥੇ ਮੂਰਤੀਆਂ ਰੱਖ ਕੇ ਪੂਜਾ ਕਰ ਸਕਦੇ ਨੇ ਹਿੰਦੂ, ਸੋ ਉਹਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ। ਹੁਣ ਜਦੋਂ ਉਵੇਂ ਹੀ ਜਿਵੇਂ ਰਾਜੀਵ ਗਾਂਧੀ ਨੇ 1985 'ਚ ਬਾਬਰੀ ਮਸਜਿਦ ਦੇ ਜੰਦੇ ਖਿਲਾ ਕੇ ਅੰਦਰ ਰਾਮ ਲੱਲਾ ਦੀ ਮੂਰਤੀ ਰੱਖ ਦਿੱਤੀ ਸੀ, ਅੱਜ ਉੱਥੇ ਮੰਦਰ ਹੈ ਔਰ ਇਹੀ ਹਾਲ ਉੱਥੇ ਹੋਣ ਜਾ ਰਿਹਾ। ਔਰ ਇਹ ਕਰ ਕੌਣ ਲੋਕ ਰਹੇ ਨੇ? ਇਹ ਤਾਂ ਸੁਪਰੀਮ ਕੋਰਟ ਵੀ ਉਹਨਾਂ ਦੇ ਨਾਲ ਖਲੋਤਾ ਹੈ। ਜੇ ਤੁਸੀਂ ਇਹ ਉਹਨਾਂ ਦੀ ਰਿਪੋਰਟ ਆਪਣਿਆਂ ਦੀ ਦੇਖੋ ਕਿ 44% ਆਫ ਸਿਟਿੰਗ ਐਮਪੀਜ਼ ਫੇਸ ਕ੍ਰਿਮੀਨਲ ਚਾਰजेस, ਕਿ 50% ਤੋਂ ਜ਼ਿਆਦਾ ਜਿਹੜੇ ਐਮਪੀ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਆਂਧਰਾ, ਹਿਮਾਚਲ 50% ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਨੇ ਕ੍ਰਿਮੀਨਲ ਨੇ, ਜਿਹੜੇ ਲਾਅ ਬਣਾਉਣ ਵਾਲੇ ਨੇ, ਕ੍ਰਿਮੀਨਲ ਕੇਸਿਸ ਉਹਨਾਂ ਦੇ ਵਿੱਚ ਮਰਡਰ ਨੇ, ਉਸ 'ਚ ਰੇਪ ਨੇ। ਔਰ ਇਹ ਉਹਨਾਂ ਦੀ ਆਪਣੀ ਹੈ ਇੱਕ ਜਥੇਬੰਦੀ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ ADR, ਉਹਨਾਂ ਨੇ ਕਿਹਾ ਕਿ ਭਾਈ ਇਹ 50% ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਦੇ ਔਰ ਉਹਨਾਂ ਦੇ ਉੱਤੇ ਸੀਰੀਅਸ ਕੇਸਿਸ ਜਿਹੜੇ ਨੇ ਔਰ ਉਹਨਾਂ 'ਚੋਂ 21 MP ਜਿਹੜੇ ਨੇ ਉਹ BJP ਦੇ ਨੇ। 16 ਸਿਟਿੰਗ MP ਜਿਹੜੇ ਨੇ ਜਿਨ੍ਹਾਂ ਦੇ ਕ੍ਰਾਈਮ ਅਗੇਂਸਟ ਵੂਮਨ ਹੈ ਇਨਕਲੂਡਿੰਗ ਐਲੀਗੇਸ਼ਨ ਆਫ ਰੇਪ, ਇਹ ਵੀ BJP ਨਾਲ ਸੰਬੰਧਿਤ ਨੇ। ਔਰ ਬਾਕੀ ਜਿਹੜੀਆਂ ਸਟੇਟਾਂ ਦੇ ਵਿੱਚ ਨੇ ਉਹਨਾਂ 'ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਆਂਧਰਾ, ਤੇਲੰਗਾਨਾ, ਹਿਮਾਚਲ ਸਟੈਂਡ ਆਊਟ ਵਿਦ ਮੋਰ ਦੈਨ 50% ਆਫ ਦੇਅਰ MPs ਫੇਸਿੰਗ ਕ੍ਰਿਮੀਨਲ ਚਾਰजेस। ਹੁਣ ਇਹ ਕ੍ਰਿਮੀਨਲਸ ਉੱਥੇ ਬੈਠੇ ਨੇ, ਬਿਲਕੁਲ RSS ਗਰਾਊਂਡ ਦੇ ਉੱਤੇ ਲਾਅ ਲਾਗੂ ਕਰ ਰਹੀ ਹੈ। ਸੁਪਰੀਮ ਕੋਰਟ ਜਿਹੜਾ ਉਹ ਧੜਾ ਧੜ ਜਿਹੜਾ ਉਹ ਆਪਣੀਆਂ ਡਿਗਰੀਆਂ ਦੇ ਰਿਹਾ ਕਿ ਵੀ ਇੱਥੇ ਮੰਦਰ ਸੀ ਤੇ ਇੱਥੇ ਖੁਦਾਈ ਸ਼ੁਰੂ ਕਰਾਓ ਤੇ ਇਹਦਾ ਸਰਵੇ ਕਰਾਓ। ਹੁਣ ਕਿਸੇ ਅਜਮੇਰ ਸ਼ਰੀਫ ਕੇ ਕਿਤੇ ਹੋਰ ਵੀ ਕਰਵਾਉਣ ਦੀ ਲਾਈਨ ਹੈ ਔਰ ਇਵੇਂ ਇਸ ਨੂੰ ਇੱਕ ਹਿੰਦੂ ਰਾਸ਼ਟਰ ਦੇ ਵਿੱਚ ਆਲਰੇਡੀ ਕਨਵਰਟ ਕੀਤਾ ਜਾ ਚੁੱਕਾ ਹੈ। ਇਹ ਅਸਲੀ ਭਾਰਤ ਦੀ ਪਿਕਚਰ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਐਥਲ ਐਂਡ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤਿੰਨ 325ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 7ਵਾਂ ਸਿੱਖ ਨੈਸ਼ਨਲ ਡੇ ਸਿੱਖ ਫਰੀडम ਮਾਰਚ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਆਉਂਦੀ 6 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਿਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਪੀਟਲ ਹਿੱਲ ਵਿਖੇ ਕੱਢੇ ਜਾ ਰਹੇ ਫਰੀडम ਮਾਰਚ ਅਤੇ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਆਓ ਪਰਿਵਾਰਾਂ ਸਮੇਤ ਨੈਸ਼ਨਲ ਸਿੱਖ ਡੇ ਪਰੇਡ ਦਾ ਹਿੱਸਾ ਬਣੀਏ। ਦੁਪਹਿਰ 1 ਵਜੇ ਤੋਂ TV 84 ਤੇ ਇਸ ਮਾਰਚ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਵੱਲੋਂ ਕਿਵੇਂ ਸਿੱਖਾਂ ਦੇ ਖਿਲਾਫ ਡਿਸਇਨਫੋਰਮੇਸ਼ਨ ਕੈਂਪੇਨ ਚਲਾਇਆ ਜਾ ਰਿਹਾ ਹੈ। ਇਸ ਦੀ ਸ਼ਿਕਰ ਲਈ ਉਦਾਹਰਨ BJP ਦੇ ਹੈਂਡਲ ਤੋਂ ਜਾਰੀ ਕੀਤਾ ਇੱਕ ਟਵੀਟ ਹੈ। ਟਾਈਮਜ਼ ਅਲਜਬਰਾ ਹੈਂਡਲ ਤੋਂ ਇਹ ਖਬਰ ਦਿੱਤੀ ਗਈ ਹੈ ਕਿ UK ਵਿੱਚ ਰਿਸ਼ੀ ਸੁਨਕ ਦੀ ਸਰਕਾਰ ਨੇ ਖਾਲਿਸਤਾਨ ਸਮਰਥਕ
300 ਸਿੱਖਾਂ ਦੇ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤੇ ਹਨ ਅਤੇ ਇਸ ਤਰ੍ਹਾਂ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਪੂੰਜੀ ਜਿਹੜੀ ਹੈ ਉਹ ਜ਼ਬਤ ਕਰ ਲਈ ਗਈ ਹੈ। ਪਰ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਇਹ ਖਬਰ ਪੂਰੀ ਤਰ੍ਹਾਂ ਝੂਠੀ ਸੀ, ਪਰ ਉਦ ਤੱਕ ਲੱਖਾਂ ਲੋਕਾਂ ਨੇ ਇਸ ਖਬਰ ਨੂੰ ਦੇਖ ਲਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਿਆਂ ਉਹਨਾਂ ਦੀ ਆਪਾਂ ਸਾਂਝ ਪਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਹਕੂਮਤ ਔਰ ਉਹਨਾਂ ਦੇ ਦੁਮ ਛੱਲੇ ਖੁਦ ਤਾਂ ਝੂਠ ਦਾ ਸਹਾਰਾ ਲੈਂਦਾ ਹੀ ਨੇ, ਬੋਲਦੇ ਹੀ ਝੂਠ ਨੇ, ਪਰ ਈਵਨ ਖਾਲਿਸਤਾਨ ਦੇ ਮੁੱਦੇ ਤੇ ਜਾਂ ਜਿਹੜੇ ਐਕਟਿਵਿਸਟ ਬਾਹਰ ਨੇ, ਡਾਇਸਪੋਰਾ 'ਚ ਸਿੱਖ ਨੇ, ਉਹਨਾਂ ਦੇ ਖਿਲਾਫ ਕਿਸ ਲੈਵਲ ਦਾ ਡਿਸਇਨਫੋ ਕੈਂਪੇਨ ਹੀ ਨਹੀਂ, ਵਾਰਫੇਅਰ ਹੈ। ਕੈਂਪੇਨ ਔਰ ਵਾਰਫੇਅਰ 'ਚ ਕਿ ਜੰਗੀ ਪੱਧਰ ਦੇ ਉੱਤੇ ਉਸ ਦੀ ਛੇਕੜਲੀ ਉਦਾਹਰਣ, ਜਿਵੇਂ ਤੁਸੀਂ ਕਿਹਾ, ਟਾਈਮਜ਼ ਅਲਜੈਬਰਾ ਇਹਨਾਂ ਦਾ ਇੱਕ ਹੈਂਡਲ ਹੈ, ਟਵਿੱਟਰ ਹੈਂਡਲ, ਜਿਸ ਦੇ ਉੱਤੇ ਜਿਹੜਾ ਮਿਲੀਅਨਸ ਫਾਲੋਅਰ ਨੇ ਉਹਨਾਂ ਦੇ, ਔਰ ਇਹਨਾਂ ਨੂੰ ਜ਼ਾਹਰ ਹੈ RSS ਔਰ ਉਹਨਾਂ ਦੀਆਂ ਏਜੰਸੀਆਂ ਦੇ ਲੋਕ ਚਲਾਉਂਦੇ ਨੇ। ਉਹਨਾਂ ਦੇ ਉੱਤੇ ਉਹਨਾਂ ਨੇ 3-4 ਜਿਹੜੀਆਂ ਟਵੀਟ ਔਰ ਖਬਰ ਦੇ ਲਿਹਾਜ਼ ਦੇ ਹਵਾਲੇ ਨਾਲ ਟਾਈਮਜ਼ ਅਲਜੈਬਰਾ ਨੇ ਦਿੱਤਾ ਹੈ, ਹਿਊਜ ਬ੍ਰੇਕਿੰਗ in a massive action, Rishi Sunak government seizes more than 300 bank accounts of Khalistan supporters। कि breaking news है कि भी बहुत वड्डा एक्शन कार्रवाई करते हैं ऋषि सुनक दी सरकार ने 300 तो ज़्यादा खालिस्तानी हमायतियां दे जड़े बैंक अकाउंट ने वो जड़े ने सीज कर दिते ने। ₹100 crore seized so far, more than 5,000 bank accounts under scanner। कि हुण तक 100 करोड़ ਜਿਹੜਾ ਉਹ ਫੜ ਲਿਆ ਗਿਆ ਤੇ 5000 ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਦੇ ਉੱਤੇ ਅੱਖ ਰੱਖੀ ਜਾ ਰਹੀ ਹੈ ਕਿ ਅੱਗੋਂ ਫਰਦਰ ਖਾਲਿਸਤਾਨ ਸਪੋਰਟਰਸ ਲਫ਼ਜ਼ ਕਹਿ ਕੇ। ਫਿਰ ਗੁਰਪ੍ਰਤਵੰਤ ਸਿੰਘ ਪੰਨੂ's SFJ ਅਕਾਊਂਟ ਆਲਸੋ ਸੀਜ਼ਡ ਕਿ ਉਹਨਾਂ ਦਾ 6 ਫਾਰ ਜਸਟਿਸ ਦਾ ਅਕਾਊਂਟ ਵੀ ਜਿਹੜਾ ਸੀਜ਼ ਕਰਤਾ ਗਿਆ। ਸਸਪੀਸ਼ੀਅਸ ਟ੍ਰਾਂਜੈਕਸ਼ਨਸ ਵਰ ਬੀਇੰਗ ਡਨ from these bank accounts to Canada, America and Australia। ਕਿ ਸ਼ੱਕੀ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਹੋ ਰਹੀਆਂ ਸੀ ਇਹਨਾਂ ਅਕਾਊਂਟਸ ਤੋਂ ਕੈਨੇਡਾ ਦੇ ਵਿੱਚ, ਅਮਰੀਕਾ 'ਚ ਔਰ ਆਸਟ੍ਰੇਲੀਆ। ਹੁਣ ਇਹ ਜਦੋਂ ਤੱਕ ਇਸ ਦੀ ਹਕੀਕਤ ਸਾਹਮਣੇ ਆਈ ਕਿ ਵੀ ਇਹ ਬਿਲਕੁਲ ਝੂਠੀ ਖਬਰ ਹੈ ਤੇ ਔਰ ਇਹ ਜਦੋਂ ਖਬਰ ਲੱਗੀ ਇਸ ਲੈਵਲ ਤੇ ਸੀ ਕਿ ਆਲਰੇਡੀ 2 ਮਿਲੀਅਨ ਇੰਪ੍ਰੈਸ਼ਨਸ ਔਰ ਅੱਗੋਂ ਬੀਜੇਪੀ ਦੇ IT ਸੈੱਲ ਨੇ ਆਪਣੇ ਕਿੰਨੇ ਹੈਂਡਲਰਸ ਤੇ ਪਾਇਆ, ਉਹ ਵੱਖਰੀ ਕਹਾਣੀ ਹੈ। ਕਿ ਇੰਨੀ ਇਹ ਸਟੋਰੀ ਘੁੰਮੀ, ਸਾਨੂੰ ਵੀ ਕਈਆਂ ਦੀ ਕੁਐਰੀਜ਼ ਆਈ ਕਿ ਜੀ ਠੀਕ ਹੈ, ਮੈਨੂੰ ਤਾਂ ਪਹਿਲੀ ਨਜ਼ਰ ਹੀ ਨਜ਼ਰ ਆਉਂਦਾ ਸੀ ਵੀ ਇਹ ਡਿਸਇਨਫੋਰਮੇਸ਼ਨ ਹੈ। ਫਿਰ ਟਾਈਮਜ਼ ਆਫ ਇੰਡੀਆ ਨੇ, ਤੁਸੀਂ ਅੰਦਾਜ਼ਾ ਲਾਓ ਵੀ ਡਿਸਇਨਫੋਰਮੇਸ਼ਨ ਕਿਸ ਲੈਵਲ ਤੇ ਸੀ। UK ਦੀ ਅਥਾਰਟੀਜ਼ ਨੂੰ ਤੋਂ ਜਿਹੜਾ ਹੈ ਇਹ ਜਾਣਨਾ ਚਾਹਿਆ ਕਿ ਵੀ ਇਹ ਖਬਰ ਦੇ ਵਿੱਚ ਕਿੰਨੀ ਕੁ ਸੱਚਾਈ ਹੈ। ਉਹਨਾਂ ਨੇ ਕਿਹਾ ਕਿ ਇਟ ਇਜ਼ ਰਬਿਸ਼ਡ। ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਨੇ ਇੰਡੀਆ ਕਿ ਇਹ ਬਿਲਕੁਲ ਝੂਠ ਹੈ, ਰਬਿਸ਼ ਹੈ ਔਰ ਇਹ ਗਲੋਬਲ ਹੱਬ ਇੰਡੀਆ ਬਣਿਆ ਹੋਇਆ ਡਿਸਇਨਫੋਰਮੇਸ਼ਨ। ਵੈਸੇ ਹੀ ਡਿਸਇਨਫੋ ਲੈਬ ਦੇ ਥੱਲੇ ਸਾਨੂੰ ਪਤਾ ਹੈ ਵੀ ਕਿੰਨਾ ਵੱਡਾ ਆਪਰੇਸ਼ਨ ਬਾਹਰ ਆਇਆ ਸੀ ਕਿ 600 ਤੋਂ ਜ਼ਿਆਦਾ ਉਹਨਾਂ ਨੇ ਪ੍ਰੋਪਰ NGOs ਔਰ ਮੀਡੀਆ, ਪ੍ਰਿੰਟ ਮੀਡੀਆ ਔਰ TV ਚੈਨਲਸ ਉੱਥੇ ਉਹ ਆਪਣਾ ਝੂਠ ਪਲਾਂਟ ਕਰਦੇ ਨੇ। ਪਰ ਇਹ ਸਿੱਧਾ ਝੂਠ ਜਦੋਂ ਤੱਕ ਇਹ ਸਾਹਮਣੇ ਆਇਆ ਕਿ ਵੀ ਇਹ ਲੇਕਿਨ ਕਿੰਨੇ ਮਿਲੀਅਨਸ ਤੱਕ ਇਹ ਗੱਲ ਪਹਿਲਾਂ ਹੀ ਪਹੁੰਚ ਗਈ ਸੀ। ਸੋ ਸਾਡਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਖਤਰਨਾਕ ਜਿਹੜਾ ਉਹ ਕੰਬੀਨੇਸ਼ਨ ਹੈ, ਤੇ ਸਾਨੂੰ ਇਹ ਖਬਰਦਾਰ ਹੋਣ ਦੀ ਲੋੜ ਹੈ। ਔਰ ਇਹ ਈਵਨ ਸਾਡੇ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਾਡੇ ਵੀਰ ਭੈਣਾਂ ਉਲਝੇ ਹੁੰਦੇ ਨੇ, ਕੋਈ ਪਤਾ ਨਹੀਂ ਹੈ ਕਿ CD ਤੋਂ ਕੀ ਆਇਆ, ਕੇਸ ਨੇ ਕੀ ਲਿਖਿਆ, ਕਿਹਨੇ ਕੀ ਜਵਾਬ ਦਿੱਤਾ। ਔਰ ਇਸ ਗੱਲ ਤੋਂ ਅਸੀਂ ਖਬਰਦਾਰ ਰਹੀਏ ਕਿ ਇਸ ਵੇਲੇ ਸਾਰੇ ਫਰੰਟ ਇਹਨਾਂ ਨੇ ਖੋਲੇ ਹੋਏ ਨੇ ਔਰ ਬੇਮਤਲਬ ਇੱਕ ਦੂਸਰੇ ਨਾਲ ਉਲਝਣ ਦਾ ਜਾਂ ਜਿਹੜੀ ਵੀ ਖਬਰ ਹੈ ਉਹਦੇ 3 ਇੰਡੀਪੈਂਡੈਂਟ ਸੋਰਸਿਸ ਤੋਂ ਉਹਨੂੰ ਕਨਫਰਮ ਕਰਨ ਤੋਂ ਬਾਅਦ ਹੀ ਫਰਦਰ ਕਰੋ। ਨਹੀਂ ਤਾਂ ਆਪਣੇ ਵੀ ਅਸੀਂ ਵੀ ਉਹਨਾਂ ਨੂੰ ਐਨਕਰੇਜ ਕਰਦੇ ਆ ਇਹਨੇ ਵੇ ਕਿ ਵੀ ਅੱਗੋਂ ਅਸੀਂ ਰੀਟਵੀਟ ਕਰਤਾ ਹੈ ਜਾਂ ਉਹਨੂੰ ਜਿਹੜਾ ਆਪਣੀ ਵਾਲ ਦੇ ਉੱਤੇ ਪੋਸਟ ਕਰ ਦਿੱਤਾ ਹੈ ਇਹ ਦੱਸਣ ਦੇ ਲਈ, ਨਾ ਭਾਵੇਂ ਅਸੀਂ ਗਾਲਾਂ ਹੀ ਕੱਢ ਰਹੇ ਹੋਈਏ ਨਾਲ, ਪਰ ਉਹਦੀ ਪ੍ਰਮੋਸ਼ਨ ਤਾਂ ਹੋ ਜਾਂਦੀ ਹੈ ਭਾਵੇਂ ਤੁਸੀਂ ਨੈਗੇਟਿਵ ਢੰਗ ਨਾਲ ਹੀ ਕਰੋ। ਜੀ ਰਾਜ ਸਾਹਿਬ, ਹੁਣ ਆਪਾਂ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਲਿਖਣ ਲਈ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੇ ਪਹਿਲੇ ਸਾਡੇ ਵਿਊਅਰਸ ਨੇ ਔਰ ਇਹਨਾਂ ਦਾ ਕਮੈਂਟ ਵੀ ਪਹਿਲਾ ਹੈ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ, ਫਿਰ ਇਸੇ ਤਰ੍ਹਾਂ ਸੰਦੀਪ ਸਿੰਘ, ਸੋਨ ਮਾਇਲ ਐਂਡ
प्रशांत सिंह, फिर इसी तरह हरदीप सिंह जी, फिर इसी तरह अंसर खान जी, फिर इसी तरह संजीवनी क्या है इन्हों की आईडी तू खालसा जिंदाबाद एंड ਜਿਹੜੇ ਉੱਪਰਲੇ ਮੈਸੇਜ ਨੇ ਉਹ ਸੇਮ ਹੈ ਤੁਹਾਨੂੰ ਆਪਾਂ ਦੱਸੇ ਨੇ ਉਹ ਉਹਨਾਂ ਦੇ ਨਾਮ ਦੇ ਵਿੱਚ ਉਹਨਾਂ ਨੇ ਸਾਨੂੰ ਕਮੈਂਟ ਆਈ ਲਿਖਿਆ ਹੈ ਫਤਿਹ ਐਂਡ ਖਾਲਸਾ ਜਿੰਦਾਬਾਦ ਲਿਖਿਆ ਔਰ ਅਮਰਜੀਤ ਸਿੰਘ ਸਾਨੀ, फिर इसी तरह निर्मल संदर जी, फिर इसी तरह जसकीरत सिंह जी, फिर इसी तरह अवतार सिंह जी, हरमन पन्नू जी, दीप सिंह सिद्धू जी, जतिंदर सिंह जी, करमजीत सिंह जी, फिर इसी तरह जी साडे कोल प्रितपाल सिंह चैना। ये सानू लिखते हैं कि धन्नवाद डॉक्टर साहब ते अमरीका राजदूत दे हौसले भरे अंदाज सुन खुशी हुई, खालसा जिंदाबाद जल्दी आवे। सो इसी तरह फिर साडे कोल बलदेव सिंह बाजवा जी, फिर हरमन पन्नू जी, जीत सूरतिया जी, सिंह नवजोत सिंह जी एंड फिर सुखजिंदर जस्सर जी, ये फिर सिंह गरचा जी, फिर मिंदर सिंह जी, फिर इसी तरह पाल सिंह जी, एस सिंह जी, बलजीत वरैद जी, और फिर इसी तरह मंजोर कोहनूर जी, सतनाम औजला जी, धर्म सिंह जी, सुखजीवन बच्चू जी, मनजीत सिंह जी, फिर इसी तरह पंजाब एरी 4 और ਇਹ ਸਾਨੂੰ ਕਹਿੰਦੇ ਬਹੁਤ ਵਧੀਆ ਗੱਲ ਹੈ, ਸਾਡਾ ਦੁਸ਼ਮਣ ਆਪ ਹੀ ਆਪਣੇ ਬਣਾਏ ਦੁਸ਼ਮਣਾਂ ਨਾਲ ਖਤਮ ਹੋ ਜਾਵੇ। ਸੋ ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਸਤਨਾਮ ਢਿੱਲੋਂ ਜੀ ਕਹਿੰਦੇ ਡਾਕਟਰ ਸਾਹਿਬ ਜੀ ARSS ਬੀਜੇਪੀ ਦੇ ਲੋਕ ਗੱਲਾਂ ਨਾਲ ਨਹੀਂ ਬਲਕਿ ਚਿੱਤਰਾਂ ਨਾਲ ਮੰਨਣ ਵਾਲੇ ਲੋਕ ਨੇ। ਸੋ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ, ਫਿਰ ਸੁਖਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਗੁਰਬਾਜ ਸਿੰਘ ਜੀ, ਮਨਜੀਤ ਸਿੰਘ ਜੀ, ਫਿਰ ਐਸ ਕੌਰ ਜੀ ਕਹਿੰਦੇ ਜੋ ਮਰਜੀ कश्मीरियां कर लैन पर झूठ दे पैर नहीं हुंदे। फिर इसी तरह जी मनजीत सिंह जी, बलवीर सिंह टवान जी, ये सब फतेह बुलाते हैं और खालसा जिंदाबाद कहते हैं। खाला मैं घड़ी देख रहा फेसबुक ते जसबीर सिंह कहते हैं वी विल गेट खालिस्तान थ्रू द रेफरेंडम प्रोसेस। राजविंदर सिंह कहते हैं प्राउड टू बी ए सिख अमेरिकन, अमेजिंग टर्न आउट इन सैक्रामेंटो एंड अमेजिंग सिक्योरिटी प्रोवाइडेड बाय अवर ग्रेट कंट्री। नो डाउट ਉਹਨਾਂ ਦੇ ਸਨਾਈਪਰ ਵੀ 4 ਚਫੇਰੇ ਸੀ, ਗਰਾਊਂਡ ਦੇ ਉੱਤੇ ਵੀ ਉਹਨਾਂ ਨੇ ਮੇਕ ਸ਼ੋਰ ਕੀਤਾ ਵੀ ਕੋਈ ਵੀ ਭਾਰਤੀ ਏਜੰਸੀਆਂ ਸ਼ਰਾਰਤ ਨਾ ਕਰ ਸਕਣ ਜੀ। ਔਰ ਕਮਲਜੀਤ ਸਿੰਘ ਕਹਿੰਦੇ ਨੇ ਬਹੁਤ ਵਧੀਆ ਤੇ ਸਹੀ ਜਾਣਕਾਰੀ ਹਮੇਸ਼ਾ ਦਿੰਦੇ ਹੋ, ਇਸ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮੀਰ ਫਵਾਦ ਸਤਿ ਸ੍ਰੀ ਅਕਾਲ, अस्सलाम वालेकुम ਸਰ। opposition parties in India are appealing the world that Modi government is oppressing India, but on the other hand they are justifying the recent repressive actions taken by Modi in Kashmir and Punjab and other transnational killings. Hypocrisy is evident here. Our nationalities will always be suppressed whoever comes to power. Freedom is the only hope. बिल्कुल तुसी ठीक फरमाया मीर फवाद जी कि जो चल रहा है इस दे उत्ते किसी ने भी उत्थों कंडैम नहीं किया है। ट्रांसनैशनल किलिंग ਉਹ ਪਾਕਿਸਤਾਨ ਦੇ ਵਿੱਚ ਹੋਣ ਕਸ਼ਮੀਰੀ ਐਕਟਿਵਿਸਟ ਦੀਆਂ, ਲੰਡਨ ਦੇ ਵਿੱਚ ਅਵਤਾਰ ਸਿੰਘ ਖੰਡਾ, ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵਾੜ, ਹਰਦੀਪ ਸਿੰਘ ਨਿੱਜਰ ਦਾ ਮਰਡਰ ਸਰੀ 'ਚ, ਇਹ ਸਾਰੇ ਦੇ ਬਾਵਜੂਦ ਉੱਥੇ ਕਿਸੇ ਵੀ ਲੈਵਲ ਦੇ ਉੱਤੇ ਸਿਵਾਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ, ਈਵਨ ਵਿਦਨ ਪੰਜਾਬ ਵੀ ਅਸੀਂ ਰੀਜਨਲ ਪਾਰਟੀਜ਼ ਨੇ ਵੀ ਇਸ ਨੂੰ ਕੰਡੈਮ ਨਹੀਂ ਕੀਤਾ ਹੈ। ਸੋ ਸਾਨੂੰ ਉੱਥੇ ਕੋਈ ਫਰਕ ਨਹੀਂ ਪੈਂਦਾ ਵੀ ਕਿਹਦੀ ਹਕੂਮਤ ਆਂਦੀ। ਔਰ ਵੀਰ ਗੁਰਨਾਮ ਸਿੰਘ ਕਹਿੰਦੇ ਨੇ ਅਮੇਜ਼ਿੰਗ ਗ੍ਰੇਟ ਪ੍ਰੋਗਰਾਮ। ਦਵਿੰਦਰ ਸਿੰਘ, ਰਣਜੋਤ ਸਿੰਘ, ਮੁਹੰਮਦ ਅਨਵਰ, ਰਿੰਕੂ ਚਾਲ, ਰਾਜਵਿੰਦਰ ਸਿੰਘ, ਸ਼ਿੰਦਾ ਸਹੋਤਾ, ਨਰਿੰਦਰ ਸਿੰਘ, ਦੀਪ ਸਿੰਘ ਕਹਿੰਦੇ ਨੇ ਕਮੀਨੇ ਭਾਰਤ ਦੇ ਨਾਲ ਸ਼ੇਰ ਆਇਆ ਵਾਲੀ ਕਹਾਣੀ ਹੋਣ ਵਾਲੀ ਹੈ। ਬਿਲਕੁਲ ਠੀਕ। ਕਿਰਪਾਲ ਸਿੰਘ ਚੀਮਾ ਜਿਨ੍ਹਾਂ ਨੇ ਜਿਹੜੇ ਸਾਨੂੰ ਰੈਗੂਲਰ ਲਿਖਦੇ ਨੇ, ਆਜ਼ਾਦੀ ਜਾਂ ਗੁਲਾਮੀ, ਤੁਹਾਡੇ ਪ੍ਰਾਪਤ ਕੀਤੇ ਗਿਆਨ ਨਾਲ ਤੁਹਾਨੂੰ ਨਜ਼ਰ ਕੀ ਆ ਰਿਹਾ ਹੈ, ਬਸ ਇਹੀ ਤੁਹਾਡੇ ਗਿਆਨ ਦੀ ਕੀਮਤ ਹੈ। ਤੁਹਾਡੇ ਜੀਵਨ ਦੇ ਸਿਧਾਂਤ, ਅਸੂਲ ਤੇ ਸਿੱਖਿਆ ਵੀ ਉਸੇ ਗਿਆਨ ਦੇ ਆਧਾਰ ਤੇ ਬਣੇਗੀ। ਗਿਆਨ ਪ੍ਰਾਪਤੀ ਲਈ ਦਿੱਤੀ ਕੀਮਤ ਹੀ ਤੈਅ ਕਰੇਗੀ ਕਿ ਤੁਹਾਡੇ ਲਈ ਗਿਆਨ ਦੀ ਕਿੰਨੀ ਕੀਮਤ ਹੈ। ਜਿਸ ਦਿਨ ਤੁਸੀਂ ਗਿਆਨ ਸ਼ਕਤੀ ਲਈ ਆਪਣੀ ਸਾਰੀ ਜੀਵਨ ਸ਼ਕਤੀ ਅਰਪਣ ਕਰ ਦਿੱਤੀ, ਉਸੇ ਪਲ ਗੁਰੂ ਸ਼ਕਤੀ ਦਾ ਗਿਆਨ ਦਰਸ਼ਨ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋ ਜਾਏਗਾ। ਉਸੇ ਪਲ ਤੁਹਾਡਾ ਗਿਆਨ ਗੁਰੂ ਜੋਤ ਦੀ ਰੋਸ਼ਨੀ ਰਾਹੀਂ ਖਾਲਸੇ ਦੇ ਰੂਪ ਵਿੱਚ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਹੋ ਜਾਏਗਾ। ਤੁਸੀਂ ਗਿਆਨ ਰਾਹੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਇਹ ਗੱਲ ਗਿਆਨ ਤੇ ਨਹੀਂ ਤੁਹਾਡੇ ਤੇ ਨਿਰਭਰ ਹੈ ਭਾਈ। ਤੁਸੀਂ ਜੋ ਚਾਹੁੰਦੇ ਤੇ ਚਿਤਵਦੇ ਹੋ
ਗਿਆਨ ਉਸੇ ਹੀ ਰੂਪ ਵਿੱਚ ਪ੍ਰਗਟ ਹੋ ਜਾਵੇਗਾ ਭਾਈ। ਤੁਸੀਂ ਆਜ਼ਾਦੀ ਰੂਪੀ ਰਾਜ ਚਾਹੁੰਦੇ ਹੋ ਜਾਂ ਗੁਲਾਮੀ ਰੂਪੀ ਮਾਇਆ ਮੰਗਦੇ ਹੋ, ਤੁਹਾਡਾ ਗੁਰੂ ਕੋਲੋਂ ਮੰਗਣਾ ਹੀ ਤੁਹਾਡੇ ਭਵਿੱਖ ਦੀ ਰੂਪਰੇਖਾ ਤਿਆਰ ਕਰੇਗਾ ਭਾਈ। ਤੇ ਇਹੀ ਮੰਗਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਤੈਅ ਕਰਨਗੀਆਂ। ਤੇ ਇਸ ਦਾ ਫੈਸਲਾ ਤੁਹਾਨੂੰ ਅੱਜ ਹੀ ਕਰਨਾ ਪਵੇਗਾ ਭਾਈ, ਆਜ਼ਾਦੀ ਜਾਂ ਗੁਲਾਮੀ। ਫਿਰ ਰਾਜਵਿੰਦਰ ਸੋਹਣ ਸਿੰਘ ਮਾਇਲ ਜਿਹੜੇ ਸਾਡੇ ਸਭ ਤੋਂ ਪਹਿਲੇ ਵਿਊਜ਼ ਚ ਹੁੰਦੇ ਨੇ, ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ। ਗੁਰਫਤਿਹ ਜੀ। ਰਾਜਵਿੰਦਰ ਸਿੰਘ ਕਹਿੰਦੇ ਨੇ, ਡਿਸਪਾਈਟ 4 ਸਾਈਬਰ ਅਟੈਕਸ and other mischiefs by terrorist Indian state, referendum was successful। ਤੁਸੀਂ ਠੀਕ ਫਰਮਾਇਆ। ਫਿਰ ਮੁਹੰਮਦ ਅਨਵਰ ਔਰ ਰਾਜਵਿੰਦਰ ਸਿੰਘ ਫਿਰ ਕਹਿੰਦੇ ਨੇ ਕਿ terrorist Indian state is so busy terrorizing its own people, how can it defend itself from its enemies। ਬਿਲਕੁਲ ਠੀਕ। ਲਖਵੀਰ ਰੰਗੜ, ਦੀਪ ਸਿੰਘ, ਇਹਨਾਂ ਸਾਰਿਆਂ ਦਾ ਸ਼ੁਕਰੀਆ। ਔਰ ਹੁਣ ਅਸੀਂ ਰਾਗ ਤੁਖਾਰੀ ਦੇ ਵਿੱਚ ਜਿਹੜਾ 12ਵਾਂ ਗੁਰੂ ਨਾਨਕ ਸਾਹਿਬ ਰਚਤ, ਉਸ ਦੀ ਵਿਚਾਰ ਕਰਦੇ ਹਾਂ। ਔਰ ਜੇਠ ਮਹੀਨੇ ਸੰਬੰਧੀ ਫਰਮਾਨ ਹੈ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਤਾਪੈ ਸਰ ਭਾਰ ਸਾ ਧਨ ਬਿਨੋ ਕਰੈ, ਧਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ, ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇ ਤਾਂ ਆਵਾਂ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ, ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਜਿਵੇਂ ਅਸੀਂ ਇਹ ਸਾਰੇ ਇਸ ਤੁਖਾਰੀ ਰਾਗ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਅਲੰਕਾਰ ਹੈ ਉਹ ਰੂਹ ਜਿਹੜੀ ਪ੍ਰੀਤਮਾ ਰੂਪ 'ਚ ਹੈ, ਔਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਪ੍ਰੀਤਮ ਰੂਪ 'ਚ ਹੈ। ਔਰ ਪ੍ਰੀਤਮਾ ਦੀ ਚਾਹਨਾ ਕਿ ਵਾਹਿਗੁਰੂ ਉਸ ਦੇ ਅੰਦਰ ਆ ਕੇ ਵਸੇ, ਚੱਤੇ ਪੈਰ ਉਸ ਦੀ ਯਾਦ, ਉਸ ਦਾ ਸਿਮਰਨ, ਔਰ ਵਿਛੋੜੇ ਦੀ ਅੱਗ ਮਿਟੇ, ਵਸਲ ਹੋਏ, ਮਿਲਾਪ ਹੋਏ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ। ਹੁਣ ਇੱਕ ਪਾਸੇ ਜੇਠ ਦਾ ਮਹੀਨਾ ਪੰਜਾਬ ਦੇ ਤਪਦੇ ਥਲ ਆਪਣੇ ਆਪ 'ਚ ਯਾਦ ਦਹਾਨੀ ਕਰਵਾਉਂਦੇ ਨੇ। ਜਦੋਂ ਅਸੀਂ ਅੰਦਰ ਦੀ ਵੀ ਇੱਕ ਪੀੜ ਬਿਆਨ ਨਹੀਂ ਹੋਏ ਤਾਂ ਅਸੀਂ ਕਹਿੰਦੇ ਮੇਰੇ ਅੰਦਰ ਤਾਂ ਤੰਦੂਰ ਬਲ ਰਿਹਾ, ਜਾਂ ਮੇਰੇ ਅੰਦਰ ਤਾਂ ਜਿਹੜੀ ਹੈ ਉਹ ਜੇਠ ਹਾੜ ਦੀ ਗਰਮੀ ਹੈ। ਸੋ ਉਹ ਉਸ ਤਕਲੀਫ ਨੂੰ ਦਰਸਾਉਣ ਦੀ ਹੈ ਕਿ ਜਿਹੜੀ ਵਿਛੋੜੇ ਦੀ ਪੀੜ ਹੈ ਇਹ ਕਿਸ ਕਦਰ ਦੁਖਦਾਈ ਹੈ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੇ, ਕਿ ਇਸ ਕਦਰ ਗਰਮੀ ਦਾ ਮਹੀਨਾ, ਚਾਰ ਚੁਫੇਰੇ ਅੰਦਰ, ਔਰ ਜੇ ਪਿਆਰਾ ਨਹੀਂ ਹੈ ਤੇ ਠੰਡ ਕਿਵੇਂ ਵਰਸੇਗੀ, ਕਿਉਂ ਇਸ ਦੇ ਵਿੱਚ ਪਿਆਰਾ ਬਿਸਰੇ। ਥਲ ਤਾਪੈ ਸਰ ਭਾਰ, ਕਿ ਭਾਈ ਜਦੋਂ ਜਿਹੜੀ ਧਰਤੀ ਹੈ ਉਹ ਪੱਠ ਵਾਂਗ ਜਿਹੜੀ ਆ ਉਹ ਤਪ ਰਹੀ ਹੈ, ਔਰ ਇਹ ਜਿਹੜੀ ਹੈ ਇਸ ਤਪ ਰਹੀ ਧਰਤੀ ਦੇ ਉੱਤੇ ਜਿਹੜੀ ਧਨ ਹੈ, ਇਸਤਰੀ ਹੈ, ਉਹ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਹੈ ਕਿ ਭਾਈ ਮੇਰਾ ਇਸ ਗਰਮੀ ਤੋਂ ਛੁਟਕਾਰਾ ਹੋਏ। ਸਾ ਧਨ ਬਿਨੋ ਕਰੇ, ਕਿ ਉਹ ਬੇਨਤੀ ਦੇ ਵਿੱਚ ਜੁੜੀ ਹੋਈ ਹੈ ਕਿ ਹੇ ਵਾਹਿਗੁਰੂ ਇਸ ਅੱਗ ਤੋਂ ਬਚਾਓ। ਬਾਹਰਲੀ ਅੱਗ ਨਹੀਂ, ਜਿਹੜੀ ਅੰਦਰ ਦੀ ਵਿਛੋੜੇ ਦੀ ਅੱਗ ਹੈ, ਔਰ ਅੰਦਰ ਠੰਡਕ ਬਖਸ਼। ਧਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ, ਕਿ ਜਿਹੜੀ ਰੂਹ ਹੈ ਉਹ ਬੇਨਤੀਆਂ ਕਰ ਰਹੀ ਹੈ, ਉਸ ਵਾਹਿਗੁਰੂ ਦੀ ਉਸਤਤ ਕਰ ਰਹੀ ਹੈ, ਤਾਂ ਕਿ ਉਹ ਵਾਹਿਗੁਰੂ ਉਸ ਦੇ ਪਿਆਰ ਦੇ ਵਿੱਚ ਆਏ, ਉਸ ਨੂੰ ਆਪਣੇ ਗਲ ਨਾਲ ਲਾਏ। ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇ ਤਾਮ, ਕਿ ਭਾਈ ਜੇ ਇੱਕ ਵਾਰ ਮੇਰਾ ਪਿਆਰਾ ਆ ਕੇ ਮੇਰੇ ਇਸ ਹਿਰਦੇ ਦੀ ਸੇਜ ਦੇ ਉੱਤੇ ਵਸ ਜਾਏ ਤਾਂ ਫਿਰ ਮੈਂ ਕਦੇ ਵੀ ਜਿਹੜਾ ਹੈ ਉਸ ਨੂੰ ਆਪਣੇ ਤੋਂ ਵਿਦਾ ਜਾਂ ਜੁਦਾ ਨਹੀਂ ਕਰਾਂਗੀ। ਮੈਂ ਹਮੇਸ਼ਾ ਉਸ ਨੂੰ, ਉਸ ਦੇ ਜਿਹੜਾ ਹੈ ਉਸ ਦੇ ਨੂੰ ਕਬੂਲ ਹੋਵਾਂਗੀ। ਨਿਮਾਣੀ ਨਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ, ਕਿ ਜੇ ਉਸ ਦੇ ਨਾਲ ਮੇਲ ਨਹੀਂ ਹੁੰਦਾ ਫਿਰ ਉਹ ਨਿਮਾਣੀ ਨਿਤਾਣੀ, ਬਿਲਕੁਲ ਉਹਦਾ ਕੋਈ ਸਹਾਰਾ ਨਹੀਂ ਹੈ, ਉਹਦਾ ਮਾਣ ਨਹੀਂ ਹੈ। ਉਹ ਕਿਵੇਂ ਉਸ ਵਾਹਿਗੁਰੂ ਦੇ ਦਰ ਜਾਂ ਉਸ ਦੇ ਮਹਿਲ ਜਾਂ ਉਸ ਦੇ ਆਸਣ ਦੇ ਉੱਤੇ ਬਿਰਾਜਮਾਨ ਹੋ ਰੂਹ ਹੋ ਸਕਦੀ ਹੈ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਜਦੋਂ ਵਾਹਿਗੁਰੂ ਉਸ ਨੂੰ ਮਿਲ ਜਾਏਗਾ, ਉਸ ਦੇ ਵਿੱਚ ਵਾਹਿਗੁਰੂ ਵਾਲੇ ਗੁਣ ਹੀ ਆ ਜਾਣਗੇ, ਔਰ ਇਸ ਤਰੀਕੇ ਨਾਲ ਉਹ ਉਸ ਦਿਆਲੂ ਵਾਹਿਗੁਰੂ ਦੇ ਨਾਲ ਇੱਕਮਿਕ ਹੋਏਗੀ। ਸੋ ਇਹ
ਜਿਹੜਾ ਅੰਦਾਜ਼ ਹੁੰਦਾ ਹੈ ਰੂਹਾਨੀਅਤ ਦਾ, ਔਰ ਖਾਸ ਤੌਰ ਤੇ ਇਹ ਤੁਖਾਰੀ ਰਾਗ ਦਾ 12ਵਾਂ ਮੈਨੂੰ ਹਮੇਸ਼ਾ ਹੀ ਬੜਾ ਅਪੀਲ ਕਰਦਾ, ਕਿਉਂਕਿ ਇਸ ਦੇ ਵਿੱਚ ਜਿਹੜੀਆਂ ਹਿਊਮਨ ਐਮੋਸ਼ਨਸ ਨੇ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਜੋੜ ਕੇ ਇਸ਼ਕ ਹਕੀਕੀ ਦਾ ਜਿਹੜਾ ਹੈ ਉਹ ਰਸਤਾ ਦੱਸਿਆ ਗਿਆ ਕਿ ਭਾਈ ਜਦੋਂ ਤੱਕ ਤੁਹਾਡੇ ਅੰਦਰ ਇਵੇਂ ਜਿਹੜਾ ਹੈ ਉਹ ਬਿਰਹਾ ਦੀ ਅੱਗ, ਵਿਛੋੜੇ ਦੀ ਅੱਗ ਨਹੀਂ ਬਲਦੀ, ਤੁਸੀਂ ਵਸਲ ਦਾ ਸੁੱਖ ਨਹੀਂ ਮਾਣ ਸਕਦੇ। ਨਹੀਂ ਤਾਂ ਬਾਕੀ ਜਿਹੜੇ ਤੁਹਾਡੇ ਕਰਮ ਨੇ ਉਹ ਮਹਿਜ਼ ਇੱਕ ਰਿਚੁਅਲ ਜਾਂ ਕਰਮ ਕਾਂਡ ਬਣ ਕੇ ਰਹਿ ਜਾਂਦੇ ਨੇ। ਇਹੀ ਇਸ਼ਕ ਹਕੀਕੀ ਹੈ ਕਿ ਜਿੱਥੇ ਤੁਹਾਡੇ ਅੰਦਰ, ਇਸ ਲਈ ਜਦੋਂ ਬਾਬਾ ਫਰੀਦ ਨੇ ਯਾਦ ਦਹਾਨੀ ਕਰਵਾਈ ਸੀ ਕਿ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਨਿਸ਼ਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।